ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਹਫ਼ਤਾਵਾਰ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਮੈਂ ਤੁਹਾਡਾ ਪ੍ਰੈਜ਼ੈਂਟਰ ਤੁਹਾਡਾ ਮੇਜ਼ਬਾਨ ਹਾਜ਼ਰ ਜੀ। ਮੈਨੂੰ ਮਸੂਦ ਮੱਲੀ ਕਹਿੰਦੇ ਨੇ। ਮੇਰੇ ਵੱਲੋਂ ਆਪ ਸਭ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਔਰ ਬੜਾ ਨਿੱਘਾ ਸਵਾਗਤ ਹੈ ਸਾਡੇ ਅੱਜ ਦੇ ਪ੍ਰੋਗਰਾਮ ਕਵੀ ਦਰਬਾਰ 'ਚ ਜੀ। ਅੱਜ ਵੀ ਇਸ ਹਫ਼ਤਾਵਾਰ ਪ੍ਰੋਗਰਾਮ 'ਚ ਅਸੀਂ ਆਪ ਸਭ ਦੇ ਰੂਬਰੂ ਹਾਜ਼ਰ ਹਾਂ ਔਰ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਅਫੀਸ਼ੀਅਲ ਫੇਸਬੁੱਕ ਔਰ YouTube ਚੈਨਲਾਂ ਦੇ ਉੱਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾ ਸਕਦਾ, ਜਿਹਨੂੰ ਤੁਸੀਂ ਪੂਰੀ ਦੁਨੀਆ ਦੇ ਵਿੱਚ ਸੁਣਨ ਦੇ ਨਾਲ ਵੇਖ ਵੀ ਸਕਦੇ ਹੋ। ਸੋ ਸਾਨੂੰ ਇਹ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਆਪਣੇ ਇਹਨਾਂ ਸਭ ਪਲੇਟਫਾਰਮਸ ਦੇ ਉੱਤੇ ਸੱਦਾ ਦਿੰਦਿਆਂ ਹੋਇਆਂ, ਔਰ ਨਾਲ ਹੀ ਅਸੀਂ ਤੁਹਾਨੂੰ ਸੱਦਾ ਦਾਂਗੇ ਕਿ ਅੱਜ ਵੀ ਆਓ ਕੋਈ ਸੋਹਣੀ ਜਿਹੀ ਗਜ਼ਲ, ਕੋਈ ਨਜ਼ਮ, ਕੋਈ ਢੋਲਾ, ਕੋਈ ਟੱਪਾ, ਕੋਈ ਮਾਹੀਆ, ਕੋਈ ਗੀਤ, ਕੋਈ ਰਚਨਾ ਲੈ ਕੇ ਔਰ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣੋ। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲੇ ਮੈਂ ਦੱਸ ਦੇਵਾਂ ਕਿ ਸਾਡੇ ਉਹ ਸਭ ਸੁਣਨ ਵਾਲੇ ਜਿਹੜੇ ਅਮਰੀਕਾ ਔਰ ਕੈਨੇਡਾ ਤੋਂ ਬਾਹਰੋਂ ਕਾਲ ਕਰਨਗੇ ਉਹ ਪਹਿਲਾਂ +1 ਫਿਰ ਉਸ ਤੋਂ ਬਾਅਦ 408 272 5200 4082725200 ਡਾਇਲ ਕਰਨਗੇ ਔਰ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਨਗੇ, ਜਦਕਿ ਉਹ ਜਿਹੜੇ ਅਮਰੀਕਾ ਔਰ ਕੈਨੇਡਾ 'ਚ ਸਾਨੂੰ ਸੁਣ ਰਹੇ ਨੇ ਉਹ ਸਿੱਧਾ 408 272 5200 4082725200 ਡਾਇਲ ਕਰਕੇ ਇਸ ਪ੍ਰੋਗਰਾਮ 'ਚ ਸਾਂਝ ਬਣਾ ਸਕਦੇ ਨੇ। ਆਓ ਆਪਣੀ ਪੁਰਾਣੀ ਯਾਦ ਨੂੰ ਸਜਰਿਆਂ ਕਰੋ। ਕੋਈ ਸ਼ੈ, ਕੋਈ ਗਜ਼ਲ, ਕੋਈ ਨਜ਼ਮ, ਕੋਈ ਰਚਨਾ ਜਿਹੜੀ ਚੇਤੇ ਹੈ, ਜਿਹੜੀ ਪੜ੍ਹਦੇ ਜੇ ਤੇ ਬੜੀ ਵਾਹ ਹੁੰਦੀ ਹੈ, ਤੇ ਇਹ ਮੌਕਾ ਹੈ ਕਿ ਆ ਕੇ ਸਾਡੇ ਸਾਰਿਆਂ ਦੇ ਨਾਲ ਉਹ ਸਾਂਝੀ ਕਰੋ ਔਰ ਦਾਦ ਆ ਜਿਹੜੀ ਉਹ ਸਮੇਟੋ। ਗੱਲ ਹੋਈ ਜਦੋਂ ਦਾਦ ਦੀ, ਤੇ ਇੱਥੇ ਹੀ ਮੈਂ ਆਪ ਸਭ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਕਮੈਂਟ ਜ਼ਰੂਰ ਕਰਨਾ, ਖਾਸ ਕਰ ਜਿਹੜੇ ਸਾਡੇ ਫੇਸਬੁੱਕ ਔਰ YouTube ਦੇ ਦਰਸ਼ਕ ਨੇ। ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਸਾਡੇ ਸਹਿਯੋਗੀ ਦੀ ਸ਼ੈ ਤੁਹਾਨੂੰ ਪਸੰਦ ਆਈ ਹੈ, ਜਿਹਦੀ ਤਾਰੀਫ ਕੀਤੀ ਹੈ, ਲਾਈਨ ਛੱਡਣ ਤੋਂ ਪਹਿਲਾਂ ਤੁਹਾਡੇ ਇਹ ਜਿਹੜੇ ਤਾਰੀਫੀ ਬੋਲ ਨੇ, ਇਹ ਤੁਹਾਡਾ ਕਮੈਂਟ ਆ ਜਿਹੜਾ, ਇਹ ਅਸੀਂ ਉਹਨਾਂ ਤੱਕ ਪਹੁੰਚਦਾ ਕਰੀਏ। ਲਿਖਾਰੀ ਕੋਲ ਹੁੰਦਾ ਕੀ ਹੈ, ਤੁਹਾਡੀ ਦਾਦ ਹੀ ਉਹਦੀ ਦੌਲਤ ਹੁੰਦੀ ਹੈ, ਦਾਦ ਨਹੀਂ, ਇਹ ਦੌਲਤ ਹੁੰਦੀ ਹੈ। ਸੋ ਇਹ ਜ਼ਰੂਰ, ਇਹਦਾ ਤੇ ਮੁੱਲ ਨਹੀਂ ਲੱਗਣਾ, ਕੁਛ ਘਟਣਾ ਨਹੀਂ ਗਾ ਤੁਹਾਡਾ, ਸਿਰਫ ਇੱਕ ਚੰਗੀ ਸ਼ੈ ਦੀ ਸਲਾਹਣਾ, ਇੱਕ ਤਾਰੀਫ ਦਾ ਬੋਲ ਹੈ ਜਿਹੜਾ ਤੁਸੀਂ ਉਹਨਾਂ ਤੱਕ ਅਪਣਾਉਣਾ ਹੈ। ਸੋ ਬਹੁਤ ਸਾਰੇ ਸਾਡੇ ਸਹਿਯੋਗੀ ਨੇ ਜਿਹੜੇ ਉਹ YouTube ਰਾਹੀਂ ਸਾਨੂੰ ਜੁੜ ਚੁੱਕੇ ਨੇ, ਬਹੁਤ ਸਾਰੇ ਫੇਸਬੁੱਕ ਰਾਹੀਂ ਜੁੜ ਚੁੱਕੇ ਨੇ। ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ, ਜੀ ਆਇਆਂ ਨੂੰ ਕਹਿੰਦੇ ਆ। ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵੱਲ ਚੱਲਨੇ ਆ। ਪੰਜਾਬੀ ਸੀਨੀਅਰਸ ਨੇ ਜਿਹੜੇ, ਉਹਨਾਂ ਨੇ ਜੀ ਸਤਿ ਸ੍ਰੀ ਅਕਾਲ ਬੁਲਾ ਲਿਆ, ਫੇਸਬੁੱਕ ਰਾਹੀਂ ਆ ਕੇ ਸਾਂਝ ਬਣਾ ਲਈ। ਬਹੁਤ ਧੰਨਵਾਦ, ਸਾਡੇ ਨਾਲ ਜੁੜੇ ਰਿਹਾ ਜੇ, ਕਿਉਂਕਿ ਤੁਹਾਡਾ ਜੁੜੇ ਰਹਿਣਾ ਹੀ ਮੈਨੂੰ ਇੱਕ ਐਨਰਜੀ ਦੇ ਰੱਖੇਗਾ। ਪ੍ਰੋਗਰਾਮ ਦੇ ਜੀ ਰੂਏ ਰਵਾਂ ਪ੍ਰੋਗਰਾਮ ਦੇ ਬਾਨੀ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਜਿਹੜੇ ਕਿ ਪ੍ਰੋਗਰਾਮ ਦੇ ਡਿਸਿਪਲਿਨ ਮੁਤਾਬਿਕ ਅਸੀਂ ਉਹਨਾਂ ਨਾਲ ਜਾਵਾਂਗੇ, ਫਿਰ ਉਹਨਾਂ ਦੀ ਇਜਾਜ਼ਤ ਤੋਂ ਬਾਅਦ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਤੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਪਹਿਲਾਂ ਤਾਂ ਜੀ ਆਇਆਂ ਨੂੰ ਸਵਾਗਤ ਔਰ ਸਤਿ ਸ੍ਰੀ ਅਕਾਲ, ਗੋਡੇ ਹੱਥ ਲਾਉਣਾ ਆ। ਜੀ ਆਇਆਂ ਨੂੰ ਅੱਜ ਦੇ ਇਸ ਪ੍ਰੋਗਰਾਮ ਕਵੀ ਦਰਬਾਰ 'ਚ ਜੀ। ਬਹੁਤ ਬਹੁਤ ਸ਼ੁਕਰੀਆ ਮਲੀ ਸਾਹਿਬ, ਆਪ ਜੀ ਨੂੰ ਤੇ ਸਾਰੇ ਸਹਿਯੋਗੀਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਸਾਹਿਬ ਵੱਲੋਂ ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ। ਔਰ ਹੁਣ ਮੈਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੀ ਬੇਨਤੀ ਕਰਨਾ ਚਾਹੁੰਦਾ ਜੀ। ਜ਼ਰੂਰ ਜੀ ਜ਼ਰੂਰ। ਸਰੋਤਿਓ, 6 ਵਜੇ ਤੱਕ ਤੁਹਾਡਾ ਸਾਡਾ ਰਲ ਬਹਿਣਵਾ ਸਾਥ ਹੈ ਕੈਲੀਫੋਰਨੀਆ ਦੇ ਵੇਲੇ ਮੌਜੂਦ ਇਸ ਪ੍ਰੋਗਰਾਮ ਦੇ ਵਿੱਚ। 408 272 5200 4082725200 ਇਹ ਉਹ ਨੰਬਰ ਹੈ ਜਿਹਦੇ ਬਾਰੇ ਅਸੀਂ ਦਾਅਵਾ ਕਰਨੇ ਆ ਕਿ ਪੰਜਾਬੀਆਂ ਵੱਲੋਂ ਕੈਲੀਫੋਰਨੀਆ ਦਾ ਸਭ ਤੋਂ ਬਹੁਤਾ ਡਾਇਲ ਕੀਤਾ ਜਾਣ ਵਾਲਾ ਨੰਬਰ ਹੈ। ਸੋ ਇਹ ਨੰਬਰ ਡਾਇਲ ਕਰਨਾ, ਸਾਂਝ ਬਣਾਉਣਾ, ਆ ਕੇ ਪ੍ਰੋਗਰਾਮ 'ਚ ਰੌਣਕ ਲਾਣਾ। ਜਿੱਦਾਂ ਕਿ ਮੋਹਨ ਲਾਲ ਜੀ ਨੇ YouTube ਰਾਹੀਂ ਨਾ ਸਿਰਫ ਮੈਸੇਜ ਕੀਤਾ ਬਲਕਿ ਈਦ ਮੁਬਾਰਕ ਵੀ ਕਹਿਤੀ ਹੈ ਜੀ। ਈਦ ਦਾ ਦੂਜਾ ਦਿਨ ਹੈ, ਖੈਰ ਮੁਬਾਰਕ ਮੋਹਨ ਲਾਲ ਜੀ, ਬਹੁਤ ਧੰਨਵਾਦ ਆਪ ਜੀ ਦਾ। ਤੇ ਪ੍ਰੋਫੈਸਰ ਸਾਹਿਬ, ਮੈਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਸਤੇ ਆਪ ਜੀ ਦੀ ਇਜਾਜ਼ਤ ਚਾਹੁੰਦਾ। ਜ਼ਰੂਰ ਜੀ ਮਲਈ ਸਾਹਿਬ, ਜ਼ਰੂਰ ਜੀ। ਬਹੁਤ ਧੰਨਵਾਦ ਤੁਹਾਡਾ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਲੋ ਜੀ, ਹੁਣ ਬਾਕਾਇਦਾ ਇਜਾਜ਼ਤ ਵੀ ਲੱਭ ਗਈ ਹੈ ਸਾਡੇ ਸਟੂਡੀਓਜ਼ ਦੇ, ਸਾਡੇ ਦਿਲ ਦੇ, ਸਾਡੀਆਂ ਅੱਖਾਂ ਦੇ, ਸਾਡੀਆਂ ਬਾਹਾਂ ਦੇ, ਸਾਡੀਆਂ ਇਹ ਟੈਲੀਫੋਨ ਲਾਈਨਾਂ ਦੇ ਸਾਰੇ ਰਾਬਤੇ ਪੁੱਲ ਨੇ ਜਿਹੜੇ ਉਹ ਖੁੱਲੇ ਨੇ ਔਰ ਆਪ ਸਭ ਨੂੰ ਜੀ ਆਇਆਂ ਨੂੰ ਆਖਣਗੇ। ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵਾਲੇ ਪਾਸੇ ਚੱਲਨੇ ਪ੍ਰੋਫੈਸਰ ਸਾਹਿਬ ਦੀ ਇਜਾਜ਼ਤ ਦੇ ਨਾਲ। ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਪਹਿਲੇ ਸਹਿਯੋਗੀ ਨੇ ਜੀ ਗੁਰਮੀਤ ਸਿੰਘ ਬਰਨੀ ਜੀ। ਗੁਰਮੀਤ ਸਿੰਘ ਬਰਨੀ ਜੀ, ਮੇਰੇ ਵੱਲੋਂ ਜੀ ਆਇਆਂ ਨੂੰ ਸਵਾਗਤ ਆਪ ਜੀ ਦਾ। ਔਰ ਅੱਜ ਦੇ ਇਸ ਪ੍ਰੋਗਰਾਮ 'ਚ ਆਪ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ, ਪ੍ਰੋਫੈਸਰ ਸਾਹਿਬ ਬੇਨਤੀ ਹੈ ਕਿ ਗੁਰਮੀਤ ਸਿੰਘ ਬਰਨੀ ਹੋਣਾ ਨੂੰ ਅੱਜ ਕੁਝ ਸੁਣਾਉਣ ਦਾ ਮੌਕਾ ਦਵੋ, ਇਜ਼ਹਾਰ ਦਾ ਮੌਕਾ ਦਿਓ। ਗੁਰਮੀਤ ਸਿੰਘ ਕਵੀ ਦਰਬਾਰ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਜੀ ਗੁਰਮੀਤ ਸਿੰਘ ਜੀ। ਮੈਂ ਸਟਾਰਟ ਕਰਾਂ ਜੀ। ਮੈਂ ਇੱਕ ਹੀਰ ਵਾਰਿਸ ਸ਼ਾਹ ਦੀ ਪੇਸ਼ ਕਰ ਰਿਹਾ ਜੀ। ਇਰਸ਼ਾਦ ਜੀ। ਵੈਸੇ ਤਾਂ ਵਾਰਿਸ ਸ਼ਾਹ ਨੇ ਬਹੁਤ ਬੜਾ ਸਾਰਾ ਕਿੱਸਾ ਇਹਦਾ ਪੂਰਾ ਕੰਪਲੀਟ ਕਰਕੇ ਦਿੱਤਾ, ਲੇਕਿਨ ਮੈਂ ਉਸ ਦੇ ਵਿੱਚੋਂ ਉਸ ਇੱਕ ਛੋਟੇ ਜਿਹਾ ਹੀ ਸੁਣਾ ਰਿਹਾ ਜੀ।
ਜੀ ਇਰਸ਼ਾਦ ਜੀ। ਉਦੋਂ ਦਾ ਵਾਕਿਆ ਹੈ ਜਦੋਂ ਹੀਰ ਡੋਲੀ ਚੜ੍ਹਦੀ ਹੈ ਤੇ ਆਪਣੇ ਬਾਬਲ ਅੱਗੇ ਫਰਿਆਦ ਕਰਦੀ ਹੈ। ਉਸ ਸਮੇਂ ਜਦੋਂ ਹੀਰ ਝਾਂਗ ਸਿਆਲ ਨੂੰ ਛੱਡ ਕੇ ਖੇੜਿਆਂ ਨੂੰ ਜਾਂਦੀ ਹੈ। ਜੀ ਵਾਹ ਵਾਹ। ਕਪੇਸ਼ ਹੈ। ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ ਆਹਾ। ਤੇ ਮੈਨੂੰ ਲੈ ਚੱਲੇ ਬਾਬਲਾ ਲੈ ਚੱਲੇ ਵੇ ਅੱਗੇ ਰੱਖ ਮੈਂ ਬਾਬਲਾ ਹੀਰ ਆਖੇ ਤੇ ਡੋਲੀ ਕੱਕ ਕਹਾਰਨੀ ਲੈ ਚੱਲੇ ਵੇ। ਵਾਹ ਜੀ ਵਾਹ। ਮੇਰਾ ਆਖਿਆ ਕਦੇ ਨਾ ਮੋੜਦਾ ਆਹਾ। ਉਸਨੇ ਬਾਬਲ ਕਿੱਥੇ ਗਏ ਚੱਲੇ ਵੇ ਤੇਰੀ ਛਤਰੀ ਸ਼ਾਮੇ ਬਾਬਲ ਰੁੱਖ ਵਾਂਗੂ ਤੇ ਘੜੀ ਵਾਂਗ ਮੁਸਾਫਰਾਂ ਬਹਿ ਚੱਲੇ ਵੇ। ਵਾਹ। ਦਿਨ ਚਾਰ ਨਾ ਰੱਜ ਆਰਾਮ ਪਾਇਆ ਆਹਾ। ਦਿਨ ਚਾਰ ਨਾ ਰੱਜ ਆਰਾਮ ਪਾਇਆ ਦੁੱਖ ਦਰਦ ਮੁਸੀਬਤਾਂ ਸਹਿ ਚੱਲੇ ਵੇ ਸਾਨੂੰ ਬੋਲਿਆ ਚਾਲਿਆ ਮਾਫ ਕਰਨਾ ਤੇ 5 ਰੋਜ਼ ਤੇਰੇ ਘਰ ਰਹਿ ਚੱਲੇ ਵੇ। ਵਾਹ ਜੀ ਵਾਹ। ਵਾਹ ਜੀ ਵਾਹ। ਜਿਹੜੇ ਨਾਲ ਖਿਆਲ ਉਸਾਰਦੀ ਸੈਂ ਆਹਾ। ਖਾਨੇ ਸਭ ਉਮੀਦ ਦੇ ਤੈ ਚੱਲੇ ਵੇ ਲੈ ਵੇ ਰਾਂਝਿਆ ਰੱਬ ਨੂੰ ਸੌਂਪਿਓ ਤੂੰ ਤੇ ਅਸੀਂ ਜ਼ਾਲਮਾਂ ਦੇ ਬਸ ਪੈ ਚੱਲੇ ਵੇ। ਵਾਹ ਵਾਹ। ਵਾਹ ਵਾਹ। ਇੱਕ ਕੜੀ ਨਾ ਤੁਧ ਤੋਂ ਨਿਖੜੀ ਸਾਂ ਤੇ ਪਈਆਂ ਲੰਮੀਆਂ ਏ ਜੁਦਾਈਆਂ ਬੇ ਫੁੱਲ ਦਾਲ ਦੇ ਨਾਲ ਸੁਹਾਮਦੀ ਸਾਂ ਤੇ ਕੁੱਟੀ ਗੁੱਛਿਓਂ ਕਲੀ ਕੁਮਲਾਈਆਂ ਵੇ। ਵਾਹ ਜੀ ਵਾਹ। ਵਾਹ ਜੀ ਵਾਹ। ਮੈਨੂੰ ਹੋਰ ਉਮੀਦ ਸੀ ਹੋਰ ਹੋਈ ਤੇ ਰੱਬ ਕੀਤੀਆਂ ਬੇ ਪਰਵਾਈਆਂ ਵੇ ਡਾਡੇ ਰੱਬ ਵਿਛੋੜ ਕੇ ਸੱਜਣਾ ਤੋਂ ਸਭ ਬੈਰੀਆਂ ਦੁੱਤੀਆਂ ਬਸ ਵੈਰੀਆਂ ਦੁੱਤੀਆਂ ਲਾਈਆਂ ਵੇ। ਆਹਾ। ਲਾਸਟ ਹੁੰਦਾ ਜੀ। ਜੀ ਜੀ ਇਰਸ਼ਾਦ ਜੀ। ਅਸੀਂ ਜ਼ਾਲਮ ਚਾਰੇ ਕੰਨੀਆਂ ਮੇਰੀਆਂ ਵੇਖ ਖਾਲੀ ਤੇ ਅਸੀਂ ਨਾਲ ਨਹੀਂਓ ਕੁਝ ਲੈ ਚੱਲੇ ਵੇ। ਆਹਾ। ਕੂੜੀ ਦੁਨੀਆ ਤੇ ਕੂੜ ਗਮਾਨ ਕੂੜਾ ਤੇ ਬਾਰਸ ਸ਼ਾਹੂਰੀ ਸੱਚ ਕਹਿ ਚੱਲੇ ਵੇ। ਬਾਰਸ ਸ਼ਾਹੂਣੀ ਸੱਚ ਕਹਿ ਚੱਲੇ ਵੇ। ਥੈਂਕ ਯੂ ਜੀ। ਵਾਹ ਵਾਹ। ਗੁਰਮੀਤ ਜੀ ਸਾਡੇ ਨਾਲ ਰਿਹਾ ਜੀ। ਮਨੀ ਸਾਹਿਬ ਬੋਣੀ ਬਹੁਤ ਸੋਹਣੀ ਕੀਤੀ ਹੈ। ਮੈਂ ਕਹਿਣ ਡਿਆ ਮੈਂ ਪ੍ਰੋਫੈਸਰ ਸਾਹਿਬ ਅੱਖਾਂ ਬੰਦ ਕਰਕੇ ਇੱਕ ਵਾਰਾਂ ਆਪਣੇ ਕਾਲਜ ਦੀ ਬੱਸ ਤੇ ਬਹਿ ਕੇ ਜੰਡਿਆਲੇ ਸ਼ੇਰ ਖਾਨ ਅਪੜ ਗਿਆ। ਵਾਰਿਸ ਸ਼ਾਹ ਦੇ ਮਜ਼ਾਰ ਤੇ ਬਾਹਰ ਬੋਰਡ ਥੱਲੇ ਬਹਿ ਕੇ ਅੱਖਾਂ ਬੰਦ ਕਰਕੇ ਮੈਨੂੰ ਉਹੀ ਨਜ਼ਾਰਾ ਆਉਣ ਡਿਆ ਕਿ ਜੁਮੇਰਾਤ ਦਾ ਦਿਨ ਔਰ ਸਾਰੇ ਆਪੋ ਆਪਣੀ ਚੌਂਕੀ ਭਰ ਰਹੇ ਨੇ। ਗੁਰਮੀਤ ਹੋਣਾ ਨੇ ਕਮਾਲ ਸਮਾਂ ਬੰਦ ਦਿੱਤਾ। ਗੁਰਮੀਤ ਜੀ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਸੀਂ ਬਹੁਤ ਜਾਨਦਾਰ ਕਰ ਦਿੱਤੀ ਪਰ ਅਸੀਂ ਆਉਣ ਵਾਲੇ ਸਮੇਂ 'ਚ ਵੀ ਤੁਹਾਡੀ ਉਡੀਕ 'ਚ ਰਹਿਣਾ। ਮੇਰੇ ਵੱਲੋਂ ਜਿਹਨੂੰ ਕਹਿੰਦੇ ਨੇ ਕਿ ਕਮੈਂਟ ਤੇ ਆਉਂਦਿਆਂ ਹੋਣਾ ਮੇਰੇ ਇਹ ਜਿਹੜੇ ਵਿਚਾਰ ਨੇ ਇਹਨਾਂ ਨੂੰ ਕਬੂਲ ਕਰਿਆ ਜੀ। ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਮੈਨੂੰ ਮੌਕਾ ਦੇਣ ਦਾ। ਮੈਂ ਫਸਟ ਟਾਈਮ ਇੱਥੇ ਮੈਨੂੰ ਪਤਾ ਲੱਗਾ ਸੀਗਾ ਮੈਂ ਇੱਥੇ ਸਨਸੈਟ ਨਾ ਆਦਮ ਇੱਥੇ ਵੈਨਕੂਵਰ ਮੈਂ ਰਿਚਮੰਡ ਦੇ ਵਿੱਚ ਰਹਿਣਾ। ਵੈਨਕੂਵਰ ਉੱਥੇ ਜਾਂਦਾ ਹੁੰਦਾ
ਤੇ ਉੱਥੋਂ ਮੈਨੂੰ ਪਤਾ ਲੱਗਾ ਤੁਹਾਡਾ ਤੇ ਮੈਂ ਦੇਖਿਆ, ਮੈਂ ਕਿਹਾ ਤੁਸੀਂ try ਜੀ ਕਰਕੇ ਪੱਕੇ, ਦੇਖੀਏ। ਅਸੀਂ ਤੁਹਾਨੂੰ ਆਪਣੇ ਪੱਕੇ ਜੀ ਮੰਨ ਲਿਆ, ਪਰ ਹੁਣ ਤੁਸੀਂ ਜਿਹੜੀ ਹਾਜ਼ਰੀ ਹੈ ਨਾ ਇਹ ਪੱਕੀ ਹਾਂਜੀ। ਕਰਦੇ ਰਹਿਣਾ ਆ ਹਰ ਸੈਟਰਡੇ ਨੂੰ ਇਸ ਵੇਲੇ ਆ ਕੇ। ਤੇ ਮੈਂ ਕਹਿੰਦੇ ਆ ਕਿ ਪ੍ਰੋਗਰਾਮ 'ਚ ਇਸ ਸੁਰ ਦੇ ਰਸ ਜਿਹੜੇ ਘੁਲ ਜਾਇਆ ਕਰੋ, ਤੇ ਅਸੀਂ ਧੰਨਭਾਗੀ ਤੁਹਾਡੇ। ਥੈਂਕ ਯੂ ਜੀ, ਬਹੁਤ 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 ਧੰਨਵਾਦ। ਮੈਂ ਕਹਿੰਦੇ ਪ੍ਰੋਫੈਸਰ ਸਾਹਿਬ ਕਮਾਲ ਕਰ ਦਿੱਤਾ ਗੁਰਮੀਤ ਸਿੰਘ ਬਰਨੀ ਹੋਣਾ ਨੇ, ਔਰ ਬਹੁਤ ਸ਼ਾਨਦਾਰ ਪੇਸ਼ਕਾਰੀ। ਇਹ ਇੱਕ ਵਾਰ ਰੂਹ ਰਾਜ਼ੀ ਕਰਤੀ ਜੀ ਜੀ। ਔਰ ਉਸ ਅਸਲ ਲਹਿ ਦੇ ਨਾਲ ਇਹਨਾਂ ਨੇ ਗਾਇਆ ਜਿਹੜੀ ਹੀਰ ਦੀ ਹੈ ਆ। ਅੱਗੇ ਵਧਾਂਗੇ ਜੀ, ਅੱਗੇ ਵੱਧ ਕੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਕੈਪਟਨ ਸੈਣੀ ਜੀ। ਕੈਪਟਨ ਸੈਣੀ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਤੁਹਾਡਾ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਕੈਪਟਨ ਸੈਣੀ ਹੋਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਕਬੀਰਵਾਲ ਜੀ ਆਇਆਂ ਸੈਣੀ ਸਾਹਿਬ। ਬਹੁਤ ਬਹੁਤ ਮਿਹਰਬਾਨੀ ਮਲੀ ਸਾਹਿਬ, ਕਮਲ ਸਾਹਿਬ, ਸਾਰੇ ਸਰੋਤਿਆਂ ਨੂੰ, ਤੇ ਖਾਸ ਕਰਕੇ ਆਪਣੇ ਮੋਹਨ ਲਾਲ ਭਾਜੀ ਜਿਹੜੇ ਕਿ ਵਾਕਈ ਕਲਾਕਾਰਾਂ ਦੇ ਲਫ਼ਜ਼ਾਂ ਨੂੰ ਬਹੁਤ ਅੱਛੀ ਤਰ੍ਹਾਂ ਪਛਾਣਦੇ ਸਮਝਦੇ ਨੇ ਤੇ ਤਾਰੀਖ ਦੇ ਪੁਲ ਬੰਨ ਦਿੰਦੇ ਨੇ, ਹਲਾਸ਼ੇਰੀ ਦਿੰਦੇ ਨੇ ਜੀ। ਸਹੀ ਕਦਰਦਾਨ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਮੇਰੀ ਮਲੀ ਸਾਹਿਬ ਕਵਿਤਾ ਅਰਜ਼ ਹੈਗੀ ਹੈ ਜੀ, ਕੈਦੀ। ਇਰਸ਼ਾਦ ਜੀ, ਇਰਸ਼ਾਦ, ਕੀ ਬਾਤ ਹੈ। ਅਰਜ਼ ਕੀਤਾ ਜੀ ਕਿ ਕਿਸ ਕਲਮ ਨਾਲ ਲਿਖਾਂ ਤਾਰੀਫ ਤੇਰੀ। ਵਾਹ 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 ਵਾਹ। ਕਿ ਕਿਸ ਕਲਮ ਨਾਲ ਲਿਖਾਂ ਤਾਰੀਫ ਤੇਰੀ, ਤੇਰੇ ਹੁਸਨ ਦਾ ਜਦੋਂ ਦੀਦਾਰ ਕੀਤਾ। ਸੋਹਣਾ ਸੋਹਣਾ ਮੁਖ ਸੀ ਜਾਂ ਅਰਸ਼ੋਂ ਸੀ ਚੰਦ ਟੱਠਾ, ਆ ਕੇ ਧਰਤੀ ਨਾਲ ਜਿਹਨੇ ਪਿਆਰ ਕੀਤਾ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤਾਂ। ਕਿ ਕਿਸ ਕਲਮ ਨਾਲ ਲਿਖਾਂ ਤਾਰੀਫ ਤੇਰੀ, ਤੇਰੇ ਹੁਸਨ ਦਾ ਜਦੋਂ ਦੀਦਾਰ ਕੀਤਾ। ਸੋਹਣਾ ਮੁਖ ਸੀ ਜਾਂ ਅਰਸ਼ੋਂ ਸੀ ਚੰਦ ਟੱਠਾ, ਆ ਕੇ ਧਰਤੀ ਨਾਲ ਜਿਹਨੇ ਪਿਆਰ ਕੀਤਾ। ਕਹਿੰਦਾ ਜੇ ਤੈਨੂੰ ਫੁੱਲ ਗੁਲਾਬ ਦਾ ਕਹਿ ਦੇਵਾਂ, ਉਹ ਜਿਹੜੇ ਚਮਨ ਨੂੰ ਤੂੰ ਗੁਲਜ਼ਾਰ ਕੀਤਾ। ਬੱਲੇ ਬੱਲੇ, ਕੀ ਬਾਤਾਂ। ਕਿ ਜੇ ਤੈਨੂੰ ਫੁੱਲ ਗੁਲਾਬ ਦਾ ਕਹਿ ਦੇਵਾਂ, ਉਹ ਜਿਹੜੇ ਚਮਨ ਨੂੰ ਤੂੰ ਗੁਲਜ਼ਾਰ ਕੀਤਾ। ਜੰਜੀਰਾਂ ਮਹਿਕਦੀਆਂ ਚੁਫੇਰੇ ਸਨ ਛਾ ਗਈਆਂ, ਤੇ ਲੱਖਾਂ ਭੌਰਿਆਂ ਨੂੰ ਤੂੰ ਬੇਜ਼ਾਰ ਕੀਤਾ। ਬੱਲੇ 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 ਬੱਲੇ, ਕੀ ਕਹਿਣੇ। ਕਿ ਜੰਜੀਰਾਂ ਮਹਿਕਦੀਆਂ ਚੁਫੇਰੇ ਸਨ ਛਾ ਗਈਆਂ, ਤੇ ਲੱਖਾਂ ਭੌਰਿਆਂ ਨੂੰ ਤੂੰ ਬੇਜ਼ਾਰ ਕੀਤਾ। ਕਹਿੰਦਾ ਕਿ ਕੈਦੀ ਆਣ ਭੌਰੇ ਲੱਖਾਂ ਹੋਣ ਲੱਗੇ, ਤੂੰ ਪੱਤ ਝੜ ਨੂੰ ਸੀ ਜਦੋਂ ਬਹਾਰ ਕੀਤਾ। ਕੀ ਕਹਿਣੇ। ਕਿ ਕੈਦੀ ਆਣ ਭੌਰੇ ਲੱਖਾਂ ਹੋਣ ਲੱਗੇ, ਤੂੰ ਪੱਤ ਝੜ ਨੂੰ ਸੀ ਜਦੋਂ ਬਹਾਰ ਕੀਤਾ। ਕਿ ਕਹਿੰਦਾ ਕੈਦੀ ਮੈਂ ਵੀ ਹੋ ਗਿਆ ਬਣ ਭੌਰਾ, ਤੇ ਜਿਹਨੂੰ ਹੁਸਨ ਤੇਰੇ ਨੇ ਖੁਮਾਰ ਕੀਤਾ। ਬੱਲੇ ਬੱਲੇ, ਹੁਸਨ ਤੇਰੇ ਕਿਆ ਕਹਿਣਾ। ਵਰਦ ਕੀਤਾ ਜੀ ਕਿ ਤੇਰੇ ਨੈਣ ਨੇ ਜਾਣੇ ਤੀਰ ਤਿੱਖੇ। ਕਿ ਤੇਰੇ ਨੈਣ ਨੇ ਜਾਣੇ ਤੀਰ ਤਿੱਖੇ, ਜਾਂ ਇਹਨਾਂ ਵਿੱਚ ਛਲਕਦੀ ਮਸਤੀ ਸ਼ਰਾਬ ਦੀ। ਵਾਹ ਬਈ ਵਾਹ, ਵਾਹ ਬਈ ਵਾਹ। ਕਿ ਤੇਰੇ ਨੈਣ ਨੇ ਜਾਣੇ ਤੀਰ ਤਿੱਖੇ, ਜਾਂ ਇਹਨਾਂ ਵਿੱਚ ਛਲਕਦੀ ਮਸਤੀ ਸ਼ਰਾਬ ਦੀ ਏ। ਕਿ ਗੱਲਾਂ ਗੋਰੀਆਂ ਜਾਣੇ ਖੀਰ ਫਿਰਨੀ, ਜਾਂ ਖਰੇ ਭਰੀ ਹੋਈ ਪਲੇਟ ਕਬਾਬ ਦੀ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤ ਹੈ। ਕਿ ਗੱਲਾਂ ਗੋਰੀਆਂ ਜਾਣੇ ਖੀਰ ਫਿਰਨੀ, ਜਾਂ ਖਰੇ ਭਰੀ ਹੋਈ ਪਲੇਟ ਕਬਾਬ ਦੀ ਏ। ਚਿੱਟੇ ਦੰਦ ਨੇ ਜਾਂ ਫਿਰ ਹਨ ਮੋਤੀ, ਜਾਂ ਕੋਈ ਖਿੜੀ ਹੋਈ ਕਲੀ ਸ਼ਬਾਬ ਦੀ। ਬੱਲੇ 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 ਬੱਲੇ, ਕੀ ਬਾਤ ਹੈ। ਇਹ ਚਿੱਟੇ ਦੰਦ ਨੇ ਜਾਂ ਫਿਰ ਹਨ ਮੋਤੀ, ਜਾਂ ਕੋਈ ਖਿੜੀ ਹੋਈ ਕਲੀ ਸ਼ਬਾਬ ਦੀ ਏ। ਜ਼ੁਲਫ ਕਾਲੀ ਨਹੀਂ, ਕਹਿੰਦਾ ਇਹ ਹੈ ਮਸਤ ਸਪਣੀ। ਕਿ ਜ਼ੁਲਫ ਕਾਲੀ ਨਹੀਂ, ਇਹ ਹੈ ਮਸਤ ਸਪਣੀ, ਜਾਂ ਫਿਰ ਘੱਟ ਕਾਲੀ ਬੇਹਿਸਾਬ ਦੀ। ਬੱਲੇ 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 ਬੱਲੇ। ਕਿ ਜ਼ੁਲਫ ਕਾਲੀ ਨਹੀਂ, ਇਹ ਮਸਤ ਸਪਣੀ, ਜਾਂ ਫਿਰ ਘੱਟ ਕਾਲੀ ਬੇਹਿਸਾਬ ਦੀ ਏ। ਲੱਕ ਪਤਲਾ ਤੇ ਤੋਰ ਪੰਜਾਬਣ ਦੀ, ਸੋਹਣੀ ਸੂਰਤ ਵੀ ਲਾਜਵਾਬ ਦੀ। ਬੱਲੇ 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 ਬੱਲੇ, ਕੀ ਬਾਤ ਹੈ, ਕੀ ਬਾਤ ਹੈ ਸੈਣੀ ਸਾਹਿਬ। ਲੱਕ ਪਤਲਾ ਤੇ ਤੋਰ ਪੰਜਾਬਣ ਦੀ, ਸੋਹਣੀ ਸੂਰਤ ਵੀ ਲਾਜਵਾਬ ਦੀ ਏ। ਕੁੰਡ ਕੱਢ ਕੇ ਦੂਰੋਂ ਤੂੰ ਇੰਜ ਤੱਕੇ, ਜਿਵੇਂ ਬੇਗਮ ਕਿਸੇ ਨੂੰ ਆਪ। ਵਾਹ ਬਈ ਵਾਹ, ਕੀ ਮਿਸਾਲ ਹੈ, ਕੀ ਅਲਾਮਤ ਹੈ। ਮਿਹਰਬਾਨੀ ਮਲੀ ਸਾਹਿਬ। ਕਿ ਕੁੰਡ ਚੱਕ ਕੇ ਦੂਰੋਂ ਤੂੰ ਇੰਜ ਤੱਕੇ, ਜਿਵੇਂ ਬੇਗਮ ਕਿਸੇ ਨਵਾਬ ਦੀ ਏ। ਕਹਿੰਦਾ ਕਿ ਤੇਰੀ ਅਦਾ ਜੋ ਕਾਤਲ ਆਖਦੇ ਨੇ, ਜਾਂਦੇ ਰਾਹੀਆਂ ਨੂੰ ਘੇਰ ਕੇ ਮਾਰਦੀ। ਓਏ ਹੋਏ ਹੋਏ ਹੋਏ, ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਿਆਨ ਹੈ। ਤੇ ਆਖਰੀ ਬੰਦਾ ਜੀ ਕਿ ਤੇਰੀ ਅਦਾ ਜੋ ਕਾਤਲ ਆਖਦੇ ਨੇ, ਜਾਂਦੇ ਰਾਹੀਆਂ ਨੂੰ ਘੇਰ ਕੇ ਮਾਰਦੀ ਏ। ਕਹਿੰਦਾ ਕਿ ਹੁਣ ਕੈਦੀ ਅਮਰ ਹਾਂ ਮੈਂ ਤੇਰਾ, ਦੇਣੀ ਸਜ਼ਾ ਜੋ ਮਰਜ਼ੀ ਜਨਾਬ ਦੀ ਏ। ਦੇਣੀ ਸਜ਼ਾ ਜੋ ਮਰਜ਼ੀ ਜਨਾਬ।
ਆਏ ਹਾਏ ਹਾਏ ਆਏ ਹਾਏ ਸ਼ਾਨਦਾਰ। ਮੈਂ ਕਿਹਾ ਕੈਪਟਨ ਸਾਹਿਬ ਸ਼ਾਨਦਾਰ। ਮਿਹਰਬਾਨੀ ਮਲਿਕ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਮੈਂ ਕਹਿੰਦਾ ਪ੍ਰੋਫੈਸਰ ਸਾਹਿਬ ਅੱਜ ਤੱਕ ਕੈਪਟਨ ਸਾਹਿਬ ਨੇ ਛਿੱਕੇ ਤੇ ਛਿੱਕਾ ਮਾਰਿਆ ਜੀ। ਬਹੁਤ ਸੋਹਣਾ ਹੁਸਨੋ ਤਾਰੀਫ ਦਾ ਬਿਆਨ ਜੀ। ਥੈਂਕ ਯੂ ਕੈਪਟਨ ਸਾਹਿਬ, ਥੈਂਕ ਯੂ, ਧੰਨਵਾਦ ਤੁਹਾਡਾ। ਬਹੁਤ ਮਿਹਰਬਾਨੀ ਮਲਿਕ ਸਾਹਿਬ, ਬੜੀ ਬਹੁਤ ਸ਼ੁਕਰੀਆ। ਬੜੀ ਨਵਾਜ਼ਿਸ਼ ਜੀ ਦੇ ਵਾਸਤੇ ਜੀ, ਰੱਬ ਰਾਖਾ। ਤੇ ਹੁਣ ਜੀ ਸਾਡੇ ਨਾਲ ਨੇ ਇਸ ਵੇਲੇ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਸੁਰਿੰਦਰ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਆਪ ਜੀ ਦਾ ਅੱਜ ਦੇ ਪ੍ਰੋਗਰਾਮ ਕਵੀ ਦਰਬਾਰ 'ਚ। ਔਰ ਮੈਂ ਬੜੇ ਹੀ ਮਾਣ ਦੇ ਨਾਲ ਆਪ ਜੀ ਨੂੰ ਰੂਬਰੂ ਕਰ ਰਿਹਾ ਹਾਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸ਼ੇਰਗਿੱਲ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਜੀ ਆਇਆਂ ਸ਼ੇਰਗਿੱਲ ਸਾਹਿਬ, ਕੀ ਸੁਣਾ ਰਹੇ ਹੋ? ਪ੍ਰੋਫੈਸਰ ਸਾਹਿਬ, ਮੱਲੀ ਸਾਹਿਬ ਤੇ ਸਾਰੇ USA ਦੇ ਪੀੜੂਏ ਦੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਰਵੀ ਸਾਹਿਬ, ਕਵਿਤਾ ਤਾਂ ਇੱਕ ਬਹੁਤ ਜ਼ਿਆਦਾ ਲੰਮੀ ਹੈ ਤੇ ਇੱਕ ਛੋਟੀ ਹੈ, ਛੋਟੀ ਸੁਣਾ ਦਈਏ ਜੀ? ਮੈਂ ਤੇ ਰੀਝਵੰਦ ਵੱਡੀ ਦਾ ਆ, ਇਜਾਜ਼ਤ ਹੁਣ ਪ੍ਰੋਫੈਸਰ ਸਾਹਿਬ ਦੀ। ਪ੍ਰੋਫੈਸਰ ਸਾਹਿਬ ਕੀ ਖਿਆਲ ਹੈ? ਸੁਰਿੰਦਰ ਜੀ ਤੇ ਰੰਗ ਘੋਲਦੇ ਨੇ ਤੇ ਮੇਰਾ ਖਿਆਲ ਹੈ ਕਿ ਵੱਡੀ ਸੁਣਾਉਣ ਦੋ। ਮੱਲੀ ਸਾਹਿਬ, ਮੇਰਾ ਖਿਆਲ ਇਹ ਤਾਂ ਜਿਹੜੀ ਵੀ ਕੀ ਸੁਣਾ ਦੇਣ, ਬਾ ਕਮਾਲ ਹਾਂਜੀ ਜੀ ਜੀ ਜੀ। ਦੇਖੋ ਨਾ, ਮੇਰੇ ਔਰ ਪ੍ਰੋਫੈਸਰ ਸਾਹਿਬ ਦੇ ਸੁਰਿੰਦਰ ਜੀ ਇੱਕੋ ਜਿਹੇ ਖਿਆਲ ਨੇ ਕਿ ਤੁਸੀਂ ਜੋ ਵੀ ਰਚਨਾ ਸੁਣਾਉਣੀ ਹੈ ਅਸੀਂ ਉਹਦਾ ਲੁਤਫ ਲੈਣਾ, ਤੇ ਸਾਡਾ ਲੁਤਫ ਨਾ ਘਟਾਓ। ਤੁਸੀਂ ਆਪਣਾ ਵਕਤ ਲਓ, ਤੁਸੀਂ ਹੋਲਡ ਰੱਖਿਆ। ਅੱਜ ਦੇ ਜ਼ਮਾਨੇ ਤੇ ਜੋ ਅੱਜ ਕੱਲ ਹੋ ਰਿਹਾ ਜੀ, ਇਹਦਾ ਸਭ ਨੂੰ ਜੋ ਖਤਰਾ ਪਿਆ ਉਹਦੇ ਬਾਰੇ ਆ। ਇਰਸ਼ਾਦ ਜੀ, ਇਰਸ਼ਾਦ। ਕਿਤੇ ਮਜ਼ਦੂਰ ਨੂੰ ਖਤਰਾ ਹੈ ਅੱਜ ਸਰਮਾਏਦਾਰੀ ਤੋਂ, ਕਿਤੇ ਮਜ਼ਦੂਰ ਦੀ ਹੜਤਾਲ ਤੋਂ ਜ਼ੋਰਦਾਰ ਨੂੰ ਖਤਰਾ। ਵਾਹ 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 ਵਾਹ, ਕੀ ਬਾਤ ਹੈ। ਕਿਤੇ ਮਿੱਲਾਂ ਦੇ ਮਾਲਕ ਕਾਰਖਾਨੇਦਾਰ ਨੂੰ ਖਤਰਾ, ਕਿਤੇ ਮਾਲਕ ਮੁਰੱਬਿਆਂ ਦੇ ਕਿਸੇ ਸਰਦਾਰ ਨੂੰ ਖਤਰਾ। ਵਾਹ ਜੀ ਵਾਹ। ਕਿਤੇ ਜਨਤਾ ਨੂੰ ਖਤਰਾ ਘੜੇ ਹੋਏ ਕਰੜੇ ਕਾਨੂੰਨਾਂ ਤੋਂ, ਤੇ ਪਬਲਿਕ ਦੀ ਬਗਾਵਤ ਤੋਂ ਵੀ ਹਰ ਸਰਕਾਰ ਨੂੰ ਖਤਰਾ। ਆਹਾ ਆਹਾ। ਭਲੇ ਮਾਨਸ ਨੂੰ ਟਪਲੇ ਲਾਊ ਸ਼ਹਿਰੀ ਕੁੜੀ ਤੋਂ ਖਤਰਾ, ਤੇ ਹਰ ਬਦਮਾਸ਼ ਤੋਂ ਸਾਊ ਕੁੜੀ ਮੁਟਿਆਰ ਨੂੰ ਖਤਰਾ। ਕੌੜਾ ਸੱਚ ਜ਼ਮਾਨੇ ਦਾ। ਬਦਫੈਲੀ ਦੇ ਅੱਡਿਆਂ ਤੇ ਕਿਤੇ ਤਹਿਜੀਬ ਨੂੰ ਖਤਰਾ, ਤੇ ਕਿਤੇ ਤਹਿਜੀਬ ਤੋਂ ਉਸ ਪਾਪ ਦੇ ਬਾਜ਼ਾਰ ਨੂੰ ਖਤਰਾ। ਵਾਹ ਜੀ ਵਾਹ। ਕਿਤੇ ਪੁਲਿਸ ਨੂੰ ਖਤਰਾ, ਸਮਗਲਰ ਬਹੁਤ ਹੋ ਗਏ ਨੇ, ਸਮਗਲਰ ਕਰਨ ਵਾਲੇ ਦੇ ਵੀ ਕਾਰੋਬਾਰ ਨੂੰ ਖਤਰਾ। ਆਹਾ ਆਹਾ। ਬਹੁਤੇ ਟੈਕਸਾਂ ਤੋਂ ਪੈ ਗਿਆ ਖਤਰਾ ਗਰੀਬਾਂ ਨੂੰ, ਬਿਜ਼ਨਸਮੈਨ ਨੂੰ ਖਤਰਾ, ਤੇ ਹਰ ਵਪਾਰ ਨੂੰ ਖਤਰਾ। ਵਾਹ ਜੀ ਵਾਹ ਵਾਹ ਵਾਹ। ਦੱਸੋ ਖੁਸ਼ਹਾਲ ਹੋ ਕੇ ਵੀ ਕਿਸੇ ਨੇ ਕੀ ਲੈਣਾ, ਇਹ ਖੁਸ਼ਹਾਲੀ ਦੇ ਵੀ ਟੈਕਸ ਤੋਂ ਜ਼ਿਮੀਂਦਾਰ ਨੂੰ ਖਤਰਾ। ਹਾਏ 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 ਹਾਏ, ਗੱਲ ਤੇ ਏਦਾਂ ਹੀ। ਕਈ ਪਟਵਾਰੀਆਂ ਤਨਖਾਹ ਲਈ ਹੜਤਾਲ ਕਰ ਦਿੱਤੀ, ਮੁਆਫੀ ਮੰਗ ਲਈ ਡਿੱਠਾ ਜਦੋਂ ਪਰਿਵਾਰ ਨੂੰ ਖਤਰਾ। ਹਾਏ 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 ਹਾਏ। ਜਦੋਂ ਦਾ ਬਣ ਗਿਆ ਹੈ ਦੇਸ਼ ਵਿੱਚ ਐਕਟ ਵਿਰਾਸਤ ਦਾ, ਜੇ ਸੱਚ ਪੁੱਛੋ ਤਾਂ ਹੁਣ ਤੇ ਪਿਆ ਹੈ ਹਰ ਪਰਿਵਾਰ ਨੂੰ ਖਤਰਾ। ਏਦਾਂ ਹੀ ਹੈ। ਕਿਆ ਕਾਲੇ ਕਾਨੂੰਨਾਂ ਵੱਲ ਇਸ਼ਾਰਾ ਕੀਤਾ ਜੇ? ਵਾਹ ਜੀ ਵਾਹ। ਕਿਤੇ ਵੀਰਾਂ ਦੇ ਕੋਲੋਂ ਪੈ ਗਿਆ ਹੈ ਭੈਣ ਨੂੰ ਖਤਰਾ, ਤੇ ਕਿਤੇ ਭੈਣਾਂ ਦੇ ਕੋਲੋਂ ਵੀਰ ਦੇ ਘਰ-ਬਾਰ ਨੂੰ ਖਤਰਾ। ਆਹਾ ਹਾ ਆਹਾ। ਕਿਤੇ ਨਾਰੀ ਦੇ ਕੋਲੋਂ ਦਿਸਦਾ ਹੈ ਪਤੀ ਨੂੰ ਖਤਰਾ, ਤੇ ਕਿਧਰੇ ਪਤੀ ਕੋਲੋਂ ਦਿਸਦਾ ਨਾਰ ਨੂੰ ਖਤਰਾ। ਵਾਹ ਜੀ ਵਾਹ ਵਾਹ ਜੀ ਵਾਹ, ਕੀ ਬਾਤ ਹੈ। ਕਿਧਰੇ ਪੁੱਤਰ ਦੇ ਕੋਲੋਂ ਪਿਆ ਖਤਰਾ ਬਾਪ ਸਕੇ ਨੂੰ, ਤੇ ਕਿਤੇ ਬਾਪੂ ਦੇ ਕੋਲੋਂ ਪਿਆ ਖਰਦਾਰ ਨੂੰ ਖਤਰਾ। ਵਾਹ ਜੀ ਵਾਹ ਵਾਹ ਜੀ ਵਾਹ, ਕੀ ਕਹਿਣੇ। ਕਿਤੇ ਸਕੇ ਭਰਾਵਾਂ ਵਿੱਚ ਲੜਾਈਆਂ ਖੂਨ ਹੁੰਦੇ ਨੇ, ਤੇ ਹੁਣ ਤਾਂ ਮਿੱਤਰਾਂ ਤੋਂ ਪਿਆ ਮਿੱਤਰ ਯਾਰ ਨੂੰ ਖਤਰਾ। ਆਹਾ ਕੀ ਕਹਿਣੇ। ਕਿਸੇ ਵੀ ਬਹੂ ਬੇਟੀ ਵੀ ਦੀ ਕਿਤੇ ਮਹਿਫੂਜ਼ ਨਹੀਂ ਇੱਜ਼ਤ ਹੈ, ਰਿਸ਼ਤੇਦਾਰ ਕੋਲੋਂ ਪਿਆ ਰਿਸ਼ਤੇਦਾਰ ਨੂੰ ਖਤਰਾ। ਵਾਹ ਜੀ ਵਾਹ ਵਾਹ ਜੀ ਵਾਹ। ਕੀ ਵਿਸ਼ਵਾਸ ਆਵੇ ਜਦੋਂ ਸੱਚੀ ਪ੍ਰੀਤ ਹੀ ਨਹੀਂ ਰਹੀ, ਹੁਣ ਤਾਂ ਹਿਰਸ ਕੋਲੋਂ ਪੈ ਗਿਆ ਇਹ ਪਿਆਰ ਨੂੰ ਖਤਰਾ। ਵਾਹ ਜੀ ਵਾਹ ਵਾਹ ਜੀ ਵਾਹ, ਕੀ ਕਹਿਣੇ। ਕਿਤੇ ਤਾਕਤਾਂ ਨੂੰ ਖਤਰਾ ਹੈ, ਕਿਤੇ ਤਾਜਾਂ ਨੂੰ ਖਤਰਾ ਹੈ, ਤੇ ਕਿਤੇ ਮਹੱਲਾ ਨੂੰ ਖਤਰਾ, ਤੇ ਕਿਤੇ ਦਰਬਾਰ ਨੂੰ ਖਤਰਾ। ਵਾਹ ਬਈ ਵਾਹ ਵਾਹ ਬਈ ਵਾਹ। ਲੀਡਰ ਨੂੰ ਵੀ ਖਤਰਾ ਹੈ, ਵਜ਼ੀਰ ਨੂੰ ਵੀ ਖਤਰਾ ਹੈ, ਵੋਟਰ ਨੂੰ ਵੀ ਖਤਰਾ ਹੈ, ਉਮੀਦਵਾਰ ਨੂੰ ਖਤਰਾ। ਆਹਾ। ਕਿਧਰੇ ਬਾਦਸ਼ਾਹਾਂ ਤੋਂ ਵੀ ਇਨਕਲਾਬ ਤੋਂ ਖਤਰਾ, ਤੇ ਕਿਧਰੇ ਬਾਦਸ਼ਾਹਾਂ ਤੋਂ ਵੀ ਇਨਕਲਾਬ ਨੂੰ ਖਤਰਾ। ਕੀ ਕਹਿਣੇ। ਜਿਵੇਂ ਪੱਛਮ ਦੇ ਹਾਕਮ ਨੂੰ ਹੈ ਕਮਿਊਨਿਜ਼ਮ ਤੋਂ ਖਤਰਾ, ਤੇ ਮੈਂ ਇਸ ਫੁੱਟ ਭੈੜੀ ਤੋਂ ਹੈ ਕੁਝ ਪੰਜਾਬ ਨੂੰ ਖਤਰਾ। ਓਹ ਵਾਹ ਜੀ ਵਾਹ ਵਾਹ ਜੀ ਵਾਹ। ਹਿੰਦੀ ਤੇ ਪੰਜਾਬੀ ਨੂੰ ਵੀ ਖਤਰਾ ਇੱਕ ਦੂਜੀ ਤੋਂ, ਕਿਤੇ ਦੋਹਾਂ ਨੂੰ ਉਰਦੂ ਦੇ ਸ਼ਬਦ ਭੰਡਾਰ ਤੋਂ ਖਤਰਾ।
ਕਿਧਰੇ ਕਮਿਊਨਿਸਟਾਂ ਨੂੰ ਇਹ ਖਤਰਾ ਕਾਂਗਰਸੀਆਂ ਤੋਂ ਤੇ ਕਿਧਰੇ ਕਾਂਗਰਸੀਆਂ ਤੇ ਪ੍ਰਚਾਰ ਤੋਂ ਖਤਰਾ। ਵਾਹ ਬਈ ਵਾਹ, ਵਾਹ ਬਈ ਵਾਹ, ਵਾਹ ਬਈ ਵਾਹ। ਕਿਧਰੇ ਕਾਂਗਰਸ ਨੂੰ ਇਹਨਾਂ ਦੇ ਪ੍ਰਚਾਰ ਤੋਂ ਖਤਰਾ, ਮਹਾਸ਼ਿਆਂ ਦੇ ਤੁਸਬ ਤੋਂ ਕਾਲੀ ਪੰਥ ਨੂੰ ਖਤਰਾ, ਤੇ ਦਿਸਦਾ ਮਹਾਸ਼ਿਆਂ ਨੂੰ ਪੰਥ ਦੀ ਲਲਕਾਰ ਤੋਂ ਖਤਰਾ। ਮੈਂ ਕਹਿੰਦਾ ਕਿ ਆਮਣੇ ਸਾਹਮਣੇ ਲਿਆ ਖਿਲਾਰੇ ਜੇ। ਵਾਹ ਸੁਰਿੰਦਰ ਜੀ ਵਾਹ। ਕਿਤੇ ਜਨ ਸੰਘ ਨੂੰ ਦਿਸਦਾ ਅਕਾਲੀ ਦਲ ਤੋਂ ਖਤਰਾ, ਅਕਾਲੀ ਦਲ ਨੂੰ ਵੀ ਹੁਣ ਫਿਰ ਫਿਕਰਾਦਾਰ ਤੋਂ ਖਤਰਾ। ਆਹਾ ਆਹਾ। ਕਈਆਂ ਨੂੰ ਪਿਆ ਖਤਰਾ ਜਾਪਦਾ ਪੰਜਾਬੀ ਸੂਬੇ ਤੋਂ, ਕਈਆਂ ਨੂੰ ਦਿਸਦਾ ਹੈ ਹੁਕਮ ਸਿੰਘ ਸਰਦਾਰ ਤੋਂ ਖਤਰਾ। ਵਾਹ ਬਈ ਵਾਹ, ਵਾਹ ਬਈ ਵਾਹ। ਕਈਆਂ ਨੂੰ ਕਿਸੇ ਦੀ ਚੌਧਰ ਦੇ ਲੀਡਰ ਪੁਣੇ ਤੋਂ ਖਤਰਾ, ਤੇ ਕਈਆਂ ਨੂੰ ਜਾਪਦਾ ਕਿਸੇ ਦੀ ਗੁਫਤਾਰ ਤੋਂ ਖਤਰਾ। ਕਿਆ ਕਹਿਣੇ, ਕਿਆ ਕਹਿਣੇ। ਜਿਵੇਂ ਹਰ ਦੇਸ਼ ਨੂੰ ਗੈਰਾਂ ਦੇ ਵਸੂਤਾਂ ਤੋਂ ਭਰਾ ਦੇ, ਤਿਵੇਂ ਹਰ ਦੇਸ਼ ਨੂੰ ਹੈ ਦਿਲਬਰ ਗਦਾਰ ਤੋਂ ਖਤਰਾ। ਆਹਾ ਹਾ ਹਾ, ਵਾਹ ਜੀ ਵਾਹ, ਵਾਹ ਜੀ ਵਾਹ। ਪੱਛਮ ਦੀ ਨਵੀਂ ਵਿਦਿਆ ਤੋਂ ਜਵਾਨਾਂ ਨੂੰ ਵੀ ਖਤਰਾ, ਤੇ ਅੱਜ ਕੱਲ ਸਿਨੇਮਿਆਂ ਤੋਂ ਪੈ ਗਿਆ ਅਖਲਾਕ ਨੂੰ ਖਤਰਾ। ਆਏ ਹਾਏ, ਆਏ ਹਾਏ। ਬਹੁਤ ਗਿਣਤੀ ਤੋਂ ਖਤਰਾ ਜਾਪਦਾ, ਘੱਟ ਗਿਣਤੀ ਦੇ ਹੱਕਾਂ ਨੂੰ, ਤੇ ਭੈੜੀ ਫੁੱਟ ਕੋਲੋਂ ਦਿਸਦਾ ਇਤਫਾਕ ਨੂੰ ਖਤਰਾ। ਆਏ ਹਾਏ, ਆਏ ਹਾਏ, ਵਾਹ ਬਈ ਵਾਹ। ਹਿੰਦੂ ਕੋਡ ਬਿੱਲ ਵਰਗੇ ਇੱਥੇ ਕਾਨੂੰਨ ਬਣ ਗਏ ਨੇ, ਤੇ ਹੁਣ ਤਾਂ ਹੀਰ ਨੂੰ ਦਿਸਦਾ ਹੈ ਰਾਂਝੇ ਚਾਕ ਤੋਂ ਖਤਰਾ। ਆਏ ਹਾਏ, ਕਿਆ ਬਾਤਾਂ। ਰੇਲਾਂ ਤੇ ਜਹਾਜ਼ਾਂ ਦੇ ਵੀ ਐਕਸੀਡੈਂਟ ਬਹੁਤ ਹੁੰਦੇ, ਹੁਣ ਤਾਂ ਪੈਸੇਂਜਰ ਨੂੰ ਵੀ ਖਤਰਾ ਹੈ, ਤੇ ਨਾਲੇ ਡਾਕ ਨੂੰ ਖਤਰਾ। ਆਹਾ ਆਹਾ। ਕਿਤੇ ਜਦ ਵਸੂਲੀ ਤੇ ਬੇਨਿਯਮੀ ਹੋਣ ਲੱਗ ਪੈਂਦੀ, ਉੱਥੇ ਸੋਨੇ ਨੂੰ ਵੀ ਖਤਰਾ ਹੈ, ਤੇ ਨਾਲੇ ਖਾਕ ਨੂੰ ਖਤਰਾ। ਹਾਏ ਹਾਏ ਹਾਏ, ਵਾਹ ਵਾਹ ਵਾਹ, ਕਿਆ ਬਾਤ ਹੈ ਸੁਰਿੰਦਰ ਜੀ। ਜਾਂ ਇਨਕਲਾਬ ਆਉਂਦੇ ਨੇ ਤਾਂ ਹੁੰਦੀ ਹੇਠਲੀ ਉੱਤੇ, ਜਿਵੇਂ ਇੱਕਦਮ ਆਉਂਦਾ ਵੇਖਿਆ ਇਰਾਕ ਨੂੰ ਖਤਰਾ। ਵਾਹ ਜੀ ਵਾਹ। ਹੁਣ ਤਾਂ ਪੰਡਤਾਂ ਭਾਈਆਂ ਨੂੰ ਖਤਰਾ ਇੱਕ ਦੂਜੇ ਤੋਂ, ਮੈਨੂੰ ਤਾਂ ਜਾਪਦਾ ਖੀਰ ਤੋਂ ਕੜਾਹ ਨੂੰ ਵੀ ਖਤਰਾ। ਆਹਾ ਆਹਾ। ਨਵੀਂ ਹੀ ਰੋਸ਼ਨੀ ਵਿੱਚ ਲੱਗਦੀਆਂ ਨਵੀਆਂ ਪ੍ਰੀਤਾਂ ਨੇ, ਹੁਣ ਤਾਂ ਲਵ ਮੈਰਿਜ ਤੋਂ ਪੁਰਾਣੇ ਵਿਆਹਾਂ ਨੂੰ ਖਤਰਾ। ਵਾਹ 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 ਵਾਹ, ਕਿਆ ਬਾਤਾਂ, ਕਿਆ ਬਾਤਾਂ ਜੀ। ਅੱਜ ਕੱਲ ਅਮਲੀਆਂ ਦੀ ਜਥੇਬੰਦੀ ਬਹੁਤ ਹੋ ਗਈ ਹੈ, ਹੁਣ ਤਾਂ ਡੋਡਿਆਂ ਤੋਂ ਪੈ ਗਿਆ ਚਾਹ ਨੂੰ ਖਤਰਾ। ਓ ਹੋ। ਜੰਗ ਦਾ ਨਾਮ ਸੁਣ ਕੇ ਹੀ ਹੋ ਗਈ ਇਹ ਬਹੁਤ ਮਹਿੰਗਾਈ, ਹਰ ਇੱਕ ਚੀਜ਼ ਦੇ ਹੀ ਪੈ ਗਿਆ ਇਹ ਭਾਅ ਨੂੰ ਖਤਰਾ। ਕਿਆ ਕਹਿਣੇ, ਕਿਆ ਕਹਿਣੇ। ਵਾਹ ਜੀ ਵਾਹ, ਵਾਹ ਜੀ ਵਾਹ। ਅੱਜ ਕੱਲ ਬਦੂ ਬਦੀ ਦੇ ਮਾਹੀਏ ਬਹੁਤ ਫਿਰਦੇ ਨੇ, ਤੇ ਇਸ ਲਈ ਹੁਸਨ ਨੂੰ ਵੀ ਦਿਸਦਾ ਸ਼ਿੰਗਾਰ ਤੋਂ ਖਤਰਾ। ਆਹਾ ਆਹਾ। ਕਿਧਰੇ ਡਾਕਟਰ ਤੋਂ ਦਿਸਦਾ ਖਤਰਾ ਬਿਮਾਰਾਂ ਨੂੰ, ਤੇ ਕਿਧਰੇ ਡਾਕਟਰ ਨੂੰ ਦਿਸਦਾ ਬਿਮਾਰ ਤੋਂ ਖਤਰਾ। ਵਾਹ ਜੀ ਵਾਹ। ਕਿਧਰੇ ਡਾਕੂਆਂ ਤੋਂ ਦਿਸਦਾ ਪੁਲਿਸ ਨੂੰ ਖਤਰਾ, ਤੇ ਕਿਧਰੇ ਭਲੇ ਮਾਨਸ ਨੂੰ ਪੁਲਿਸ ਦੀ ਮਾਰ ਤੋਂ ਖਤਰਾ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤਾਂ। ਕਿਧਰੇ ਬੁਲਬੁਲਾਂ ਨੂੰ ਦਿਸਦਾ ਖਤਰਾ ਸਜਾਦਾ ਤੋਂ, ਤੇ ਕਿਸੇ ਬਿਰਹੋਂ ਦੀ ਉੱਠੀ ਨੂੰ ਹੈ ਕੀਤੇ ਪਿਆਰ ਤੋਂ ਖਤਰਾ। ਕਿਆ ਬਾਤਾਂ ਸੁਰਿੰਦਰ ਜੀ, ਕਿਆ ਬਾਤਾਂ। ਕੇਸ ਡੁੰਗਿਆਈ ਚ ਚਲੇ ਗਏ ਜੀ। ਵਾਹ ਵਾਹ। ਖਿੜੇ ਫੁੱਲਾਂ ਨੂੰ ਖਤਰਾ ਹੈ ਖਜਾਮਾਂ ਦੇ ਬਰਾਨੀ ਤੋਂ, ਤੇ ਖਿਜਾ ਦੀ ਰੁੱਤ ਨੂੰ ਵੀ ਦਿਸਦਾ ਹੈ ਬਹਾਰ ਤੋਂ ਖਤਰਾ। ਆਹਾ ਹਾ ਹਾ ਹਾ, ਵਾਹ। ਹੁਣ ਤਾਂ ਮੱਛੀਆਂ ਨੂੰ ਪੈ ਗਿਆ ਪਾਣੀ ਤੋਂ ਖਤਰਾ ਹੈ, ਤੇ ਕਿਧਰੇ ਭਰਿਆਂ ਨੂੰ ਪੌਂ ਗਿਆ ਗੁਲਜ਼ਾਰ ਤੋਂ ਖਤਰਾ, ਭੌਰਿਆਂ ਨੂੰ ਪੈ ਗਿਆ ਗੁਲਜ਼ਾਰ ਤੋਂ ਖਤਰਾ। ਕਿਆ ਕਹਿਣੇ, ਕਿਆ ਕਹਿਣੇ। ਸਾਗਰ ਨੂੰ, ਪਹਾੜਾਂ ਨੂੰ, ਤੇ ਜੰਗਲਾਂ ਨੂੰ ਵੀ ਖਤਰਾ ਹੈ, ਹਰ ਇੱਕ ਚੀਜ਼ ਨੂੰ ਇਨਸਾਨ ਦੇ ਬਲਕਾਰ ਤੋਂ ਖਤਰਾ। ਕਿਆ ਕਹਿਣੇ, ਕਿਆ ਕਹਿਣੇ। ਕਹਿੰਦੇ ਧਰਤੀ ਤੇ ਕਾਬੂ ਪਾ ਲਿਆ ਬੰਦੇ ਦੀ ਸਾਇੰਸ ਨੇ, ਹੁਣ ਤਾਂ ਅਰਜ ਨੂੰ ਵੀ ਰੌਕਟੀ ਰਫਤਾਰ ਤੋਂ ਖਤਰਾ। ਆਹਾ ਆਹਾ, ਕਿਆ ਕਹਿਣੇ। ਸ਼ਾਂਤੀ ਅਮਨ ਨੂੰ ਖਤਰਾ ਹੈ, ਵੱਡੀ ਜੰਗ ਦਾ ਖਤਰਾ, ਮਨੁੱਖਤਾ ਦੀ ਤਬਾਹੀ ਐਟਮੀ ਹਥਿਆਰ ਤੋਂ ਖਤਰਾ। ਵਾਹ 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 ਵਾਹ, ਆਲਾ ਜੀ ਆਲਾ। ਭਾਰਤ ਨੂੰ ਵੀ ਖਤਰਾ ਹੈ, ਤੇ ਪਾਕਿਸਤਾਨ ਨੂੰ ਵੀ ਖਤਰਾ, ਦੋਹਾਂ ਦੇ ਵੱਧ ਰਹੇ ਕਸ਼ਮੀਰ ਦੇ ਤਕਰਾਰ ਨੂੰ ਖਤਰਾ। ਵਾਹ ਵਾਹ, ਕਿਆ ਹਿਸਟਰੀ ਬਿਆਨ ਕਰਤੀ ਜੀ ਦੋਹਾਂ ਦੇ ਮਤੱਕੇ ਦੀ। ਵਾਹ ਸਿਆਣੀ ਜੀ, ਮੈਂ ਕਹਿੰਦਾ ਇੱਕ ਵਾਰ ਫਿਰ ਸ਼ੇਰਗਿੱਲ ਜੀ ਕਿਆ ਕਹਿਣੇ। ਭਾਰਤ ਨੂੰ ਵੀ ਖਤਰਾ ਹੈ, ਪਾਕਿਸਤਾਨ ਨੂੰ ਵੀ ਖਤਰਾ, ਤੇ ਦੋਹਾਂ ਦੇ ਵੱਧ ਰਹੇ ਕਸ਼ਮੀਰ ਦੇ ਤਕਰਾਰ ਤੋਂ ਖਤਰਾ। ਆਹਾ ਹਾ, ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤਾਂ ਤੁਹਾਡੀਆਂ। ਤੁਰਕੀ, ਸ਼ਾਮ ਤੇ ਇਰਾਨ, ਮਿਸਰ, ਅਰਬ ਨੂੰ ਖਤਰਾ, ਵਧਿਆ ਜਾਰਡਨ ਲਬਨਾਨ ਦੀ ਕੁਝ ਕਾਰ ਤੋਂ ਖਤਰਾ। ਆਹਾ ਆਹਾ। ਕਿਧਰੇ ਚੀਨ ਨੂੰ ਖਤਰਾ ਹੈ, ਕਿਧਰੇ ਫਾਰਮੂਸਾ ਨੂੰ, ਚੋਏ ਲਾਈ ਨੂੰ ਖਤਰਾ ਹੈ, ਉਹਦੇ ਯਾਰ ਨੂੰ ਖਤਰਾ। ਵਾਹ ਜੀ ਵਾਹ, ਵਾਹ ਜੀ ਵਾਹ। ਇੱਕ ਤਾਂ ਰੂਸ ਨੂੰ ਖਤਰਾ, ਅਮਰੀਕਾ ਨੂੰ ਵੀ ਖਤਰਾ ਹੈ, ਤੇ ਬਰਤਾਨੀਆ ਸ਼ੈਤਾਨ ਚੰਚਲ ਹਾਰ ਨੂੰ ਖਤਰਾ। ਹਾਏ ਹਾਏ ਹਾਏ, ਵਾਹ ਵਾਹ, ਵਾਹ ਵਾਹ। ਮੁਲਕਾਂ ਦੇ ਵਤੀਰੇ ਤੋਂ ਇਤਿਹਾਦੀ ਸਭਾ ਨੂੰ ਖਤਰਾ, ਸਭਾ ਤੋਂ ਜਾਪਦਾ ਹੈ ਕਈਆਂ ਦੇ ਵਕਾਰ ਨੂੰ ਖਤਰਾ। ਓਹੋ ਓਹੋ। ਇਰਾਨ ਤੇਲ ਨੂੰ ਖਤਰਾ ਹੈ, ਇੰਡੀਅਨ ਚਾਹ ਨੂੰ ਖਤਰਾ। ਨੋਏ ਹੋਏ। ਇਰਾਨ ਦੇ ਤੇਲ ਨੂੰ ਖਤਰਾ, ਇੰਡੀਅਨ ਚਾਹ ਨੂੰ ਖਤਰਾ।
ਮਿਸਰ ਦੀ ਨਹਿਰ ਤੇ ਯੂਰਪ ਦੇ ਕਾਰੋਬਾਰ ਨੂੰ ਖਤਰਾ। ਵਾਹ 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 ਵਾਹ, ਬਹੁਤ ਆਲਾ, ਬਹੁਤ ਆਲਾ। ਇੱਕ ਸੀ ਚੰਦਰਮਾ ਵਿੱਚ ਜਾਣ ਲਈ ਇਸ ਦੀ ਤਿਆਰੀ ਏ ਤੇ ਕਿਤੇ ਬਿਲਕੁਲ ਨਾ ਮਿਟ ਜੇ ਅਕਲ ਦੇ ਭੰਡਾਰ ਨੂੰ ਖਤਰਾ। ਆਹਾ, ਵਾਹ ਜੀ ਵਾਹ। ਦੁਖੀਆਂ ਨੂੰ ਵੀ ਖਤਰਾ ਹੈ, ਸੁਖੀਆਂ ਨੂੰ ਵੀ ਖਤਰਾ ਹੈ। ਇੱਧਰ ਸਾਈਕਲ ਨੂੰ ਖਤਰਾ ਹੈ, ਉੱਧਰ ਕਾਰ ਨੂੰ ਖਤਰਾ। ਆਹਾ ਕਿਤੇ ਇਕਰਾਰ ਨੂੰ ਖਤਰਾ ਏ, ਕਿਤੇ ਇਨਕਾਰ ਨੂੰ ਖਤਰਾ ਏ, ਤੇ ਕਿਤੇ ਇਕਰਾਰ ਨੂੰ ਖਤਰਾ, ਕਿਤੇ ਦਿਦਾਰ ਨੂੰ ਖਤਰਾ। ਕਿਆ ਬਾਤਾਂ, ਕਿਆ ਬਾਤਾਂ। ਅਕਲਾਂ ਨੂੰ ਵੀ ਖਤਰਾ ਹੈ ਤੇ ਸ਼ਕਲਾਂ ਨੂੰ ਵੀ ਖਤਰਾ ਹੈ, ਤੇ ਕਿਸੇ ਤਾਂ ਫੁੱਲ ਨੂੰ ਖਤਰਾ, ਕਿਸੇ ਤਾਂ ਖਾਰ ਨੂੰ ਖਤਰਾ। ਆਹਾ ਕਿਆ ਬਾਤਾਂ। ਆਸ਼ਕ ਨੂੰ ਵੀ ਖਤਰਾ ਹੈ, ਮਸ਼ੂਕਾਂ ਨੂੰ ਵੀ ਖਤਰਾ ਹੈ। ਇੱਥੇ ਮਨਸੂਰ ਨੂੰ ਖਤਰਾ ਹੈ, ਲਾਏਦਾਰ ਨੂੰ ਖਤਰਾ। ਬੱਲੇ 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 ਬੱਲੇ, ਕਿਆ ਬਾਤਾਂ ਜੀ। ਕਿਸੇ ਨੇ ਕੀ ਕਹਿਣਾ ਹੈ, ਕਿਸੇ ਨੇ ਕੀ ਸੁਣਨਾ ਹੈ, ਜਾਂ ਗੀਤਾਂ ਨੂੰ ਖਤਰਾ ਤੇ ਗੀਤਕਾਰ ਨੂੰ ਵੀ ਖਤਰਾ। ਆਹਾ, ਵਾਹ ਜੀ ਵਾਹ, ਵਾਹ ਜੀ ਵਾਹ। ਸ਼ਾਇਰ ਨੂੰ ਵੀ ਖਤਰਾ ਹੈ, ਸ਼ਾਇਰੀ ਨੂੰ ਵੀ ਖਤਰਾ ਹੈ। ਹੁਣ ਤਾਂ ਦਿਲ ਪਰ ਤੇ ਪੈ ਗਿਆ, ਦਿਲਦਾਰ ਨੂੰ ਖਤਰਾ। ਕਿਆ ਕਹਿਣੇ ਤੁਹਾਡੇ, ਕਿਆ ਬਾਤਾਂ। ਮੈਂ ਕਹਿੰਦੇ ਸੁਰਿੰਦਰ ਜੀ ਛਾ ਗਏ ਜੇ। ਕਿਤੇ ਪਬਲਿਕ ਨਿਮਾਣੀ ਨੂੰ ਹੈ ਰਿਸ਼ਵਤ ਖੋਰ ਤੋਂ ਖਤਰਾ, ਤੇ ਰਿਸ਼ਵਤ ਖੋਰ ਨੂੰ ਵੀ ਦਿਸਦਾ ਸਰਕਾਰ ਤੋਂ ਖਤਰਾ। ਆਹਾ ਚੋਰਾਂ ਨੂੰ ਮੋਰ। ਇਸ ਬੰਦੇ ਨੇ ਵਹਿਮੀ ਪੁਣੇ ਤੋਂ ਬ੍ਰਹਿਮੰਡ ਨੂੰ ਖਤਰਾ। ਮੈਨੂੰ ਤਾਂ ਜਾਪਦਾ ਪਿਆ ਸਿਰਜਣਹਾਰ ਨੂੰ ਖਤਰਾ। ਆਹਾ ਜਿੱਧਰ ਨੂੰ ਨਜ਼ਰ ਕਰਕੇ ਵੇਖੀਏ ਖਤਰਾ ਹੀ ਖਤਰਾ ਏ। ਜੇ ਸੱਚ ਪੁੱਛੋ ਤਾਂ ਹੁਣ ਤੇ ਪਿਆ ਸਭ ਸੰਸਾਰ ਨੂੰ ਖਤਰਾ। ਜਿੱਧਰ ਨੂੰ ਨਜ਼ਰ ਕਰਕੇ ਵੇਖੀਏ ਖਤਰਾ ਹੀ ਖਤਰਾ ਹੈ। ਮੱਲੀ ਸਾਹਿਬ ਜੇ ਸੱਚ ਪੁੱਛੋ ਤਾਂ ਹੁਣ ਤੇ ਪਿਆ ਸਭ ਸੰਸਾਰ ਨੂੰ ਖਤਰਾ। ਮੈਂ ਕਹਿਣ ਡਿਆ ਸੁਰਿੰਦਰ ਜੀ ਅੰਤ ਕਰਤੀ ਜੇ, ਕੋਈ ਤੰਦ ਛੱਡਿਆ ਨੇ ਜੇ, ਲੀਰੋ ਲੀਰ ਕਰਤਾ। ਆਹਾ ਬਾ ਕਮਾਲ ਜੀ, ਬਾ ਕਮਾਲ। ਧੰਨਵਾਦ ਮੱਲੀ ਸਾਹਿਬ ਤੁਹਾਡਾ ਬਹੁਤ। ਪ੍ਰੋਫੈਸਰ ਸਾਹਿਬ ਅੱਜ ਤੇ ਮੈਂ ਕਹਿੰਦੇ ਸੁਰਿੰਦਰ ਜੀ ਕੋਲ ਹੁੰਦੇ ਤੇ ਇਨਾਮ ਬਣਦਾ ਸੀਗਾ। ਮੱਲੀ ਸਾਹਿਬ ਸਾਹਿਬ ਨੇ ਇਹ ਖਤਰੇ ਦਾ ਘੁੱਗੂ ਜਿੰਨੀ ਉੱਚੀ ਵਜਾਇਆ ਜਾ ਸਕਦਾ। ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਸੁਰਿੰਦਰ ਜੀ ਵੇਖੋ ਨਾ, ਇੱਧਰ ਸਾਡੇ ਮੈਸੇਜਾਂ ਦੀ ਲਾਈਨ ਲੱਗ ਗਈ YouTube ਰਾਹੀਂ। ਹੈਪੀ ਮੰਡ ਜੀ ਨੇ, ਉਹਨਾਂ ਨੇ ਆਖਿਆ ਬੱਲੇ ਬੱਲੇ ਕਮਾਲ ਕਰਤੀ। ਧੰਨਵਾਦ ਜੀ ਬਹੁਤ। ਮੋਹਨ ਲਾਲ ਜੀ ਤੁਹਾਨੂੰ ਦੱਸ ਦਿੰਦੇ ਆ, ਕਹਿ ਰਹੇ ਨੇ ਵੈਰੀ ਨਾਈਸ। ਮੈਂ ਕਹਿੰਦੇ ਆ ਕਿ ਅੱਜ ਦੇ ਪ੍ਰੋਗਰਾਮ ਦਾ ਵੱਡਾ ਸ਼ਿੰਗਾਰ। ਮੋਹਨ ਲਾਲ ਨੂੰ ਜੀ ਬਹੁਤ ਧੰਨਵਾਦ ਉਹਨਾਂ ਦਾ ਜੀ। ਤੇ ਜਦੋਂ ਪ੍ਰੋਫੈਸਰ ਸਾਹਿਬ ਨੇ ਤਾਰੀਫ ਕਰ ਦਿੱਤੀ ਤੇ ਫਿਰ ਮੇਰਾ ਖਿਆਲ ਸੁਰਿੰਦਰ ਸਿੰਘ ਸ਼ੇਰਗਿੱਲ ਜੀ ਇਹ ਇੱਕ ਸਨਦ ਹੋ ਜਾਂਦੀ ਹੈ, ਤੁਹਾਨੂੰ ਅੱਜ ਮਾਨਤਾ ਦੀ ਤਾਰੀਫ ਦੀ ਡਿਗਰੀ ਲੱਭ ਗਈ। ਠੀਕ ਹੈ ਜੀ, ਕਿਉਂਕਿ ਅੱਜ ਕੱਲ ਮੱਲੀ ਸਾਹਿਬ ਮੌਸਮ ਵੀ ਇਹ ਚੱਲ ਰਿਹਾ, ਚਾਰ ਸਵੇਰੇ ਖਤਰਾ ਹੀ ਖਤਰਾ ਹੋਇਆ ਫਿਰਦਾ। ਕਿਹੜੇ ਲਫ਼ਜ਼ ਦੇ ਵਿੱਚ ਸੱਚ ਨਹੀਂ ਸੀ। ਪਰਦਿਆਂ ਚੋਂ ਬਾਹਰ ਕੱਢ ਕੇ ਸਾਰੀਆਂ ਮੂਰਤਾਂ ਰੱਖਤੀਆਂ ਤੁਸੀਂ ਕਿ ਇਹ ਅਸਲ ਮੁੱਖ ਜੇ। ਕਿਆ ਕਹਿਣੇ ਤੁਹਾਡੇ ਸੁਰਿੰਦਰ ਸਿੰਘ ਸ਼ੇਰਗਿੱਲ ਜੀ, ਕਿਆ ਕਹਿਣੇ। ਬਾ ਕਮਾਲ, ਬਾ ਕਮਾਲ। ਧੰਨਵਾਦ ਮੱਲੀ ਸਾਹਿਬ ਤੁਹਾਡਾ ਜੀ, ਤੇ ਪ੍ਰੋਫੈਸਰ ਜੀ ਦਾ, ਸਾਰੇ ਸਰੋਤਿਆਂ ਦਾ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਆਏ ਔਰ ਪ੍ਰੋਗਰਾਮ ਨੂੰ ਮੈਂ ਕਹਿੰਦੇ ਆ ਬੱਲੇ ਬੱਲੇ ਕਰਾ ਦਿੱਤੇ। ਇਹ ਇੱਕ ਟੀਮ ਖੜਕਾ ਕੇ ਖੜਾ ਕਰਤਾ ਤੁਸੀਂ। ਥੈਂਕ ਯੂ ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਮੈਂ ਕਹਿੰਦੇ ਆ ਪ੍ਰੋਫੈਸਰ ਸਾਹਿਬ ਬਾ ਕਮਾਲ, ਅੱਜ ਤੇ ਅੰਤ ਕਰ ਗਏ। ਬਿਲਕੁਲ ਜੀ, ਬਿਲਕੁਲ ਬਾਜੀ ਰਹਿ ਗਈ। ਬਿਲਕੁਲ ਜੀ। ਤੇ ਚੰਗੇ ਰਹਿ ਗਏ ਕਿ ਅਸੀਂ ਉਹਨਾਂ ਨੂੰ ਮੁਖਤਸਰ ਨਹੀਂ, ਅਸੀਂ ਆ ਕੇ ਤੁਸੀਂ ਪੂਰਾ ਸੁਣਾਓ। ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਦੇਖਣ ਵਾਲੇ ਸੁਣਨ ਵਾਲੇ ਨੇ ਜਿਹੜੇ, ਉਹਨਾਂ ਨੇ ਵੀ ਪੂਰਾ ਆਨੰਦ ਦਾ ਲਿਆ ਹੋਏਗਾ। ਤੁਸੀਂ ਇਸ ਵੇਲੇ ਪੰਜਾਬੀ ਰੇਡੀਓ USA ਤੋਂ ਹਫਤਾਵਾਰ ਪ੍ਰੋਗਰਾਮ ਸੁਣ ਰਹੇ ਜੇ ਕਵੀ ਦਰਬਾਰ। ਔਰ ਇਹ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਤੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਪੰਜਾਬੀ ਰੇਡੀਓ USA ਦੇ ਫੇਸਬੁੱਕ ਔਰ YouTube ਤੇ ਵੀ ਆਉਂਦੇ ਆ। ਸਾਨੂੰ ਉੱਥੇ ਵੀ ਟਿਊਨ ਕਰ ਸਕਦੇ ਜੇ। ਇਸੇ ਤਰ੍ਹਾਂ ਚੰਗੀ ਸ਼ੈ ਸੁਣੋ ਤੇ ਉਹਦੀ ਦਾਦ ਜ਼ਰੂਰ ਦਿਆ ਕਰੋ, ਕੰਜੂਸੀ ਨਾ ਕਰਿਆ ਕਰੋ। ਇਹ ਦਾਦ ਆ ਜਿਹੜੀ, ਇਹ ਦੌਲਤ ਹੁੰਦੀ ਸੁਣਾਉਣ ਵਾਲੇ ਦੀ। ਔਰ ਅਸੀਂ ਤੁਹਾਤੋਂ ਇਹੋ ਹੀ ਉਮੀਦ ਰੱਖਦੇ ਆ। ਅੱਗੇ ਵਧਾਂਗੇ। ਇਸ ਵੇਲੇ ਪ੍ਰੋਫੈਸਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਗੁਰਪ੍ਰੀਤ ਧਾਲੀਵਾਲ ਜੀ। ਗੁਰਪ੍ਰੀਤ ਧਾਲੀਵਾਲ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਜੀ ਤੁਹਾਡਾ। ਹੈਲੋ ਜੀ ਗੁਰਪ੍ਰੀਤ ਧਾਲੀਵਾਲ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਮੈਂ ਕੁਲਦੀਪ ਬੋਲਦਾ ਜੀ। ਮੈਂ ਮਾਫੀ ਚਾਹੁੰਦਾ ਨਾ ਗਲਤ ਬੋਲਣ ਦੀ। ਕੁਲਦੀਪ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਉਹਨਾਂ ਨੂੰ ਵੀ ਮੈਂ ਫੋਨ ਦਿੱਤਾ ਸੀ, ਗੁਰਮੀਤ ਸਿੰਘ ਉਹਨਾਂ ਨੂੰ ਤੁਹਾਡਾ, ਤੇ ਉਹ ਵੀ ਬਾਦਸ਼ਾਹ ਦੀ ਹੀਰ ਕਹਿ ਕੇ ਗਏ ਆ। ਵਾਹ ਜੀ ਵਾਹ। ਹਾਂਜੀ ਵਾਹ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਕਵੀ ਦਰਬਾਰ ਜੀ। ਆਇਆਂ ਜੀ। ਹਾਂਜੀ, ਮੈਂ ਗਜ਼ਲ ਸੁਣਾਉਣ ਲੱਗਾ ਤੁਹਾਨੂੰ। ਇਰਸ਼ਾਦ ਜੀ। ਪੈਰ ਥਿੜਕੇ ਤੇ ਦਿਲ ਵਿੱਚ ਮਚੀ ਖਲਬਲੀ, ਪੈਰ ਥਿੜਕੇ ਤੇ ਦਿਲ ਵਿੱਚ ਮਚੀ ਖਲਬਲੀ, ਛੁੱਟੇ ਹੱਥਾਂ ਚ ਹੱਥ ਉਸ ਵਕਤ ਮਖਬਲੀ, ਐਸੀ ਲਾ ਗਈ ਚਵਾਤੀ ਉਹ ਜਿਸਮਾਂ ਦੀ ਛੂ, ਛੱਡ ਤੁਰਿਆ ਮੈਂ ਜਿਸ ਦਿਨ ਮੇਰੇ
ਛੱਡ ਤੁਰਿਆ ਉਹ ਜਿਸ ਦਿਨ ਮੇਰੇ ਪਿੰਡ ਦੀ ਜੂ। ਇੱਕ ਵਾਰ ਫਿਰ ਸ਼ੁਰੂ ਤੋਂ, ਇੱਕ ਵਾਰ ਫਿਰ ਕੁਲਦੀਪ ਜੀ, ਇੱਕ ਵਾਰ ਸ਼ੁਰੂ ਤੋਂ। ਕੀ ਬਾਤ ਹੈ, ਲੈ ਬਹੁਤ ਸੋਹਣੀ ਹੈ, ਸ਼ੁਰੂ ਤੋਂ ਇੱਕ ਵਾਰ। ਪੈਰ ਥਿੜਕੇ ਤਾਂ ਦਿਲ ਵਿੱਚ ਮਚੀ ਖਲਬਲੀ, ਛੁੱਟੇ ਹੱਥਾਂ ਚੋਂ ਹੱਥ ਉਸ ਵਕਤ ਮਖਮਲੀ, ਐਸੀ ਲਾ ਗਈ ਚਵਾਤੀ ਉਹ ਜਿਸਮਾਂ ਦੀ ਛੂ, ਛੱਡ ਤੁਰਿਆ ਉਹ ਜਿਸ ਦਿਨ ਮੇਰੇ ਪਿੰਡ ਦੀ ਜੂ, ਛੱਡ ਤੁਰਿਆ ਉਹ ਜਿਸ ਦਿਨ ਮੇਰੇ ਪਿੰਡ ਦੀ ਜੂ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤਾਂ। ਪਿਛਾਂ ਤੱਕਿਆ ਨਾ ਉਸਨੇ ਕੋਈ ਗੱਲ ਹੀ ਕਹੀ, ਸੀ ਰੋਕਣ ਦੀ ਚਾਹਤ ਮੇਰੇ ਦਿਲ 'ਚ ਰਹੀ, ਕਦੀ ਗਮ 'ਚ ਗਵਾਚਿਆਂ ਦੀ ਮਿਲਦੀ ਨਾ ਸੂ, ਛੱਡ ਤੁਰਿਆ ਉਹ ਜਿਸ ਦਿਨ ਮੇਰੇ ਪਿੰਡ ਦੀ ਜੂ। ਵਾਹ ਵਾਹ, ਕੀ ਬਾਤਾਂ। ਦੱਸੀਏ ਕਹਾਣੀ ਕਿੰਜ ਦਿਨ ਸਾਡੇ ਗੁਜ਼ਰੇ, ਨਾ ਮਿਲਿਆ ਉਹ ਮੁੜ ਕੇ, ਕਈ ਹੋ ਗਏ ਨੇ ਜੁਗੜੇ, ਤੰਗ ਕਰਦੀ ਹੈ ਤੰਗ ਕਰਦੀ ਸਦਾ ਉਹਦੇ ਹਿਜਰਾਂ ਦੀ ਧੂ, ਛੱਡ ਤੁਰਿਆ ਉਹ ਜਿਸ ਦਿਨ ਮੇਰੇ ਪਿੰਡ ਦੀ ਜੂ। ਵਾਹ ਜੀ ਵਾਹ, ਵਾਹ ਜੀ ਵਾਹ। ਚੰਦ ਕਾਗਜ਼ ਦੇ ਟੁਕੜੇ ਗਵਾਹ ਨੇ ਮੇਰੇ, ਅੱਗ ਹਿਜਰਾਂ ਦੀ ਬਣ ਗਏ ਸੁਆਹ ਨੇ ਜਿਹੜੇ, ਬਲਦੀ ਵਿਛੋੜੇ ਦੀ ਅੱਗ ਤਨ ਤੇਂਦੀ ਏ ਲੂ, ਛੱਡ ਤੁਰਿਆ ਉਹ ਜਿਸ ਦਿਨ ਮੇਰੇ ਪਿੰਡ ਦੀ ਜੂ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤਾਂ। ਵਾਦੇ ਉਮਰਾਂ ਦੇ ਕਰਕੇ ਜੁਦਾ ਹੋ ਗਏ, ਰੁੱਸ ਕੇ ਸਾਵਾਂ ਦੇ ਸਾਥੀ ਖੁਦਾ ਹੋ ਗਏ, ਜਿਹਨੂੰ ਮਿਲਣੇ ਨੂੰ ਤਰਸੀ ਸਦਾ ਸਾਡੀ ਰੂਹ, ਛੱਡ ਤੁਰਿਆ ਉਹ ਜਿਸ ਦਿਨ ਮੇਰੇ ਪਿੰਡ ਦੀ ਜੂ। ਆਏ ਹਾਏ, ਆਏ ਹਾਏ, ਆਏ ਹਾਏ। ਉਸੀ ਬੇਈ ਦੀ ਬਰੇਤੀ ਤੇ ਪਤਣਾ ਦਾ ਪਾਣੀ, ਉਸੀ ਬੇਈ ਦੀ ਬਰੇਤੀ ਤੇ ਪਤਣਾ ਦਾ ਪਾਣੀ, ਚੰਨ ਰੇਤਾ ਤੇ ਚਮਕੇ ਜੂ ਰਾਤਾਂ ਦੀ ਰਾਣੀ, ਅੱਜ ਸੁੱਕੀਆਂ ਨੇ ਢਾਬਾਂ ਤੇ ਹਰ ਭਜਦਾ ਖੂਹ, ਅੱਜ ਸੁੱਕੀਆਂ ਨੇ ਢਾਬਾਂ ਤੇ ਹਰ ਭਜਦਾ ਖੂਹ, ਛੱਡ ਤੁਰਿਆ ਉਹ ਜਿਸ ਦਿਨ ਮੇਰੇ ਪਿੰਡ ਦੀ ਜੂ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤਾਂ। ਦਿਨ ਢਲੇ ਨੂੰ ਆਇਆ ਸੀ ਜੋ ਸੁਰਖ ਸਵੇਰਾ, ਬਦਲੀ ਪੂਰਬ ਦੀ ਲਾਲੀ ਲਾਇਆ ਪੱਛਮ ਚ ਡੇਰਾ, ਦਿਨ ਚੜ੍ਹਦੇ ਤੇ ਲੱਥਦੇ ਭਾਵਾਂ ਹੂ ਬਹੂ, ਛੱਡ ਤੁਰਿਆ ਉਹ ਜਿਸ ਦਿਨ ਮੇਰੇ ਪਿੰਡ ਦੀ ਜੂ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਕਹਿਣੇ। ਇਹਨਾਂ ਅੱਖੀਆਂ ਦੇ ਬੂਹੇ ਨੇ ਅੱਜ ਤੱਕ ਵੀ ਖੁੱਲੇ, ਖੂਹ ਗਿਰਦੇ ਜੋ ਪਾਣੀ ਪਿਆ ਅੱਖੀਆਂ ਚੋਂ ਡੁੱਲੇ, ਕੁਲਦੀਪ ਗਮ ਤੋਂ ਨਾ ਮੋੜ ਅੱਜ ਤੱਕ ਹੋਇਆ ਸੁਰਖਰੂ, ਛੱਡ ਤੁਰਿਆ ਉਹ ਜਿਸ ਦਿਨ ਮੇਰੇ ਪਿੰਡ ਦੀ ਜੂ। ਵਾਹ ਜੀ ਵਾਹ, ਵਾਹ ਜੀ ਵਾਹ, ਬਾ ਕਮਾਲ, ਬਾ ਕਮਾਲ ਕੁਲਦੀਪ ਜੀ। ਇੱਕ ਹੋਰ ਸੁਣਾ ਦਵਾਂ ਜੀ। ਇੱਕ ਜੀ ਜੀ ਇਰਸ਼ਾਦ ਜੀ, ਵਕਤ ਤੁਹਾਡਾ ਹੱਕ ਆ। ਮੇਰੇ ਤੋਂ ਪੁੱਛੀ ਜਦੋਂ ਕਿਸੇ ਮੇਰੇ ਪਿਆਰ ਦੀ ਕਹਾਣੀ, ਮੇਰੇ ਤੋਂ ਪੁੱਛੀ ਜਦੋਂ ਕਿਸੇ ਮੇਰੇ ਪਿਆਰ ਦੀ ਕਹਾਣੀ, ਛਮ ਛਮ ਮੇਰੇ ਨੈਣਾ ਵਿੱਚੋਂ ਵਗਿਆ ਸੀ ਪਾਣੀ। ਬੱਲੇ ਬੱਲੇ, ਕੀ ਬਾਤਾਂ। ਬਾਰ ਬਾਰ ਉਹਨੇ ਮੇਰੇ ਕੋਲੋਂ ਪੁੱਛਿਆ ਸਵਾਲ, ਮੇਰੇ ਤੋਂ ਦੱਸ ਵੀ ਨਾ ਹੋਇਆ ਜਿਹੜੀ ਬੀਤੀ ਮੇਰੇ ਨਾਲ। ਚਾਵਾਂ ਦੁੱਖਾਂ ਨੂੰ ਭੁਲਾਉਣਾ ਲੋਕੀ ਭੁੱਲਣ ਨਹੀਂ ਦਿੰਦੇ, ਬੱਜੇ ਬੁੱਲਾਂ ਨਾਲ ਹਾਸੇ ਸਾਡੇ ਖੁੱਲਣ ਨਹੀਂ ਦਿੰਦੇ, ਮਨ ਮੰਨਦਾ ਨਾ ਮੇਰੀ ਮੈਥੋਂ ਹੁੰਦਾ ਨਹੀਂ ਸੰਭਾਲ, ਦੱਸਾਂ ਮੈਥੋਂ ਦੱਸ ਵੀ ਨਾ ਹੋਇਆ ਕਿਹੜੀ ਬੀਤੀ ਮੇਰੇ ਨਾਲ। ਦਿਲ ਚਾਹੁੰਦਾ ਟੱਪ ਜਾਵਾਂ ਮੈਂ ਸਮੁੰਦਰਾਂ ਤੋਂ ਪਾਰ, ਦਿਲ ਚਾਹੁੰਦਾ ਟੱਪ ਜਾਵਾਂ ਮੈਂ ਸਮੁੰਦਰਾਂ ਤੋਂ ਪਾਰ, ਹਾਂ ਜਿੱਥੇ ਪੁੱਛੇ ਨਾ ਕੋਈ ਮੈਥੋਂ ਕਿੱਥੇ ਲੁਕ ਗਿਆ ਯਾਰ, ਕੌਣ ਕਰਦਾ ਏ ਗਮਾਂ ਚ ਗਵਾਚਿਆਂ ਦੀ ਭਾਲ, ਮੈਥੋਂ ਦੱਸ ਵੀ ਨਾ ਹੋਇਆ ਕਿਹੜੀ ਬੀਤੀ ਸਾਡੇ ਨਾਲ। ਬੱਲੇ ਬੱਲੇ। ਉਹਦਾ ਹੱਸ ਕੇ ਬੁਲਾਉਣਾ ਮੈਨੂੰ ਇੰਝ ਲੱਗਿਆ ਜਿਵੇਂ ਪੇਂਜਾ ਕੋਈ ਸਰੀਰ ਮੇਰਾ ਪਿੰਜ ਲੰਘਿਆ, ਹਾਏ ਹਾਏ ਅੰਗ ਅੰਗਾਂ ਨਾਲੋਂ ਟੁੱਟੇ ਹੋਇਆ ਮੰਦੜਾ ਹੀ ਹਾਲ, ਮੈਥੋਂ ਦੱਸ ਵੀ ਨਾ ਹੋਇਆ ਕਿਹੜੀ ਬੀਤੀ ਜਿਹੜੀ ਬੀਤੀ ਸਾਡੇ ਨਾਲ। ਬੱਲੇ ਜੀ ਬੱਲੇ, ਬੱਲੇ ਜੀ ਬੱਲੇ। ਮੇਰੇ ਸ਼ਬਦਾਂ ਦੀ ਰਾਖ ਨੂੰ ਸੀ ਬੁੱਲਿਆਂ ਉਡਾਉਣਾ, ਮੇਰੇ ਸ਼ਬਦਾਂ ਦੀ ਰਾਖ ਨੂੰ ਸੀ ਬੁੱਲਿਆਂ ਉਡਾਉਣਾ, ਜਿਹੜਾ ਛੱਡ ਤੁਰ ਗਿਆ ਉਹਨੇ ਮੁੜ ਨਹੀਂ ਸੀ ਆਉਣਾ। ਤੰਦ ਜੁੜੇ ਨਾ ਦੁਬਾਰਾ, ਸੁਰ ਆਮ ਦਾ ਨਹੀਂ ਤਾਲ, ਮੈਥੋਂ ਦੱਸ ਵੀ ਨਾ ਹੋਇਆ ਕੀ ਬੀਤੀ ਮੇਰੇ ਨਾਲ। ਬੱਲੇ ਬੱਲੇ ਬੱਲੇ, ਕੀ ਬਾਤਾਂ। ਰਿਹਾ ਦੁੱਖ ਮੇਰੇ ਮੈਨੂੰ ਉਹ ਮਹਿਸੂਸ ਹੀ ਕਰਾਉਂਦਾ, ਹਾਏ ਹਾਏ ਰਿਹਾ ਦੁੱਖ ਮੇਰੇ ਮੈਨੂੰ ਉਹ ਮਹਿਸੂਸ ਹੀ ਕਰਾਉਂਦਾ, ਕੁਲਦੀਪ ਭੁੱਲਿਆ ਕਦੀ ਨਾ ਬਾਰ ਬਾਰ ਚੇਤੇ ਆਉਂਦਾ, ਹਾਏ ਹਾਏ
ਪਿੰਡ ਭਾਖੜੀ ਆਣੇ ਚ ਜਿਹਨੇ ਰੱਖਿਆ ਖਿਆਲ, ਮੇਤੋਂ ਦੱਸ ਵੀ ਨਾ ਹੋਇਆ ਕੀ ਬੀਤੀ ਮੇਰੇ ਨਾਲ, ਕੀ ਬੀਤੀ। क्या बात है, क्या बात है, क्या रंग है कुलदीप जी, क्या रंग है। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਇਹ ਹੁਣ ਹੈਪੀ ਮੰਡ ਜੀ ਨੇ ਜਿਹੜੇ, ਇਹ ਤੁਹਾਡੇ ਵਾਸਤੇ ਵੀ ਬਹੁਤ ਸੋਹਣਾ ਤਾਰੀਫੀ ਬੋਲ ਨੇ ਜਿਹੜੇ ਉਹ ਭੇਜ ਰਹੇ ਨੇ ਜੀ। ਥੈਂਕ ਯੂ ਜੀ ਇਹਨਾਂ ਦਾ ਜੀ। ਕਬੂਲ ਕਰਨ ਲਈ ਤੁਹਾਡਾ ਵੀ ਕੁਲਦੀਪ ਜੀ ਧੰਨਵਾਦ। ਥੈਂਕ ਯੂ ਸੋ ਮਚ ਕਿ ਤੁਸੀਂ ਆਏ, ਪ੍ਰੋਗਰਾਮ 'ਚ ਸਾਂਝ ਬਣਾਈ ਔਰ ਰੌਣਕ ਲਾ ਕੇ ਚੱਲੇ ਜੀ। ਓਕੇ, ਥੈਂਕ ਯੂ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਇਹ ਕੁਲਦੀਪ ਜੀ ਸਨ। ਮੈਂ ਕਹਿੰਦੇ ਪ੍ਰੋਫੈਸਰ ਸਾਹਿਬ ਪ੍ਰੋਗਰਾਮ ਤੇ ਮਚਿਆ ਆ, ਪਰ ਅਸੀਂ ਅੱਜ ਵਾਵਾ ਵੇਲੇ ਤੋਂ ਅੱਗੇ ਜਾਣ ਡਏ ਆ। ਇੱਕ ਕਮਰਸ਼ੀਅਲ ਬ੍ਰੇਕ ਦੀ ਬੇਨਤੀ ਹੈ, ਇਹ ਦਵਾ ਦਵਾ ਕਰ ਲਈਏ ਕਿਉਂਕਿ 5 ਵਜੇ ਵਾਲੀ ਬ੍ਰੇਕ ਵੀ ਤਿਆਰ ਹੈ। ਜ਼ਰੂਰ ਜੀ, ਜ਼ਰੂਰ ਜੀ ਸਰੋਤਿਓ, ਸਾਡੇ ਨਾਲ ਰਹਿਣਾ, ਡਾਇਲ ਕਰੀ ਰੱਖਣਾ 408 272 5200 408272 5200। ਮੈਂ ਲੈ ਕੇ ਜਾ ਰਿਹਾ ਤੁਹਾਨੂੰ ਪ੍ਰੋਗਰਾਮ 'ਚ ਇੱਕ ਕਮਰਸ਼ੀਅਲ ਬ੍ਰੇਕ ਵਾਲੇ। ਇਸ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ ਤੇ ਫਿਰ ਪ੍ਰੋਗਰਾਮ ਕਵੀ ਦਰਬਾਰ 'ਚ ਤੁਹਾਡੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਨੇ। ਸਾਡੇ ਨਾਲ ਜੁੜੇ ਰਹਿਣਾ ਜੀ।
प्रोग्राम कवि दरबार च आप सबनू इस कमर्शियल ब्रेक तो बाद एक बार फिर जी आए कहने बड़ा निघा जिहा स्वागत है। प्रोफेसर साहब जी आए कहने तुहानू जी बहुत बहुत मेहरबानी मलिक साहब। लो श्रोते डायल करो 408 272 5200 4082725200 और प्रोफेसर साहब आज के प्रोग्राम ਨੂੰ ਅੱਗੇ ਵਧਾਉਂਦੇ ਹੋਏ ਆ ਗਾਂ ਵਧਦੇ ਆ ਜੀ। ਇਸ ਵੇਲੇ ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ ਹਰਜੀਤ ਸਿੰਘ ਹਮਸਫਰ ਜੀ। ਹਰਜੀਤ ਸਿੰਘ ਹਮਸਫਰ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਮਲਿਕ ਸਾਹਿਬ ਤੇ ਸਤਿ ਸ੍ਰੀ ਅਕਾਲ ਪ੍ਰੋਫੈਸਰ ਸ਼ੇਰ ਸਿੰਘ ਕਮਲ ਸਾਹਿਬ ਤੇ ਹੋਰ ਸਰੋਤੇ ਸਾਰੇ ਜਿਹੜੇ ਪੰਜਾਬੀ ਰੇਡੀਓ ਯੂਜ਼ ਨਾਲ ਜੁੜੇ ਹੋਏ ਆ ਜੀ। ਬਹੁਤ ਧੰਨਵਾਦ, ਬਹੁਤ ਧੰਨਵਾਦ। ਮੈਂ ਪ੍ਰੋਫੈਸਰ ਸਾਹਿਬ ਬੇਨਤੀ ਕਰਾਂਗਾ ਕਿ ਹਮਸਫਰ ਹੋਣਾ ਨੂੰ ਕੁਝ ਪੇਸ਼ ਕਰਨ ਦਾ ਮੌਕਾ ਦਿਓ। ਹਮਸਫਰ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਕੀ ਆਇਆ ਹਮਸਫਰ ਸਾਹਿਬ, ਕੀ ਸੁਣਾ ਰਹੇ ਹੋ? ਧੰਨਵਾਦ ਜੀ। ਤੇ ਕਿਉਂਕਿ ਆਪਣਾ ਜਿਹੜੇ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੀ ਸ਼ਹੀਦੀ ਦਾ ਦਿਨ ਜਿਹੜਾ ਆਪਣਾ 23 ਮਾਰਚ ਨੂੰ ਆ, ਠੀਕ ਹੈ ਜੀ ਜੀ। ਤੇ ਉਹਨਾਂ ਦੇ ਸੰਬੰਧ ਵਿੱਚ ਹੀ ਮੈਂ ਆਪਣੀ ਕਵਿਤਾ ਬੋਲਣੀ ਆ ਜੀ। ਇਰਸ਼ਾਦ ਜੀ, ਇਰਸ਼ਾਦ ਜ਼ਰੂਰ ਜੀ, ਕਿਉਂ ਨਹੀਂ। ਅੱਛਾ, ਇਹ ਮੈਂ ਤੁਹਾਨੂੰ ਥੋੜੀ ਜੀ ਪਹਿਲਾਂ ਜਾਣਕਾਰੀ ਦੇਣੀ ਚਾਹੁੰਦਾ ਵੀ ਇਹ ਕਵਿਤਾ ਮੈਂ ਛਪੀ ਹੋਈ ਸੀ ਮੇਰੀ ਬੁੱਕ 'ਚ, ਪਹਿਲਾਂ ਛਪੀ ਹੋਈ ਹੈ ਕਿਤਾਬ 'ਚ। ਤੇ ਇਹਦੇ ਪੋਇਮ ਨੂੰ ਮੈਂ ਬਦਲ ਕੇ ਇਹਦਾ ਗੀਤ ਬਣਾਤਾ ਸੀਗਾ ਤੇ ਉਹ ਗੀਤ ਰਿਕਾਰਡਡ ਫਾਰਮ 'ਚ ਹੈਗਾ। ਤੇ ਤੁਹਾਨੂੰ ਮੈਂ ਜੇ ਇਹਦੇ ਪੜ੍ਹਨ ਤੋਂ ਬਾਅਦ ਮੈਂ ਇੱਕ ਸੈਂਪਲ ਮਾੜਾ ਦਿਖਾ ਸਕਦਾ ਤਾਂ ਮੈਨੂੰ ਥੋੜੀ। ਅਸਲ ਦੇ ਵਿੱਚ ਨਾ ਹਮਸਫਰ ਜੀ ਸਾਡੇ ਕੋਲ ਲਾਈਨ ਲੰਬੀ ਹੈ, ਇਹ ਲੰਮਾ ਹੋ ਜਾਣਾ। ਜੇ ਤੁਸੀਂ ਆਪ ਪੇਸ਼ ਕਰ ਦਵੋਗੇ ਤੇ ਉਹ ਸਭ ਤੋਂ ਵਧੀਆ ਹੋ ਜਾਏਗਾ, ਸਭ ਨੂੰ ਮੌਕਾ ਲੱਭ ਜਾਊਗਾ। ਪ੍ਰੋਗਰਾਮ ਦੇ ਸਮੇਂ ਔਰ ਫਾਰਮੈਟ ਨੂੰ ਮੁੱਖ ਰੱਖਦੇ ਹੋਏ ਬੇਨਤੀ ਹੈ। ਠੀਕ ਠੀਕ। ਚਲੋ ਕੋਈ ਨਹੀਂ, ਮੈਂ ਆਪਣਾ ਚੈਨਲ ਦਾ ਆਈਡੀ ਮੈਂਸ਼ਨ ਕਰ ਦੂੰਗਾ, ਜੇ ਸੁਣਨਾ ਸੁਣ ਲੈ ਜਾ ਕੇ ਜੀ, ਠੀਕ ਨੇ। ਚਲੋ, ਇਹਦਾ ਸਰਲੇਖ ਹੈਗਾ ਇਨਕਲਾਬ ਜ਼ਿੰਦਾਬਾਦ। ਵਾਹ ਜੀ ਵਾਹ ਜੀ। ਇਰਸ਼ਾਦ ਜੀ, ਇਰਸ਼ਾਦ। ਜੋਬਨ ਰੁੱਤ ਸਭ ਮਾਨਣਾ ਚਾਹੁੰਦੇ ਪਰ ਉਹ ਫਾਂਸੀ ਚੜ੍ਹੇ ਸੀ। ਵਾਹ ਵਾਹ। ਜੋਬਨ ਰੁੱਤ ਸਭ ਮੰਨਣਾ ਚਾਹੁੰਦੇ ਪਰ ਉਹ ਫਾਂਸੀ ਚੜ੍ਹੇ ਸੀ। 23 ਮਾਰਚ 1931 ਨੂੰ ਉਹ ਜਾ ਤਖਤੇ ਤੇ ਖੜੇ ਸੀ। ਵਾਹ ਬਈ ਵਾਹ, ਵਾਹ ਬਈ ਵਾਹ। 23 ਮਾਰਚ 1931 ਨੂੰ ਉਹ ਜਾ ਤਖਤੇ ਤੇ ਖੜੇ ਸੀ। ਭਗਤ ਸਿੰਘ ਸੁਖਦੇਵ ਰਾਜਗੁਰੂ ਬਣ ਮੁਦਈ ਆਜ਼ਾਦੀ ਦੇ। ਭਗਤ ਸਿੰਘ ਸੁਖਦੇਵ ਰਾਜਗੁਰੂ ਬਣ ਮੁਦਈ ਆਜ਼ਾਦੀ ਦੇ। ਮੁੱਠ ਫੁੱਟਦੇ ਹੀ ਅੰਗਰੇਜ਼ਾਂ ਦੇ ਜ਼ੁਲਮ ਬਰ ਖਿਲਾਫ ਲੜੇ ਸੀ। ਕਿਆ ਬਾਤਾਂ, ਕਿਆ ਬਾਤਾਂ, ਕਿਆ ਕਹਿਣੇ। ਧੰਨਵਾਦ ਜੀ। ਜਿਉਂਦੇ ਜੀ ਉਹਨਾਂ ਅੰਗਰੇਜ਼ਾਂ ਦੇ ਨਾਸੀ ਚਣੇ ਚਬਾ ਦਿੱਤੇ। ਜਿਉਂਦੇ ਜੀ ਉਹਨਾਂ ਅੰਗਰੇਜ਼ਾਂ ਦੇ ਨਾਸੀ ਚਣੇ ਚਬਾ ਦਿੱਤੇ। ਸਾਮਰਾਜ ਦੀ ਪੱਕੀ ਕਣਕ ਤੇ ਡਿੱਗ ਪਏ ਬਣ ਕੇ ਗੜੇ ਸੀ। ਆਏ ਹਾਏ, ਆਏ ਹਾਏ, ਵਾਹ ਜੀ ਵਾਹ, ਵਾਹ ਜੀ ਵਾਹ। ਧੰਨਵਾਦ ਜੀ। ਇਨਕਲਾਬ ਤੇ ਜ਼ਿੰਦਾਬਾਦ ਦੇ ਨਾਰਿਆਂ ਗੋਰੇ ਹਿਲਾ ਦਿੱਤੇ। ਇਨਕਲਾਬ ਤੇ ਜ਼ਿੰਦਾਬਾਦ ਦੇ ਨਾਰਿਆਂ ਗੋਰੇ ਹਿਲਾ ਦਿੱਤੇ। ਮੁਲਕ ਆਜ਼ਾਦ ਕਰਾ ਕੇ ਰਹਿਣਾ ਬਸ ਇਸ ਜ਼ਿੱਦ ਤੇ ਅੜੇ ਸੀ। ਵਾਹ ਬਈ ਵਾਹ, ਵਾਹ ਬਈ ਵਾਹ। ਬਹੁਤ ਸ਼ੁਕਰੀਆ ਜੀ। ਅੰਤ ਹਾਕਮਾਂ ਸੂਰਮਿਆਂ ਨੂੰ ਫਾਂਸੀ ਤੇ ਲਟਕਾ ਦਿੱਤਾ। ਅੰਤ ਹਾਕਮਾਂ ਸੂਰਮਿਆਂ ਨੂੰ ਫਾਂਸੀ ਤੇ ਸੀ ਲਟਕਾ ਦਿੱਤਾ। 302 ਦਫਾ ਵਰਗੇ ਕਾਲੇ ਕੇਸ ਉਹਨਾਂ ਤੇ ਮੜੇ ਸੀ। ਵਾਹ ਬਈ ਵਾਹ, ਵਾਹ ਬਈ ਵਾਹ। ਆਖਰੀ ਬੰਦਾ ਜੀ। 23 ਮਾਰਚ ਤਵਾਰੀਖ ਅੰਦਰ ਮੋਟੇ ਅੱਖਰੀ ਉਕਰਿਆ। 23 ਮਾਰਚ ਤਵਾਰੀਖ ਅੰਦਰ ਮੋਟੇ ਅੱਖਰੀ ਉਕਰਿਆ। ਹਮ ਸਫਰ ਬਣ ਕਲਮ ਮੇਰੀ ਨੇ ਯਾਦ ਚ ਕਿਸੇ ਘੜੇ ਸੀ। ਆਏ ਹਾਏ, ਆਏ ਹਾਏ। ਹਮ ਸਫਰ ਬਣ ਕਲਮ ਮੇਰੀ ਨੇ ਯਾਦ ਚ ਕਿਸੇ ਘੜੇ ਸੀ। ਵਾਹ ਵਾਹ, ਕਿਆ ਬਾਤਾਂ, ਕਿਆ ਬਾਤਾਂ। ਤੁਹਾਡਾ ਹਰਜੀਤ ਸਿੰਘ ਹਮਸਫਰ ਜੀ, ਕਿਆ ਕਹਿਣੇ। ਬਹੁਤ ਹਾਂਜੀ, ਸਭ ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਮੇਰਾ ਜਿਹੜਾ ਚੈਨਲ ਇਹਦਾ YouTube ਚੈਨਲ ਹੈਗਾ ਉਹ ਮੇਰੇ ਨਾਂ ਦੇ ਤੇ ਹੈਗਾ ਹਰਜੀਤ ਹਮਸਫਰ। ਹਰਜੀਤ ਹਮਸਫਰ ਪਾ ਕੇ ਤੁਸੀਂ ਜਿਹੜੇ ਇਹਨਾਂ ਨੂੰ
ਕੱਲ ਨੂੰ ਰਿਲੀਜ਼ ਹੋਣਾ ਗਾਣਾ ਇਹ, ਤੇ ਸੁਣ ਸਕਦੇ ਆ ਤੁਸੀਂ YouTube ਤੇ ਵਿਦ ਮਿਊਜ਼ਿਕ। ਜੀ ਬਿਲਕੁਲ ਠੀਕ ਹੈ ਹਰਜੀਤ ਸਿੰਘ ਹਮਸਫਰ ਜੀ, ਧੰਨਵਾਦ ਤੁਹਾਡਾ ਜਾਣਕਾਰੀ ਦੇਣ ਦਾ, ਆਉਣ ਦਾ, ਸਾਂਝ ਬਣਾਉਣ ਦਾ, ਰੌਣਕ ਲਾਉਣ ਦਾ। ਥੈਂਕ ਯੂ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਇਹ ਸਨ ਜੀ ਹਰਜੀਤ ਸਿੰਘ ਹਮਸਫਰ ਜੀ। ਅੱਗੇ ਵਧਨੇ ਆ ਹੁਣ ਪ੍ਰੋਗਰਾਮ 'ਚ ਸਾਡੇ ਨਾਲ ਮੌਜੂਦ ਨੇ ਸਾਡੇ ਬੜੇ ਬੀਬੇ, ਸਾਡੇ ਬੜੇ ਪਿਆਰੇ ਕਮਲ ਬੰਗਾ ਜੀ। ਕਮਲ ਬੰਗਾ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਥੈਂਕ ਯੂ ਜੀ। ਜੀ ਜੀ ਇਰਸ਼ਾਦ। ਕਮਲ ਬੰਗਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਜੀ ਆਇਆਂ ਕਮਲ ਜੀ, ਕੀ ਬੜੀ ਪ੍ਰੋਫੈਸਰ, ਉਹ ਦੇਖੋ ਰੱਬ ਦੀ ਬਖਸ਼ਿਸ਼ ਹੋਣੀ ਚਾਹੀਦੀ ਹੈ। ਜੀ ਜੀ ਏਦਾਂ ਹੀ ਜੀ। ਨੇ ਮੱਲੀ ਸਾਹਿਬ, ਤੁਹਾਡੇ ਤੇ ਬਖਸ਼ਿਸ਼, ਮੇਰੇ ਤੇ ਬਖਸ਼ਿਸ਼, ਆਪਣੀ ਚੀਜ਼ ਨਾਲ ਦਾ ਕੋਈ ਆਨੰਦ ਨਹੀਂ ਦੁਨੀਆ ਤੇ। ਇਹਦੇ 'ਚ ਏਦਾਂ ਹੀ ਹੈ ਜੀ, ਏਦਾਂ ਹੀ ਸ਼ੁਕਰਾਨੇ ਦਾ ਘਾਟਾ ਹੁੰਦਾ ਸਿਰਫ, ਬਾਕੀ ਇੱਕ ਮੈਂ ਤੁਹਾਨੂੰ ਜ਼ਰੂਰ ਰਿਕੁਐਸਟ ਕਰਨੀ ਹੈ ਭਰਾਵਾਂ ਤੌਰ ਤੇ। ਜੀ ਜੀ। ਤੁਸੀਂ ਕਿਸੇ ਨੂੰ ਵੀ ਹੈ ਨਾ ਉਹਦੀ ਵਿਆਖਿਆ ਕਰਨ ਦੀ ਇਜਾਜ਼ਤ ਨਹੀਂ ਦੇਣੀ, ਮੈਂ ਹੋਵਾਂ ਚਾਹੇ ਭਾਵੇਂ ਪ੍ਰਧਾਨ ਹੋਵੇ। ਇਹ ਤੇ ਇਖਤਿਆਰ ਪ੍ਰੋਫੈਸਰ ਸਾਹਿਬ ਕੋਲ ਆ, ਉਹਨਾਂ ਦੀ ਇਜਾਜ਼ਤ ਦੇ ਨਾਲ ਮਰਹੂਨੇ ਮਹੀਨੇ ਤੱਕ ਉਹ ਵੀ ਸੁਣਦੇ ਆ, ਉਹ ਵੀ ਸੁਣਦੇ ਆ ਜੀ। ਹੁਣ ਮੈਨੂੰ 45 ਮਿੰਟ ਹੋ ਗਏ ਫੜੇ ਨੂੰ, ਰਾਈਟ ਫੋਨ। ਦੇਖੋ ਮੇਰੀ ਨਾ ਬੇਨਤੀ ਕਮਲ ਬੰਗਾ ਜੀ, ਤੁਸੀਂ ਸਾਡੇ ਬੜੇ ਪਿਆਰੇ ਜੀ, ਅਸੀਂ ਤੁਹਾਨੂੰ ਪਿਆਰੇ ਕਹਿ ਕੇ ਸੱਦੀਦਾ ਆ। ਇਸ ਵੇਲੇ ਵੀ ਮੇਰੇ ਕੋਲ ਹੈਪੀ ਆ, ਪਰ ਮੈਨੂੰ ਥੋੜਾ ਜਿਹਾ ਮੌਕਾ ਦਿਓ ਨਾ, ਮੈਂ ਤੁਹਾਨੂੰ ਦੱਸਣਾ। ਇਸ ਵੇਲੇ ਵੀ 58 ਮਿੰਟ ਹੋਲਡ ਆ ਜਿਹੜਾ, ਉਹ ਵੀ ਹੈ ਕੁਝੀਆਂ ਦੇ। ਮੋਹਨ ਲਾਲ ਜੀ ਦੀ ਤੁਹਾਡੇ ਤੋਂ ਵੀ ਲੰਮੀ ਹੋਲਡ ਆ। ਇਹ ਪ੍ਰੋਗਰਾਮ ਤੁਹਾਡਾ ਹੈ, ਤੁਹਾਡੇ ਆਉਣ ਦੇ ਨਾਲ ਸਾਡੀਆਂ ਜਿਹੜੀਆਂ ਲਾਈਨਾਂ ਆ ਉਹਦੇ ਜਿਹੜਾ ਜੀ ਵੀ ਹੋਲਡ ਕਰਕੇ ਬੈਠਾ ਸਾਡੇ ਲਈ ਸਤਿਕਾਰਯੋਗ, ਮਾਣਯੋਗ ਆ। ਤੇ ਜਦੋਂ ਇਹਦਾ ਲੰਮਾ ਹੋਲਡ ਕਰੇਗਾ ਨਾ, ਜਦੋਂ ਲੰਮਾ ਹੋਲਡ ਕਰੇਗਾ, ਫਿਰ ਉਹਦੀ ਗੱਲ ਸੁਣਨਾ ਇਹ ਸਾਡਾ ਫਰਜ਼ ਬਣਦਾ ਆ। ਫਿਰ ਉਹਨੂੰ 1-2 ਮਿੰਟ ਦੇ ਦੇਣੇ ਪੈਣੇ ਨਾ, ਇਹ ਤੇ ਉਹਦਾ ਹੱਕ ਬਣਦਾ ਆ। ਬਹੁਤ ਵਧੀਆ, ਮਿਹਰਬਾਨੀ ਆ। ਪਰ ਫਿਰ ਵੀ ਤੁਸੀਂ ਸਟੇਜ ਸੈਕਟਰੀ ਆ, ਮਾੜਾ ਮਾੜਾ ਟਾਈਮ ਦਾ ਵੀ ਰੱਖਿਆ ਕਰੋ ਧਿਆਨ ਜੀ। ਮੈਂ ਪੂਰੀ ਕੋਸ਼ਿਸ਼ ਕਰਦਾ। ਥੈਂਕ ਯੂ ਕਮਲ ਬੰਗਾ ਜੀ। ਕੀ ਪੇਸ਼ ਕਰੋ ਜੀ? ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਤੇ ਮਸੂਦ ਮੱਲੀ ਜੀ, ਤੁਹਾਡੇ ਨਾਲ ਹੀ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਨੂੰ ਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਹਾਂ। ਤੇ ਅੱਜ ਵੀ ਇੱਕ ਨਵਾਂ ਸ਼ੇਰ ਹੈ ਤੇ ਨਵੀਂ ਗਜ਼ਲ ਹੈ ਜੀ। ਇਰਸ਼ਾਦ ਜੀ, ਇਰਸ਼ਾਦ। ਥੈਂਕ ਯੂ ਜੀ। ਸ਼ੇਰ ਹੈ, ਕਵੀ ਦੀ ਕਵਿਤਾ ਕਵੀ ਦਾ ਦਾਇਰਾ ਦੱਸਦੀ ਹੈ। ਆਹਾ। ਥੈਂਕ ਯੂ। ਕਵੀ ਦੀ ਕਵਿਤਾ ਕਵੀ ਦਾ ਦਾਇਰਾ ਦੱਸਦੀ ਹੈ, ਨਾਲੇ ਮਾਂ ਬੋਲੀ ਦਾ ਮਾਣ ਬਣਦੀ ਹੈ। ਬੱਲੇ 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 ਬੱਲੇ, ਕੀ ਬਾਤ ਹੈ। ਥੈਂਕ ਯੂ ਜੀ। ਨਾਲੇ ਮਾਂ ਬੋਲੀ ਦਾ ਮਾਣ ਬਣਦੀ ਹੈ। ਲਓ ਜੀ ਗਜ਼ਲ ਹੈ ਜੀ। ਚਾਹੇ ਮੌਸਮ ਵੀ ਹਿੱਸਾ ਹੁੰਦਾ ਹਵਾਵਾਂ ਦਾ, ਚਾਹੇ ਮੌਸਮ ਵੀ ਹਿੱਸਾ ਹੁੰਦਾ ਹਵਾਵਾਂ ਦਾ, ਪਰ ਹਵਾ ਨਾਲ ਕੰਮ ਚੱਲਦਾ ਸਾਵਾਂ ਦਾ। ਆਹਾ ਕੀ ਕਹਿਣੇ। ਥੈਂਕ ਯੂ ਜੀ। ਪਰ ਹਵਾ ਨਾਲ ਕੰਮ ਚੱਲਦਾ ਸਾਵਾਂ ਦਾ। ਦੂਸਰਾ ਸ਼ੇਰ ਹੈ, ਧਰਤੀ ਘੁੰਮਦੀ ਤਾਂ ਸਾਰੀ ਦੁਨੀਆ ਘੁੰਮਦੀ। ਧਰਤੀ ਘੁੰਮਦੀ ਤਾਂ ਸਾਰੀ ਦੁਨੀਆ ਘੁੰਮਦੀ, ਘੁੰਮਣ ਨਾਲ ਸਮਾਂ ਬਦਲਦਾ ਧੁੱਪਾਂ ਛਾਵਾਂ ਦਾ। ਬੱਲੇ 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 ਬੱਲੇ, ਕੀ ਕਹਿਣੇ। ਥੈਂਕ ਯੂ ਜੀ, ਬੜੀ ਮਿਹਰਬਾਨੀ। ਅਗਲਾ ਸ਼ੇਰ ਹੈ, ਜੀਵਨ ਸਾਥੀਆਂ ਦਾ ਸਾਥ ਵੀ ਅਵੱਲਾ ਹੈ। ਆਹਾ। ਜੀਵਨ ਸਾਥੀਆਂ ਦਾ ਸਾਥ ਵੀ ਅਵੱਲਾ ਹੈ, ਇਹ ਵੀ ਸਾਂਝਾ ਸਫ਼ਰ ਜੀਵਨ ਦੇ ਰਾਹਾਂ ਦਾ। ਕਿਆ ਰੰਗ ਨੇ ਤੁਹਾਡੇ ਕਮਲ ਬੰਗਾ ਜੀ, ਕੀ ਬਾਤ ਹੈ, ਛਾਗੇ ਜੇ। ਬੜੀ ਮਿਹਰਬਾਨੀ। ਇਹ ਵੀ ਸਾਂਝਾ ਸਫ਼ਰ ਹੈ ਜੀਵਨ ਦੇ ਰਾਹਾਂ ਦਾ। ਅਗਲਾ ਸ਼ੇਰ ਹੈ, ਹਰ ਇੱਕ ਕੰਮ 'ਚ ਕਿਸੇ ਦੀ ਜ਼ਿੰਮੇਵਾਰੀ ਹੁੰਦੀ। ਤੁਸੀਂ ਵੀ ਜ਼ਿੰਮੇਵਾਰ ਬਹਿ ਵੀ ਜੀ ਜ਼ਾਹਿਰ ਚੁੱਕਣੀ ਪੈਣੀ। ਹਰ ਇੱਕ ਕੰਮ 'ਚ ਕਿਸੇ ਦੀ ਜ਼ਿੰਮੇਵਾਰੀ ਹੁੰਦੀ, ਚਾਹੇ ਇਸ ਦੇ ਪਿੱਛੇ ਹੱਥ ਹੁੰਦਾ ਨਵਾਬਾਂ ਦਾ। ਵਾਹ ਜੀ ਵਾਹ। ਥੈਂਕ ਯੂ ਜੀ। ਅਗਲਾ ਸ਼ੇਰ ਹੈ, ਪੰਜਾਬੀਆਂ ਨਾਲ ਹੀ ਪੰਜਾਬੀ ਸਾਹਿਤ ਫੈਲਿਆ। ਆਹਾ, ਕੋਈ ਸ਼ੱਕ ਨਹੀਂ। ਥੈਂਕ ਯੂ। ਪੰਜਾਬੀਆਂ ਨਾਲ ਹੀ ਪੰਜਾਬੀ ਸਾਹਿਤ ਫੈਲਿਆ, ਨਾਲੇ ਮਾਣ ਵਧਿਆ ਦੋਵਾਂ ਪੰਜਾਬਾਂ ਦਾ। ਬੱਲੇ 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 ਬੱਲੇ, ਕੀ ਕਹਿਣੇ, ਕੀ ਕਹਿਣੇ। ਥੈਂਕ ਯੂ ਮੱਲੀ ਸਾਹਿਬ। ਅਗਲਾ ਸ਼ੇਰ ਹੈ, ਚੰਗੇ ਮੌਸਮ ਨਾਲ ਚੰਗੀ ਫਸਲ ਕਹਿੰਦੀ ਦੁਨੀਆ ਸਾਰੀ। ਚੰਗੇ ਮੌਸਮ ਨਾਲ ਚੰਗੀ ਫਸਲ ਕਹਿੰਦੀ ਦੁਨੀਆ ਸਾਰੀ। ਹਾਂਜੀ, ਉਂਝ ਵੀ ਇਹੋ ਖਾਬ ਹੁੰਦਾ ਜ਼ਿਮੀਦਾਰ ਭਰਾਵਾਂ ਦਾ। ਆਹਾ ਵਾਹ ਜੀ ਵਾਹ, ਵਾਹ ਜੀ ਵਾਹ।
ਥੈਂਕ ਯੂ। ਉਂਝ ਵੀ ਇਹੋ ਖਾਬ ਹੁੰਦਾ ਜ਼ਿਮੀਂਦਾਰ ਭਰਾਵਾਂ ਦਾ, ਚਾਰ ਦੀਵਾਰੀ ਦੀ ਗੱਲ ਕਰਾਂ ਤਾਂ ਫਿਰ ਚਾਰ ਦੀਵਾਰੀ ਦੀ ਗੱਲ ਕਰਾਂ ਤਾਂ ਫਿਰ ਟੱਬਰ ਇੱਕ ਗਰੁੱਪ ਹੁੰਦਾ ਸਾਂਝੀਆਂ ਦੁਆਵਾਂ ਦਾ। ਹਾਏ 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 ਹਾਏ, ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ। ਟੱਬਰ ਇੱਕ ਗਰੁੱਪ ਹੁੰਦਾ ਸਾਂਝੀਆਂ ਦੁਆਵਾਂ ਦਾ। ਆਖਰੀ ਸ਼ੇਰ ਹੈ ਜੀ, ਲੋਕਾਂ ਦੇ ਸੋਹਣੇ ਸੋਹਣੇ ਚਿਹਰੇ ਤੇ ਰੰਗ ਬਰੰਗੇ ਪਹਿਰਾਵੇ। ਵਾਹ ਜੀ ਵਾਹ। ਲੋਕਾਂ ਦੇ ਸੋਹਣੇ ਸੋਹਣੇ ਚਿਹਰੇ ਤੇ ਰੰਗ ਬਰੰਗੇ ਪਹਿਰਾਵੇ, ਕਮਲ ਬੰਗਾ ਦਾ ਕਾਵ ਹੈ ਚਾਰ ਦਿਸ਼ਾਵਾਂ ਦਾ। ਬੱਲੇ 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 ਬੱਲੇ, ਕਿਆ ਬਾਤਾਂ ਹੈ। ਕਮਲ ਬੰਗਾ ਦਾ ਕਾਵ ਹੈ ਚਾਰ ਦਿਸ਼ਾਵਾਂ ਦਾ। ਮੌਸਮ ਚਾਹੇ ਮੌਸਮ ਵੀ ਹਿੱਸਾ ਹੁੰਦਾ ਹਵਾਵਾਂ ਦਾ, ਪਰ ਹਵਾ ਨਾਲ ਕੰਮ ਚੱਲਦਾ ਥਾਵਾਂ ਦਾ। ਕਿਆ ਬਾਤ ਹੈ, ਕਿਆ ਬਾਤਾਂ ਕਮਲ ਬੰਗਾ ਜੀ। ਬੜੀ ਮਿਹਰਬਾਨੀ ਤੁਹਾਡੀ, ਧੰਨਵਾਦ ਤੁਹਾਡਾ ਟਾਈਮ ਦੇਣ ਦਾ, ਬੜੀ ਮਿਹਰਬਾਨੀ ਸਾਰਿਆਂ ਦੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਆਲਾ। ਇਹ ਸਨ ਪ੍ਰੋਫੈਸਰ ਸਾਹਿਬ ਕਮਲ ਬੰਗਾ ਜੀ। ਤੇ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਨੇ ਆ ਔਰ ਤੁਹਾਡੀ ਇਜਾਜ਼ਤ ਦੇ ਨਾਲ ਅਸੀਂ ਪ੍ਰੋਗਰਾਮ 'ਚ ਮੌਕਾ ਦੇ ਰਹੇ ਹਾਂ ਆਪਣੇ ਬੜੇ ਪਿਆਰੇ ਬੜੇ ਬੀਬੇ ਮੋਹਨ ਲਾਲ ਜੀ ਨੂੰ। ਮੋਹਨ ਲਾਲ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਔਰ ਪੂਰੇ ਅਦਬ ਸਤਿਕਾਰ ਨਾਲ ਰੂਬਰੂ ਕਰ ਰਿਹਾ ਮੈਂ ਤੁਹਾਨੂੰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਮਨੀ ਸਾਹਿਬ ਸਤਿ ਸ੍ਰੀ ਅਕਾਲ ਤੇ ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਮੋਹਨ ਲਾਲ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਕਬੀਰ ਦਰਬਾਰ 'ਚ, ਜੀ ਆਇਆਂ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਕੀ ਸੁਣਾਓਗੇ? ਜਿਹੜੇ ਤੋੜਦੇ ਨੇ ਦਿਲੋਂ ਬਰਬਾਦ ਹੋਣਗੇ। ਆਏ ਹਾਏ ਆਏ ਹਾਏ, ਜਿਹੜੇ ਤੋੜਦੇ ਨੇ ਦਿਲੋਂ ਬਰਬਾਦ ਹੋਣਗੇ। ਅੱਜ ਕਿਸੇ ਨੂੰ ਰੋਇਆ ਕੱਲ ਆਪ ਰੋਣਗੇ, ਅੱਜ ਕਿਸੇ ਨੂੰ ਰੋਇਆ ਕੱਲ ਆਪ ਰੋਣਗੇ। ਵਾਹ ਜੀ ਵਾਹ, ਆਉਂਦਿਆਂ ਹੀ ਐਲਾਨ ਕਰਤਾ ਜੀ ਅੱਜ ਤੇ, ਕੀ ਬਾਤ ਹੈ। ਦਿਲਾਂ ਵਿੱਚ ਕਹਿੰਦੇ ਯਾਰੋ ਰੱਬ ਵਸਦਾ। ਦਿਲਾਂ ਵਿੱਚ ਕਹਿੰਦੇ ਯਾਰੋ ਰੱਬ ਵਸਦਾ, ਜਦੋਂ ਦਿਲ ਹੱਸੇ ਤਾਂ ਫਿਰ ਰੱਬ ਹੱਸਦਾ, ਜਦੋਂ ਹੱਸੇ ਤਾਂ ਫਿਰ ਰੱਬ ਹੱਸਦਾ। ਆਹਾ, ਕੀ ਬਾਤ ਹੈ, ਕੀ ਬਾਤ ਹੈ। ਰੱਬ ਨੂੰ ਹੱਸਾ ਕੇ ਖੁਸ਼ੀਆਂ 'ਚ ਮਨਾਉਣਗੇ, ਰੱਬ ਨੂੰ ਹੱਸਾ ਕੇ ਖੁਸ਼ੀਆਂ ਮਨਾਉਣਗੇ। ਜਿਹੜੇ ਤੋੜਦੇ ਨੇ ਦਿਲ ਉਹ ਬਰਬਾਦ ਹੋਣਗੇ, ਜਿਹੜੇ ਤੋੜਦੇ ਨੇ ਦਿਲ ਉਹ ਬਰਬਾਦ ਹੋਣਗੇ। ਵਾਹ ਜੀ ਵਾਹ, ਵਾਹ ਜੀ ਵਾਹ। ਰੋਇਆ ਕੱਲ ਆਪ ਰੋਣਗੇ, ਅੱਜ ਕਿਸੇ ਨੂੰ ਰੋਇਆ ਕੱਲ ਆਪ ਰੋਣਗੇ। ਕਿਆ ਕਹਿਣੇ, ਕਿਆ ਕਹਿਣੇ। ਜਾਗੋ ਤੇ ਕਦੇ ਵੀ ਉਹ ਸੁੱਖ ਪਾਉਣਗੇ, ਜਾਗੋ ਤੇ ਕਦੇ ਵੀ ਨਾ ਸੁੱਖ ਪਾਉਣਗੇ। ਕਿਸੇ ਦੇ ਜਿਹੜੇ ਨੀਂਦਰਾਂ ਚਰਾਉਣਗੇ, ਕਿਸੇ ਦੀਆਂ ਜਿਹੜੇ ਨੀਂਦਰਾਂ ਚਰਾਉਣਗੇ। ਵਾਹ ਵਾਹ। ਨੀਂਦਰਾਂ ਚਰਾ ਕੇ ਨਾ ਉਹ ਸੁਖੀ ਸੌਣਗੇ, ਨੀਂਦਰਾਂ ਚਰਾ ਕੇ ਨਾ ਸੁਖੀ ਸੌਣਗੇ। ਜਿਹੜੇ ਤੋੜਦੇ ਨੇ ਦਿਲ ਉਹ ਬਰਬਾਦ ਹੋਣਗੇ, ਜਿਹੜੇ ਤੋੜਦੇ ਨੇ ਦਿਲ ਕੱਲ ਆਪ ਰੋਣਗੇ। ਵਾਹ ਜੀ ਵਾਹ, ਕਿਸੇ ਰੋਇਆ ਕੱਲ ਆਪ ਰੋਣਗੇ। ਕਿਆ ਬਾਤ ਹੈ, ਕਿਆ ਬਾਤ ਹੈ। ਧੰਨਵਾਦ ਜੀ। ਹੰਝੂ ਦੇ ਕੇ ਕਿਸੇ ਜੋ ਆਪ ਫਸਦੇ, ਹੰਝੂ ਦੇ ਕੇ ਕਿਸੇ ਨੂੰ ਜੋ ਆਪ ਫਸਦੇ, ਕਿਸੇ ਨੂੰ ਉਜਾੜ ਕੇ ਜੋ ਘੁੱਗ ਵਸਦੇ। ਵਾਹ ਵਾਹ। ਕਿਸੇ ਨੂੰ ਉਜਾੜ ਕੇ ਜੋ ਘੁੱਗ ਵਸਦੇ। ਬੱਲੇ ਬੱਲੇ, ਕਿਆ ਬਾਤਾਂ। ਹਨੇਰਿਆਂ 'ਚ ਬਹਿ ਕੇ ਔਂਸੀਆਂ ਪਾਉਣਗੇ, ਹਨੇਰਿਆਂ 'ਚ ਬਹਿ ਕੇ ਔਂਸੀਆਂ ਪਾਉਣਗੇ। ਜਿਹੜੇ ਤੋੜਦੇ ਨੇ ਦਿਲੋਂ ਬਰਬਾਦ ਹੋਣਗੇ, ਜਿਹੜੇ ਤੋੜਦੇ ਨੇ ਦਿਲੋਂ ਬਰਬਾਦ ਹੋਣਗੇ। ਅੱਜ ਕਿਸੇ ਨੂੰ ਰੋਇਆ ਕੱਲ ਆਪ ਰੋਣਗੇ, ਅੱਜ ਕਿਸੇ ਨੂੰ ਰੋਇਆ ਕੱਲ ਆਪ ਰੋਣਗੇ। ਬੱਲੇ ਬੱਲੇ। ਸਭ ਨੇ ਆਖਰੀ ਲੈਣਾ ਨੇ ਜੀ, ਇਰਸ਼ਾਦ ਜੀ। ਦਿਲ ਅਨਪੋਲ ਅਨਮੋਲ ਤੇ ਅਡੋਲ ਸੀ। ਦਿਲ ਅਨਪੋਲ ਅਨਮੋਲ ਤੇ ਅਨਡੋਲ ਸੀ। ਕਿਆ ਲੈ ਆ, ਇੱਕ ਵਾਰ ਫੇਰ ਜੀ। ਇਹ ਦਿਲ ਅਨਪੋਲ ਅਨਮੋਲ ਅਡੋਲ ਸੀ। ਸੱਜਣਾ ਨੇ ਕਦਮਾਂ ਦੇ ਵਿੱਚ ਦਿੱਤਾ ਰੋਲ ਸੀ। ਸੱਜਣਾ ਨੇ ਕਦਮਾਂ ਦੇ ਵਿੱਚ ਦਿੱਤਾ ਰੋਲ ਸੀ। ਹੱਥੋਂ ਵਾਲਿਓ ਤੈਨੂੰ ਰੋਲ ਪਛਤਾਉਣਗੇ, ਮੋਹਨ ਸਿੰਧੀ ਵਾਲਿਓ ਤੈਨੂੰ ਰੋਲ ਪਛਤਾਉਣਗੇ। ਜਿਹੜੇ ਤੋੜਦੇ ਨੇ ਦਿਲ ਉਹ ਬਰਬਾਦ ਹੋਣਗੇ, ਜਿਹੜੇ ਤੋੜਦੇ ਨੇ ਦਿਲ ਉਹ ਬਰਬਾਦ ਹੋਣਗੇ। ਰੋਇਆ ਕੱਲ ਆਪ ਰੋਣਗੇ, ਅੱਜ ਕਿਸੇ ਨੂੰ ਰੋਇਆ ਕੱਲ ਆਪ ਰੋਣਗੇ। ਧੰਨਵਾਦ, ਸਤਿ ਸ੍ਰੀ ਅਕਾਲ, ਬਹੁਤ ਮਿਹਰਬਾਨੀ। ਵਾਹ ਬਈ ਵਾਹ, ਬਹੁਤ ਆਲਾ ਮੋਹਨ ਲਾਲ ਜੀ, ਬਹੁਤ ਆਲਾ, ਸ਼ਾਨਦਾਰ। ਛਾਗੇ ਜੇ ਜੀਂਦੇ ਵਾਸਤੇ ਰਹੋ। ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਪ੍ਰੋਫੈਸਰ ਸਾਹਿਬ। ਅੱਜ ਹਕੀਕੀ ਮੈਨੇ ਅੱਜ ਮੈਨੂੰ ਲੰਬ ਦਿੰਦਾ ਔਰ ਭਖਦਾ ਹੋਇਆ ਮਹਿਸੂਸ ਹੋ ਰਿਹਾ ਕਵੀ ਦਰਬਾਰ ਜੀ। ਔਰ ਮੈਂ ਹੁਣ ਮਜਬੂਰੀਆਂ ਨਾਲ ਨੇ ਇੱਕ ਕਮਰਸ਼ੀਅਲ ਬ੍ਰੇਕ ਦੀ ਬੇਨਤੀ ਕਰਨਾ ਚਾਹੁੰਦਾ ਜੀ।
ਜ਼ਰੂਰ ਜੀ ਜ਼ਰੂਰ ਜੀ। ਬਹੁਤ ਧੰਨਵਾਦ ਸਰੋਤਿਓ, ਇਸੇ ਤਰ੍ਹਾਂ ਜੁੜੇ ਰਹੋ। ਜਿੰਨੇ ਜੀ ਨੇ ਇਹਨਾਂ ਸਾਰਿਆਂ ਨੂੰ ਮੌਕਾ ਦਾਂਗਾ ਪ੍ਰੋਗਰਾਮ ਮੁੱਕਣ ਤੱਕ। ਡਾਇਲ ਕਰੀ ਰੱਖੋ 408 272 5200 4082725200। ਇਸ ਵੇਲੇ ਜੀ ਹਰਜੀਤ ਸਿੰਘ ਹਮਸਫਰ ਹੋਣੇ ਨੇ ਜਿਹੜੇ ਉਹ YouTube ਰਾਹੀਂ ਵੇਖ ਵੀ ਰਹੇ ਨੇ ਔਰ ਧੰਨਵਾਦ ਵੀ ਕਰ ਰਹੇ ਨੇ ਕਿ ਮੌਕਾ ਦਿੱਤਾ ਜੀ। ਤੁਹਾਡਾ ਪ੍ਰੋਗਰਾਮ ਹੈ ਜਮ ਆਓ, ਜ਼ਰੂਰ ਰੌਣਕ ਲਾਓ। ਤੇ ਲੋ ਸਰੋਤਿਓ, ਅਸੀਂ ਵਧਣ ਲੱਗੇ ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਵਾਲੇ। ਇਸ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਫਿਰ ਇਸੇ ਤਰ੍ਹਾਂ ਤੁਹਾਡੀਆਂ ਰਚਨਾਵਾਂ ਹੋਣਗੀਆਂ ਔਰ ਪ੍ਰੋਗਰਾਮ ਦਾ ਇਹ ਹੁਸਨ ਸੁਹਾਪਣ ਔਰ ਕਹਿ ਲਵੋ ਕਿ ਸ਼ਿੰਗਾਰ ਹੋਣਗੀਆਂ। ਮਿਲਨੇ ਆ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ।
ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਬੜਾ ਨਿੱਘਾ ਜਿਹਾ ਸਵਾਗਤ ਹੈ ਆਪ ਸਭ ਦਾ ਪ੍ਰੋਗਰਾਮ ਕਵੀ ਦਰਬਾਰ 'ਚ। ਜੀ ਆਇਆਂ ਨੂੰ ਕਹਿੰਦੇ ਆ ਜੀ ਤੁਹਾਨੂੰ। ਇਹ ਪ੍ਰੋਗਰਾਮ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube ਔਰ ਇੰਸਟਾਗ੍ਰਾਮ ਤੇ ਵੀ ਗਲੋਬਲੀ ਦੇਖ ਸਕਦੇ ਹੋ। ਪ੍ਰੋਫੈਸਰ ਸਾਹਿਬ, ਇਸ ਬ੍ਰੇਕ ਤੋਂ ਬਾਅਦ ਆਪ ਜੀ ਦਾ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ ਮਲੀ ਸਾਹਿਬ ਜੀ, ਬਹੁਤ ਧੰਨਵਾਦ। ਔਰ ਮੈਂ ਇਸੇ ਤਰ੍ਹਾਂ ਤੁਹਾਡਾ ਤਾਵਨ, ਤੁਹਾਡੀ ਸਾਂਝ ਜਿਹੜੀ ਉਹ ਮੰਗਦਾ ਰਹਾਂਗਾ, ਕਿਉਂਕਿ 2 ਬ੍ਰੇਕਾਂ ਹੋਰ ਵੀ ਨੇ, ਪਰ ਅਸੀਂ ਸਪੀਡ ਜਾ ਕੇ ਅੱਜ ਦਾ ਪ੍ਰੋਗਰਾਮ ਅੱਗੇ ਟੋਰਨੇ ਆ। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਨਿਰਮਲ ਸਮਰਾ ਜੀ। ਨਿਰਮਲ ਸਮਰਾ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਆਪ ਜੀ ਦਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਨਿਰਮਲ ਸੰਘਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਜੀ ਆਇਆਂ ਸੰਘਾ ਸਾਹਿਬ। ਮਲੀ ਸਾਹਿਬ, ਸਲਾਮ ਅਲੈਕਮ ਜੀ। ਜੀ ਵਾਲੇਕੁਮ ਸਲਾਮ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ। ਨਿਰਮਲ ਸਮਰਾ ਜੀ, ਤੁਸੀਂ ਰੂਬਰੂ ਜੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਪ੍ਰੋਫੈਸਰ ਸਾਹਿਬ ਜੀ ਨੂੰ ਪੈਰੀ ਬਹਿਣਾ ਜੀ। ਬਹੁਤ ਮਿਹਰਬਾਨੀ ਸੰਘਾ ਸਾਹਿਬ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ। ਜੀ ਆਇਆਂ ਜੀ। ਮੇਰੇ ਸਾਰੇ ਆਪਣੇ ਪੰਜਾਬੀ ਰੇਡੀਓ ਦੇ ਸਰੋਤਿਆਂ ਨੂੰ, ਭੈਣਾਂ ਭਰਾਵਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ, ਸਵਾਗਤ, ਜੀ ਆਇਆਂ। ਮਲੀ ਸਾਹਿਬ, ਮੇਰੀ ਅੱਜ ਦੀ ਰਚਨਾ ਦਾ ਸਿਰਲੇਖ ਹੈਗਾ ਜੀ, ਸੌਰੀ ਕਹਿ ਕੇ ਚਲਦੀ ਬਣੀ। ਸੋਰੀ ਕਹਿ ਕੇ ਚਲਦੀ ਬਣੀ। ਵਾਹ ਜੀ ਵਾਹ, ਵਾਹ ਜੀ ਵਾਹ। ਵਾਹ ਮਲੀ ਸਾਹਿਬ, ਇੱਕ ਨੌਜਵਾਨ ਜੀ, ਚੰਗੇ ਖਾਂਦੇ ਪੀਂਦੇ ਘਰ ਦਾ ਗੱਭਰੂ, ਘਰ ਸੋਨੇ ਵਰਗੀ ਮੁਟਿਆਰ, ਹੈ ਤੇ ਉਸ ਤੋਂ ਵੀ ਸੋਹਣੇ ਉਸਦੇ 2 ਬੇਟੇ। ਵਾਹ ਬਈ ਵਾਹ। ਅਮਰੀਕਾ ਦੇ ਸੁਪਨੇ ਲੈਂਦਾ, ਲੈ ਕੇ ਡਿੱਗਦਾ ਢੈਂਦਾ, ਮੈਕਸੀਕੋ ਦੀਆਂ ਕੰਧਾਂ ਟੱਪ ਕੇ, ਆਏ ਹਾਏ, ਲੱਤਾਂ ਵਾਹ ਤੜਵਾਉਂਦਾ, ਆਖਰ ਅਮਰੀਕਾ ਪਹੁੰਚ ਗਿਆ ਜੀ। ਅੱਛਾ ਜੀ। ਪੱਕਾ ਹੋਣ ਲਈ ਗੀਤ ਗਾ ਲੈਣ ਲਈ ਗੋਰੀ ਨਾਲ ਉਹਨੇ ਵਿਆਹ ਕਰਾ ਲਿਆ, ਪੰਗਾ ਲੈ ਲਿਆ ਜੀ। ਦੇਖੋ ਫਿਰ ਕਹਾਣੀ ਜਿਹੜੀ ਅੱਗੇ ਕੀ ਦਰਸਾਉਂਦੀ ਆ ਜੀ। ਜੀ ਇਰਸ਼ਾਦ ਜੀ, ਇਰਸ਼ਾਦ, ਤੁਸੀਂ ਸੁਣਾਉਣੀ, ਅਸੀਂ ਸੁਣਨੀ। ਇਹ ਜਿਹੜੇ ਕੁੜੱਤਨ ਭਰੇ ਸੱਚ ਨਹੀਂ ਆਉਣ ਦੋ ਜੀ। ਪ੍ਰੋਫੈਸਰ ਸਾਹਿਬ ਜੀ। ਜੀ ਬਿਲਕੁਲ ਜੀ, ਇਜਾਜ਼ਤ ਹੈ। ਲਓ ਜੀ। ਕਹਿੰਦਾ ਚੌਧਰ ਛੱਡ ਕੇ ਪਿੰਡ ਦੀ ਦੱਸ ਤੂੰ, ਚੌਧਰ ਛੱਡ ਕੇ ਪਿੰਡ ਦੀ ਦੱਸ ਤੂੰ, ਕਿਉਂ ਪਰਦੇਸੀ ਆਇਆ। ਆਏ ਹਾਏ, ਉਹ 20 ਵਿਗਿਆਂ ਦਾ ਮਾਲਕ ਸੀ ਤੂੰ, ਸੋਹਣਾ ਘਰ-ਬਾਰ ਤੇਰਾ ਸਰਮਾਇਆ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਨਿੱਕੀ ਨਿੱਕੀ ਗੱਲ ਉੱਤੇ, ਐਵੇਂ ਹੀ ਨਿੱਕੀ ਨਿੱਕੀ ਗੱਲ ਉੱਤੇ, ਛੋਟੀ ਛੋਟੀ ਬਾਤ ਪਿੱਛੇ ਉਹਨੇ ਐਵੇਂ ਹੀ ਸੀਗਾ ਗੱਲ ਨੂੰ ਵਧਾਇਆ। ਕੋਈ ਸੌਰੀ ਕਹਿ ਕੇ ਚੱਲਦੀ ਬਣੀ, ਨਹੀਂ ਉਹ ਜੱਟ ਦਾ ਯਾਰਾਨਾ ਰਸ ਆਇਆ। ਕੋਈ ਸੌਰੀ ਕਹਿ ਕੇ ਚੱਲਦੀ ਬਣੀ, ਨਹੀਂ ਉਹ ਜੱਟ ਦਾ ਯਾਰਾਨਾ ਰਸ ਆਇਆ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਮੱਲੀ ਸਾਹਿਬ। ਕਹਿੰਦਾ 5 ਸਾਲ ਕਰ ਮਿਹਨਤਾਂ, 5 ਸਾਲ ਕਰ ਮਿਹਨਤਾਂ, ਨਵੀਂ ਗੋਰੀ ਲੈਸੀ ਕਾਰ ਲਿਆਇਆ। ਆਏ ਹਾਏ, ਹਰ ਇੱਕ ਵੀਕਐਂਡ ਦੇ, ਹਰ ਇੱਕ ਵੀਕਐਂਡ ਦੇ ਬੀਚ ਕਿਹੜਾ ਜਿਹੜਾ ਉਹਨੂੰ ਨਹੀਂ ਦਿਖਾਇਆ। ਆਏ ਹਾਏ। ਥੈਂਕ ਯੂ ਮੱਲੀ ਸਾਹਿਬ। ਕਲੱਬਾਂ ਵਿੱਚ ਲੈ ਕੇ ਘੁੰਮਿਆ, ਕਲੱਬਾਂ ਵਿੱਚ ਲੈ ਕੇ ਘੁੰਮਿਆ, ਪੂਰਾ ਰੱਜ ਕੇ ਸੀ ਜਸ਼ਨ ਮਨਾਇਆ। ਸੌਰੀ ਕਹਿ ਕੇ ਚੱਲਦੀ ਬਣੀ, ਨਹੀਂ ਉਹ ਜੱਟ ਦਾ ਯਾਰਾਨਾ ਰਸ ਆਇਆ। ਸੌਰੀ ਕਹਿ ਕੇ ਚੱਲਦੀ ਬਣੀ, ਨਹੀਂ ਉਹ ਜੱਟ ਦਾ ਯਾਰਾਨਾ ਰਸ ਆਇਆ। ਹਾਏ 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 ਹਾਏ, ਆਏ ਹਾਏ, ਕੀ ਕੁੜੱਤਨ ਹੈ। ਸੁਣੋ ਜੀ ਸੁਣੋ। ਇਰਸ਼ਾਦ ਜੀ। ਕਹਿੰਦਾ ਲੜ ਛੱਡ ਪੱਗ ਬੰਨਦਾ ਸੀ, ਲੜ ਛੱਡ ਪੱਗ ਬੰਨਦਾ, ਪੂਰਾ ਪਿੰਡ ਵਿੱਚ ਸੀ ਰੋਬ ਜਮਾਉਂਦਾ। ਹੁਣ ਵੇਖੋ ਉੱਠ ਤੜ ਕੇ ਕਿੱਦਾਂ ਕੰਮ ਤੇ ਦਿਹਾੜੀ ਲਾਉਣ ਆਉਂਦਾ। ਆਏ ਹਾਏ। ਹੁਣ ਦੇਖੋ ਉੱਠ ਤੜ ਕੇ ਕਿੱਦਾਂ ਕੰਮ ਤੇ ਦਿਹਾੜੀ ਲਾਉਣ ਆਉਂਦਾ। ਉਂਗਲਾਂ ਤੇ ਦੇਖੋ ਗਿਣਦਾ, ਉਂਗਲਾਂ ਤੇ ਦੇਖੋ ਗਿਣਦਾ, ਕਿੰਨਾ ਓਵਰ ਟਾਈਮ ਅੱਜ ਵੀ ਲਗਾਇਆ। ਸੌਰੀ ਕਹਿ ਕੇ ਚੱਲਦੀ ਬਣੀ, ਨਹੀਂ ਜੱਟ ਦਾ ਯਾਰਾਨਾ ਰਸ ਆਇਆ। ਸੌਰੀ ਕਹਿ ਕੇ ਚੱਲਦੀ ਬਣੀ। ਵਾਹ ਬਈ ਵਾਹ, ਵਾਹ ਬਈ ਵਾਹ। ਮੱਲੀ ਸਾਹਿਬ ਖੀਲਾ ਡੱਪਾਇਆ ਜੀ। ਇਰਸ਼ਾਦ ਜੀ। ਕਹਿੰਦਾ ਸਾਂਭ ਸਰਦਾਰੀਆਂ ਨੂੰ, ਸਾਂਭ ਸਰਦਾਰੀਆਂ ਨੂੰ, ਓਏ ਚੱਲ ਪਾ ਵਤਨਾਂ ਵੱਲ ਫੇਰੇ। ਕਰਦੇ ਉਡੀਕਾਂ ਤੇਰੀਆਂ, ਕਰਦੇ
ਉਡੀਕਾਂ ਉਡੀਕਾਂ ਤੇਰੀਆਂ ਜਿੱਥੇ ਯਾਰ ਪੇ ਸੰਵਰਿਆ ਤੇਰੇ। ਆਏ ਹਾਏ ਆਏ ਹਾਏ। ਪਰ ਜਾਂਦਾ ਜਾਂਦਾ ਸੱਚ ਦੱਸ ਜਾਈ। ਜਾਂਦਾ ਜਾਂਦਾ ਸੱਚ ਦੱਸ ਜਾਈ ਕਿ ਤੂੰ ਖੱਟਿਆ ਤੇ ਕੀ ਵੇ ਗਵਾਇਆ। ਹਾਏ ਹਾਏ। ਸੌਰੀ ਕਹਿ ਕੇ ਚੱਲਦੀ ਬਣੀ ਨਹੀਂ ਉਹ ਜੱਟ ਦਾ ਯਾਰਾਨਾ ਰਾਸ ਆਇਆ। ਸੌਰੀ ਕਹਿ ਕੇ ਚੱਲਦੀ ਬਣੀ। ਵਾਹ ਬਈ ਵਾਹ ਵਾਹ ਬਈ ਵਾਹ। ਮੱਲੀ ਸਾਹਿਬ ਜਦੋਂ ਭਾਈ ਸਾਹਿਬ ਦੀ ਨਾ ਮੈਂ ਕਹਾਣੀ ਸੁਣੀ ਤੇ ਦਿਲ ਬੜਾ ਦੁਖਿਆ। ਤੇ ਟਰੰਪ ਸਾਹਿਬ ਦੀ ਮਿਹਰਬਾਨੀ ਜਿਹਨੇ ਸਾਡੇ ਭਾਈ ਸਾਹਿਬ ਨੂੰ ਉਹਨੇ ਆਪ ਡਿਸੀਜਨ ਕਰ ਲਿਆ ਵੀ ਉਹ ਇੰਡੀਆ ਦੇ ਵਿੱਚ ਵਾਪਸ ਚਲਾ ਗਿਆ ਜੀ। ਇਹ ਬਹੁਤ ਬਹੁਤ ਟਰੰਪ ਸਾਹਿਬ ਦਾ ਧੰਨਵਾਦ ਜੀ। ਧੰਨਵਾਦ ਤੁਹਾਡਾ ਜੀ ਟਾਈਮ ਦੇਣ ਦਾ ਜੀ। ਸਰੋਤਿਆਂ ਦਾ ਵੀ ਧੰਨਵਾਦ ਬਹੁਤ ਬਹੁਤ ਜੀ। ਥੈਂਕ ਯੂ ਜੀ ਥੈਂਕ ਯੂ। ਮੋਹਨ ਲਾਲ ਜੀ ਬਹੁਤ ਤਾਰੀਫ ਭੇਜ ਰਹੇ ਨੇ ਦਾਤ ਭਰੀ ਤੁਹਾਡੇ ਵਾਸਤੇ YouTube ਰਾਹੀਂ। ਥੈਂਕ ਯੂ ਮੋਹਨ ਲਾਲ ਭਾਜੀ ਦਾ ਜੀ ਬਹੁਤ ਬਹੁਤ ਸਾਰੇ ਸਰੋਤਿਆਂ ਥੈਂਕ ਯੂ ਜੀ। ਥੈਂਕ ਯੂ ਸੋ ਮਚ ਨਿਰਮਲ ਸਮਰਾ ਜੀ ਧੰਨਵਾਦ ਤੁਹਾਡਾ। ਪ੍ਰੋਫੈਸਰ ਸਾਹਿਬ ਅਸੀਂ ਹੁਣ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲੇ ਹਾਂ ਤੇ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਜੀ ਜੋਗਿੰਦਰ ਧਾਮੀ ਜੀ। ਜੋਗਿੰਦਰ ਧਾਮੀ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਆਪ ਜੀ ਦਾ। ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਬਹੁਤ ਬਹੁਤ ਸਤਿਕਾਰਯੋਗ ਪ੍ਰੋਫੈਸਰ ਸਾਹਿਬ ਜੀ ਮੱਲੀ ਸਾਹਿਬ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ। ਜੀ ਆਇਆਂ। ਮੈਂ ਟਾਈਮ ਦਾ ਸੁਣ ਰਿਹਾ ਵੀ ਟਾਈਮ ਦੀ ਪ੍ਰੋਬਲਮ ਆ ਰਹੀ ਇਸ ਕਰਕੇ ਮੈਂ ਸ਼ੇਰ ਸੁਣਾ ਦੇਣਾ। ਮੈਂ ਗੀਤ ਜਿਹੜਾ ਉਹ ਆਪਣਾ ਪੈਂਡਿੰਗ ਕਰ ਲਿਆ। ਨਹੀਂ ਤੁਸੀਂ ਦੋਵੇਂ ਸੁਣਾਓ। ਇਸ ਤਰ੍ਹਾਂ ਨਾ ਕਰੋ ਤੁਹਾਡਾ ਹੱਕ ਆ। ਤੁਸੀਂ ਲੰਮੀ ਹੋਲਡ ਰੱਖੀ ਇਹ ਰਾਈਟ ਬਣਦਾ ਤੁਹਾਡਾ। ਤੁਸੀਂ ਪੂਰਾ ਵਕਤ ਲਵੋ ਜੀ। ਹੁਣ ਬਾਕੀ ਜਿਹੜੇ ਜੀ ਨੇ ਉਹਨਾਂ ਨੂੰ ਵੀ ਟਾਈਮ ਦਾਂਗੇ ਲੇਕਿਨ ਏਦਾਂ ਨਹੀਂ ਕਿ ਤੁਸੀਂ ਕੋਈ 40 ਮਿੰਟ ਹੋਲਡ ਰੱਖੀ ਹੈ। ਨਹੀਂ ਤੁਹਾਡਾ ਹੱਕ ਆ ਸ਼ੇਰ ਔਰ ਪੂਰਾ। ਪ੍ਰੋਫੈਸਰ ਸਾਹਿਬ ਮੈਨੂੰ ਚੰਗਾ ਨਹੀਂ ਲੱਗੇਗਾ ਕਿ ਜੇ ਧਾਮੀ ਜੀ ਨਾ ਸੁਣਾ ਕੇ ਜਾਣ। ਨਹੀਂ ਚਲੋ ਮੈਂ ਸੁਣਾ ਦੇਣਾ ਪਰ ਹੋਲਡ ਰੱਖਣਾ ਵਧੀਆ ਗੱਲ ਹੀ ਹੈ ਜੀ ਤੇ ਸਾਡਾ ਪ੍ਰੋਗਰਾਮ ਵਧੀਆ ਚੱਲ ਰਿਹਾ ਕਦੀ ਜ਼ਿਆਦਾ ਸਾਡੇ ਆ ਰਿਹਾ ਇਸ ਕਰਕੇ ਸਾਨੂੰ ਸ਼ੁਕਰਾਨਾ ਇਹ ਕਿ ਨਿਬੇੜ ਜ਼ਰਾ ਛੇਤੀ ਦਈਏ ਲੇਕਿਨ ਵਕਤ ਸਭ ਨੂੰ ਸਾਂਝਾ ਦਈਏ ਜੀ। ਜੋਗਿੰਦਰ ਧਾਮੀ ਜੀ ਸ਼ੇਰ ਆ ਜੀ ਇਰਸ਼ਾਦ ਜੀ। ਉਹਨਾਂ ਨੂੰ ਦੱਸੋ ਕੀ ਕਹੀਏ ਜਿਨ੍ਹਾਂ ਅੱਖਾਂ 'ਚ ਯਾਰ ਦੀ ਉਡੀਕ ਹੀ ਨਹੀਂ। ਆਏ ਹਾਏ ਆਏ ਹਾਏ। ਉਸ ਖੁਸ਼ੀ ਦਾ ਦੱਸੋ ਕੀ ਕਰਨਾ ਜਿਸ ਖੁਸ਼ੀ 'ਚ ਯਾਰ ਸ਼ਰੀਕ ਹੀ ਨਹੀਂ। ਵਾਹ ਜੀ ਵਾਹ। ਉਸ ਪੱਤਰ ਦਿਲ ਦੀ ਕੀ ਗੱਲ ਕਰੀਏ ਜਿਸ ਦਿਲੋਂ ਉੱਠਦੀ ਚੀਸ ਹੀ ਨਹੀਂ। ਆਏ ਹਾਏ। ਉਹਦੀਆਂ ਭਰੀਆਂ ਕੋਠੀਆਂ ਦਾ ਕੀ ਕਰਨਾ ਜੋ ਆਏ ਸਵਾਲੀ ਨੂੰ ਪਾਉਂਦਾ ਭੀਖ ਹੀ ਨਹੀਂ। ਆਏ ਹਾਏ ਆਏ ਹਾਏ। ਟਿੱਪਣਾਂ ਵਾਲਿਆ ਲਿਖਣ ਦਾ ਕੀ ਫਾਇਦਾ ਧਾਮੀ ਜੇ ਧੀਆਂ ਦੀ ਕੀਤੀ ਤਾਰੀਫ ਹੀ ਨਹੀਂ। ਆਏ ਹਾਏ ਵਾਹ ਬਈ ਵਾਹ। ਧੀਆਂ ਦੀ ਕੀਤੀ ਤਾਰੀਫ ਹੀ ਨਹੀਂ। ਵਾਹ ਜੀ ਵਾਹ। ਮੱਲੀ ਸਾਹਿਬ ਮੇਰਾ ਗੀਤ ਜਿਹਦਾ ਸਲੇਖ ਹੈ ਮੰਗਣਾ। ਇਰਸ਼ਾਦ ਜੀ। ਜੋ ਮੰਗਣਾ ਮਾਲਕ ਤੋਂ ਮੰਗ ਲੈ ਕਿਸੇ ਅੱਗੇ ਨਾ ਐਵੇਂ ਹੱਥ ਫਲਾਈ। ਉਹ ਤਾਂ ਵੰਡਦਾ ਸਭ ਨੂੰ ਖੈਰਾਂ ਪੱਲਾ ਫਲਾਉਣੋਂ ਕਿਤੇ ਉੱਕ ਨਾ ਜਾਈ। ਵਾਹ ਜੀ ਵਾਹ। ਜੋ ਮੰਗਣਾ ਮਾਲਕ ਤੋਂ ਮੰਗ ਲੈ ਕਿਸੇ ਅੱਗੇ ਨਾ ਐਵੇਂ ਹੱਥ ਫਲਾਈ। ਵਾਹ ਜੀ ਵਾਹ। ਮਨ ਨੂੰ ਨੀਵਾ ਕਰਕੇ ਮੰਗ ਲੈ ਆਪਾ ਉਹਦੇ ਰੰਗ ਵਿੱਚ ਰੰਗ ਲੈ। ਉਹਦੇ ਅੱਗੇ ਕਰੀ ਜਾ ਅਰਦਾਸਾਂ ਪੂਰੀਆਂ ਕਰਦਾ ਮਾਲਕ ਆਸਾਂ। ਰੱਖਣਾ ਪੈਂਦਾ ਬਚਵਾ 'ਚ ਉਹਦੇ ਤੇ ਦੇਖੀ ਕਿਤੇ ਡੋਲ ਨਾ ਜਾਈ। ਉਹ ਮੰਗਣਾ ਮਾਲਕ ਤੋਂ ਮੰਗ ਲੈ ਕਿਸੇ ਅੱਗੇ ਨਾ ਐਵੇਂ ਹੱਥ ਫਲਾਈ। ਵਾਹ ਬਈ ਵਾਹ। ਮੰਗੀ ਰੱਬਾ ਸੁੱਖ ਝੋਲੀ ਪਾ ਦੇ ਸਾਡੀ ਬੇੜੀ ਬੰਨੇ ਲਾ ਦੇ। ਅਸੀਂ ਤਾਣ ਸਾਡੀ ਮਤ ਛੋਟੀ ਸਾਨੂੰ ਮਾਲਕਾ ਮਤ ਸਿਖਾ ਦੇ। ਭਟਕਣ ਵਿੱਚੋਂ ਕੱਢ ਕੇ ਸਾਨੂੰ ਆਪਣੇ ਆਪਣੇ ਦਰ ਦਾ ਰਾਹ ਦਿਖਾਈ। ਜੋ ਮੰਗਣਾ ਮਾਲਕ ਤੋਂ ਮੰਗ ਲੈ ਕਿਸੇ ਨਾ ਐਵੇਂ ਹੱਥ ਫਲਾਈ। ਵਾਹ ਜੀ ਵਾਹ।
ਮੰਗੀ ਸੰਗਤ ਦੇ ਜੋੜਿਆਂ ਦੀ ਸੇਵਾ, ਤੋਂ ਵੱਡਾ ਕੋਈ ਹੋਰ ਨਹੀਂ ਮੇਵਾ। ਬੱਲੇ ਨਾ ਮੰਗੀ ਐਨੀ ਮਹਿਲ ਬਨਾਰੇ, ਇੱਥੇ ਰਹਿ ਜਾਣੇ ਸਾਰੇ। ਸੱਚੀ ਦੌਲਤ ਮਾਲਕ ਤੋਂ ਮੰਗ ਲੈ, ਝੂਠੀ ਪਿੱਛੇ ਨਾ ਐਵੇਂ ਵਕਤ ਗਵਾਈ। ਕਿਆ ਕਹਿਣੇ, ਜੋ ਮੰਗਣਾ ਮਾਲਕ ਤੋਂ ਮੰਗ ਲੈ, ਕਿਸੇ ਅੱਗੇ ਨਾ ਐਵੇਂ ਹੱਥ ਫੈਲਾਈ। ਵਾਹ ਜੀ ਵਾਹ। ਮੰਗੀ ਮੈਨੂੰ ਇਨਸਾਨ ਬਣਾ ਦੇ, ਮੇਰੇ ਅੰਦਰੋਂ ਮੈਂ ਮਕਾ ਦੇ। ਵਾਹ ਵਾਹ। ਸਭ ਦੁਨੀਆ ਦਾ ਇੱਕੋ ਮਾਲਕ, ਮੈਨੂੰ ਇਹੋ ਸਮਝ ਸਿਖਾ ਦੇ। ਉਸ ਮਾਲਕ ਦੀਆਂ ਰਹਿਮਤਾਂ ਮੰਗ ਕੇ, ਵੱਡ ਭਾਗਾ ਧਾਮੀ ਬਣ ਜਾਈ। ਜੋ ਮੰਗਣਾ ਮਾਲਕ ਤੋਂ ਮੰਗ ਲੈ, ਕਿਸੇ ਅੱਗੇ ਨਾ ਐਵੇਂ ਹੱਥ ਫੈਲਾਈ। ਜੋ ਦਿੱਤਾ ਉਹਦਾ ਸ਼ੁਕਰ ਮਨਾ ਲੈ, ਜਿੱਦਾਂ ਦੀ ਦਿੰਦਾ ਸਬਰ ਨਾ ਖਾ ਲੈ। ਬਾਕੀ ਸਭ ਮਾਲਕ ਤੇ ਸੁੱਟ ਦੇ, ਲਾਲਚ ਨੂੰ ਤੂੰ ਜੜ ਤੋਂ ਪੁੱਟ ਦੇ। ਦੇਰ ਭਾਵੇਂ ਉੱਥੇ ਲੱਗ ਜਾਏ ਥੋੜੀ, ਕਰੀ ਅਰਦਾਸਾਂ ਜੋਗਿੰਦਰਾ ਜਾਈ। ਜੋ ਮੰਗਣਾ ਮਾਲਕ ਤੋਂ ਮੰਗ ਲੈ, ਕਿਸੇ ਅੱਗੇ ਨਾ ਐਵੇਂ ਹੱਥ ਫੈਲਾਈ। ਉਹ ਤਾਂ ਵੰਡਦਾ ਸਭ ਨੂੰ ਖੈਰਾਂ, ਪੱਲਾ ਫੈਲਾਉਣਾ ਕਿਤੇ ਉਕ ਨਾ ਜਾਈ। ਜੋ ਮੰਗਣਾ ਮਾਲਕ ਤੋਂ ਮੰਗ ਲੈ, ਕਿਸੇ ਅੱਗੇ ਨਾ ਐਵੇਂ ਹੱਥ ਫੈਲਾਈ। ਕਿਸੇ ਅੱਗੇ ਨਾ ਐਵੇਂ ਹੱਥ ਫੈਲਾਈ। ਵਾਹ ਜੋਗਿੰਦਰ ਜੀ, ਵਾਹ 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 ਵਾਹ, ਬਹੁਤ ਆਲਾ, ਬਾ ਕਮਾਲ, ਬਾ ਕਮਾਲ। ਕਿਆ ਤਰੰਨੁਮ ਹੈ। ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਦਾ ਜੀ। ਸਿਰ ਮੱਥੇ ਤੁਹਾਡਾ ਆਪਣਾ ਪ੍ਰੋਗਰਾਮ ਹੈ, ਆਉਂਦੇ ਰਹੋ, ਰੌਣਕ ਲਾਉਂਦੇ ਰਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਜੋਗਿੰਦਰ ਧਾਮੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਅਗਲੇ ਸਹਿਯੋਗੀ ਨੇ ਸਰਬਜੀਤ ਸਿੰਘ ਜੀ। ਸਰਬਜੀਤ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸਰਬਜੀਤ ਸਿੰਘ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਕਵੀ ਦਰਬਾਰ ਜੀ ਹੈ ਸਰਬਜੀਤ ਸਿੰਘ ਜੀ। ਕਿਉਂਕਿ ਸਾਹਿਬ, ਮੱਲੀ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ। ਕੀ ਸੁਣਾਓਗੇ? ਬਸ ਇੱਕ ਗਜ਼ਲ ਦੇ ਚੰਦ ਸ਼ੇਰ ਪੇਸ਼ ਕਰਦਾ। ਇਰਸ਼ਾਦ ਜੀ, ਇਰਸ਼ਾਦ। ਹਾਂਜੀ। ਅੰਤਰ ਨਹੀਂ ਕੋਈ, ਅੰਤਰ ਨਹੀਂ ਕੋਈ ਨਵੇਂ ਪੁਰਾਣੇ ਦੌਰਾਂ ਦਾ। ਆਹਾ ਆਹਾ। ਅੰਤਰ ਨਹੀਂ ਕੋਈ ਨਵੇਂ ਪੁਰਾਣੇ ਦੌਰਾਂ ਦਾ, ਤਖੜੇ ਮਾਰੀ ਜਾਂਦੇ ਹੱਕ ਕਮਜ਼ੋਰ। ਆਏ ਹਾਏ, ਮਾਰੀ ਜਾਂਦੇ ਹੱਕ ਕਮਜ਼ੋਰਾਂ ਦਾ। ਵਾਹ 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 ਵਾਹ, ਕੀ ਬਾਤ ਹੈ। ਅੰਤਰ ਨਹੀਂ ਕੋਈ ਨਵੇਂ ਪੁਰਾਣੇ ਦੌਰਾਂ ਦਾ, ਤਖੜੇ ਮਾਰੀ ਜਾਂਦੇ ਹੱਕ ਕਮਜ਼ੋਰਾਂ ਦਾ। ਮੱਲੀ ਸਾਹਿਬ ਸ਼ੇਰ ਦੇਖਣਾ ਕਿ ਦੋ ਮੁਹਾਵਰੇ ਯੂਜ਼ ਕੀਤੇ ਇੱਕੋ ਸ਼ੇਰ ਦੇ ਵਿੱਚ। ਅੱਜ ਕੱਲ ਜਿਸ ਦੀ ਲਾਠੀ ਮੱਝ ਵੀ ਉਸੇ ਦੀ। ਆਏ ਹਾਏ ਆਏ ਹਾਏ। ਅੱਜ ਕੱਲ ਜਿਸ ਦੀ ਲਾਠੀ ਮੱਝ ਵੀ ਉਸੇ ਦੀ, 36 20 100 ਹੁੰਦਾ ਏ ਜੋਰਾਂ ਦਾ। ਓਏ ਹੋਏ 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 ਹੋਏ, ਵਾਹ ਬਈ ਵਾਹ, ਵਾਹ ਬਈ ਵਾਹ, ਕਿਆ ਬਾ ਕਮਾਲ, ਬਾ ਕਮਾਲ, ਕਿਆ ਕੜਤ ਹੈ। ਅੱਜ ਕੱਲ ਜਿਸ ਦੀ ਲਾਠੀ ਮੱਝ ਵੀ ਉਸੇ ਦੀ, 37 20 100 ਹੁੰਦਾ ਏ ਜੋਰਾਂ ਦਾ। ਬਾਗੀ ਬਾਗੀ ਲੱਗੇ ਅੰਬ ਤਮਾਲੀ ਪਾੜ ਰਿਹਾ। ਆਹਾ। ਬਾਗੀ ਲੱਗੇ ਅੰਬ ਤਮਾਲੀ ਪਾੜ ਰਿਹਾ, ਰੱਬ ਰਾਖਾ ਹੈ ਔੜੀ ਉਗੀਆਂ ਥੋਰਾਂ ਦਾ। ਆਏ ਹਾਏ ਹਾਏ ਹਾਏ, ਵਾਹ ਜੀ ਵਾਹ, ਵਾਹ ਜੀ ਵਾਹ। ਲਿਖੋ ਕਿ ਡਾਕੂ ਠੱਗ ਲਟੇਰੇ ਬੈਠੇ ਤਖਤਾਂ ਤੇ। ਡਾਕੂ ਠੱਗ ਲੁਟੇਰੇ ਬੈਠੇ ਤਖਤਾਂ ਤੇ। ਓਏ ਹੋਏ ਹੋਏ, ਵਾਹ ਜੀ ਵਾਹ। ਡਾਕੂ ਠੱਗ ਲਟੇਰੇ ਬੈਠੇ ਤਖਤਾਂ ਤੇ, ਕੁੱਤੀ ਨਾਲ ਜਰਾਨਾ ਪੈ ਗਿਆ ਚੋਰਾਂ ਦਾ। ਓ ਹੋ, ਵਾਹ ਜੀ ਵਾਹ, ਵਾਹ ਜੀ ਵਾਹ। ਕੁੱਤੀ ਨਾਲ ਜਰਾਨਾ ਪੈ ਗਿਆ ਚੋਰਾਂ ਦਾ। ਚੋਰਾਂ ਦਾ। ਜਿੱਦਾਂ ਹੁੰਦੀ ਸਭ ਦੀ ਬੰਦ ਜ਼ੁਬਾਨ ਕਰੋ। ਜਿੱਦਾਂ ਹੁੰਦੀ ਸਭ ਦੀ ਬੰਦ ਜ਼ੁਬਾਨ ਕਰੋ। ਜਿੱਦਾਂ ਹੁੰਦੀ ਸਭ ਦੀ ਬੰਦ ਜ਼ੁਬਾਨ ਕਰੋ, ਬਣੀ ਸਿਆਸਤ ਅੱਡਾ ਬਦਲਾਖੋਰਾਂ ਦਾ। ਓ ਹੋ, ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਕੋਲ ਨਹੀਂ ਹੁਣ ਬਾਗੀ ਉੱਲੂ ਬੋਲਣਗੇ। ਕੋਲ ਨਹੀਂ ਹੁਣ ਬਾਗੀ ਉੱਲੂ ਬੋਲਣਗੇ।
ਕੋਲ ਨਹੀਂ ਹੁਣ ਬਾਗੀ ਉੱਲੂ ਬੋਲਣਗੇ। ਬਾਜਾਂ ਬੰਦ ਕਰਾਇਆ ਨੱਚਣਾ ਮੋਰਾਂ ਦਾ। ਬੱਲੇ 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 ਬੱਲੇ। ਇੱਕ ਵਾਰ ਫੇਰ ਜੀ ਕਿਆ ਕੌੜਾ ਸੱਚ ਬਿਆਨ ਕਰਤਾ ਜੀ। ਆਹ ਕੋਇਲ ਨਹੀਂ ਹੁਣ ਬਾਗੀ ਉੱਲੂ ਬੋਲਣਗੇ। ਬਾਜਾਂ ਬੰਦ ਕਰਾਇਆ ਨੱਚਣਾ ਮੋਰਾਂ ਦਾ। ਕਿ ਮਜਬਾਂ ਨੂੰ ਵੀ ਆਪਣੀ ਖਾਤਰ ਵਰਤ ਲਵੋ। ਮਜਬਾਂ ਨੂੰ ਵੀ ਆਪਣੀ ਖਾਤਰ ਵਰਤ ਲਵੋ। ਨਵਾਂ ਜ਼ਮਾਨਾ ਹੈ ਬਸ ਝੂਠੇ ਸ਼ੋਰਾਂ ਦਾ। ਬੱਲੇ 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 ਬੱਲੇ। ਕਿਆ ਬਾਤ ਹੈ, ਬਾ ਕਮਾਲ ਜੀ। ਗੱਦੀ ਬਹਿ ਕੇ ਲਾਹੇ ਜਦ ਨਕਾਬ ਹੋਣਾ। ਗੱਦੀ ਬਹਿ ਕੇ ਲਾਹੇ ਜਦ ਨਕਾਬ ਉਹਨਾਂ ਉਹੀ ਪੁਰਾਣਾ ਚਿਹਰਾ ਨਵੇਂ ਨਕੋਰਾਂ ਦਾ। ਬੱਲੇ ਕਿਆ ਕਹਿਣਾ, ਕਿਆ ਕਹਿਣਾ। ਹੁਣ ਤੇ ਬਹੁਤੇ ਸਾਧ ਵੀ ਠੱਗ ਬਨਾਰਸ ਦੇ। ਹੁਣ ਤੇ ਬਹੁਤੇ ਸਾਧ ਵੀ ਠੱਗ ਬਨਾਰਸ ਦੇ। ਭੁੰਡਾ ਭੇਸ ਵਟਾਇਆ ਕਲੀਓ ਭੌਰਾਂ ਦਾ। ਆਏ ਹਾਏ 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 ਆਏ ਹਾਏ। ਹੁਣ ਤੇ ਬਹੁਤੇ ਸਾਧ ਵੀ ਠੱਗ ਬਨਾਰਸ ਦੇ। ਭੁੰਡਾ ਭੇਸ ਵਟਾਇਆ ਕਲੀਓ ਭੌਰਾਂ ਦਾ। ਕਿਆ ਕਹਿੰਦੇ ਆਖਰੀ ਸ਼ੇਰ ਹੈ ਕਿ ਨੂਰ ਤੇ ਮਸਾਂ ਹੀ ਆਪਣਾ ਟੱਬਰ ਪਾਲ ਰਿਹਾ। ਨੂਰ ਤੇ ਮਸਾਂ ਹੀ ਆਪਣਾ ਟੱਬਰ ਪਾਲ ਰਿਹਾ। ਰੱਬਾ ਦੱਸ ਭਲਾ ਕੀ ਕਰਨਾ ਹੋਰਾਂ ਦਾ। ਹਾਏ ਹਾਏ ਭਲਾ ਕੀ ਕਰਨਾ ਹੋਰਾਂ ਦਾ। ਬਹੁਤ ਬਹੁਤ ਮਿਹਰਬਾਨੀ। ਕਿਆ ਮਜਬੂਰੀ ਦੇ ਰੰਗ ਨੇ। ਵਾਹ ਸਰਬਜੀਤ ਜੀ, ਵਾਹ ਛਾਗੇ ਜੇ। ਬਹੁਤ ਆਲਾ, ਬਹੁਤ ਆਲਾ। ਥੈਂਕ ਯੂ ਸੋ ਮਚ ਸਰਬਜੀਤ ਜੀ, ਥੈਂਕ ਯੂ, ਧੰਨਵਾਦ ਤੁਹਾਡਾ। ਬਹੁਤ ਸੋਹਣਾ ਰੰਗ ਬੰਨ ਚੱਲੇ। ਪ੍ਰੋਫੈਸਰ ਸਾਹਿਬ ਸਾਡੇ ਨਾਲ ਮੋਹਨ ਲਾਲ ਜੀ ਨੇ ਜਿਹੜੇ ਵੀ YouTube ਰਾਹੀਂ, ਹਰਜੀਤ ਸਿੰਘ ਹਮਸਫਰ ਹੋਣੇ ਨੇ ਜਿਹੜੇ ਬਹੁਤ ਤਾਰੀਫ ਭਰੇ ਬੋਲ ਨੇ ਜਿਹੜੇ ਉਹ ਭੇਜ ਰਹੇ ਨੇ, ਔਰ ਜਿੰਨੇ ਸਹਿਯੋਗੀ ਸਾਡੇ ਸੁਣਾ ਕੇ ਜਾ ਰਹੇ ਨੇ ਸਭ ਵਾਸਤੇ ਤਾਰੀਫ ਉਹਨਾਂ ਲਵਾ ਰਹੀ ਹੈ। ਅੱਗੇ ਵਧਾਂਗੇ। ਹੁਣ ਸਾਡੇ ਨਾਲ ਪ੍ਰੋਗਰਾਮ 'ਚ ਸਾਂਝ ਬਣਾ ਰਹੇ ਨੇ ਸਾਡੇ ਅਗਲੇ ਸਹਿਯੋਗੀ ਰਾਮਪਾਲ ਮੱਲ ਜੀ। ਰਾਮਪਾਲ ਮੱਲ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਵਾਗਤ ਤੁਹਾਡਾ ਰੂਬਰੂ ਜੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਪ੍ਰੋਫੈਸਰ ਕਮਲ ਸਾਹਿਬ, ਮੱਲੀ ਸਾਹਿਬ, ਤੁਹਾਨੂੰ ਸਾਰਿਆਂ ਨੂੰ ਅਦਬ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਹੈ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਵੀ ਦਰਬਾਰ। ਧੰਨਵਾਦ ਜੀ। ਮੇਰੀ ਅੱਜ ਕਵਿਤਾ ਦਾ ਨਾਂ ਹੈ ਜੀ ਝੂਠ ਨਾ ਛੱਡੋ। ਝੂਠ ਨਾ ਛੱਡੋ। ਹਾਂਜੀ, ਪਹਿਲਾਂ ਜੀ ਮੈਂ ਕਹਿੰਦਾ ਦਿਲ ਸਮੁੰਦਰ ਰਹਿਣ ਨਹੀਂ ਦਿੱਤੇ। ਬਾਬਾ ਨਜ਼ਮੀ ਸਾਹਿਬ ਦੀਆਂ ਲਾਈਨਾਂ। ਦਿਲ ਸਮੁੰਦਰ ਰਹਿਣ ਨਹੀਂ ਦਿੱਤੇ, ਫਾਦਰ ਪੰਡਤ ਮੁੱਲਾ ਨੇ। ਜੱਗ ਨੂੰ ਰਲ ਕੇ ਬਹਿਣ ਨਹੀਂ ਦਿੱਤਾ, ਫਾਦਰ ਪੰਡਤ ਮੁੱਲਾ ਨੇ। ਆਏ ਹਾਏ ਆਏ ਹਾਏ। ਨਜ਼ਮੀ ਸਾਹਿਬ ਦੀਆਂ ਦੋ ਲਾਈਨਾਂ ਜੀ, ਬਾਕੀ ਮੇਰੀ ਆਪਣੀ ਲਿਖੀ ਹੋਈ ਨਜ਼ਮ ਹੈ ਜੀ। ਇਰਸ਼ਾਦ ਜੀ। ਸਾਡੇ ਵੱਡਿਆਂ ਵਡੇਰਿਆਂ ਸੀ ਸੱਚ ਫਰਮਾਇਆ। ਸਾਡੇ ਵੱਡਿਆਂ ਵਡੇਰਿਆਂ ਸੀ ਸੱਚ ਫਰਮਾਇਆ, ਅੰਨ ਹੁੰਦਾ ਪਰਮੇਸ਼ਰ ਕੋ ਕਰੋ ਇਸ ਨੂੰ ਨਾ ਜਾਇਆ। ਆਏ ਹਾਏ ਆਏ ਹਾਏ। ਅੰਨ ਹੁੰਦਾ ਪਰਮੇਸ਼ਰ ਕਰੋ ਇਸ ਨੂੰ ਨਾ ਜਾਇਆ, ਕਿਤੇ ਖੇਤਾਂ ਵਿੱਚ ਜਾ ਕੇ ਜਰਾ ਤੱਕਿਓ ਕਿਸਾਨ। ਕਿਤੇ ਖੇਤਾਂ ਵਿੱਚ ਜਾ ਕੇ ਜਰਾ ਤੱਕਿਓ ਕਿਸਾਨ, ਝੱਲ ਕੇ ਧੁੱਪਾਂ ਠੰਡਾ ਕੋਰੇ ਜਿਉਂਦਾ ਰੱਖਦੇ ਜਹਾਨ। ਬੱਲੇ 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 ਬੱਲੇ। ਝੱਲ ਕੇ ਧੁੱਪਾਂ ਠੰਡਾ ਕੋਰੇ ਜਿਉਂਦਾ ਰੱਖਦੇ ਜਹਾਨ, ਭਰਦੇ ਅਨਾਜ ਦੇ ਭੰਡਾਰ ਅਤੇ ਦੁੱਧ ਦਾਲਾਂ ਖੰਡ, ਜਰਾ ਸੋਚੋ ਸਰਕਾਰੋ ਅੰਨਦਾਤਾ ਕਿਉਂ ਤੰਗ। ਆਏ ਹਾਏ ਆਏ ਹਾਏ। ਜਰਾ ਸੋਚੋ ਸਰਕਾਰ ਅੰਨਦਾਤਾ ਕਿਉਂ ਤੰਗ, ਖਾਣਾ ਉਗਾਉਣਾ ਤੇ ਬਣਾਉਣ ਲਈ ਹੁੰਦੀ ਬਹੁਤ ਹੀ ਤੰਗੀ। ਖਾਣਾ ਉਗਾਉਣਾ ਤੇ ਬਣਾਉਣ ਲਈ ਹੁੰਦੀ ਬਹੁਤ ਤੰਗੀ, ਜਿੰਨੀ ਲੋੜ ਉਨਾ ਪਾਓ ਝੂਠ ਛੱਡਣੀ ਨਹੀਂ ਚੰਗੀ। ਹਾਏ ਹਾਏ, ਜਿੰਨੀ ਲੋੜ ਉਨਾ ਪਾਓ ਝੂਠ ਛੱਡਣੀ ਨਹੀਂ ਚੰਗੀ। ਝੂਠ ਛੱਡਣੀ ਨਹੀਂ ਚੰਗੀ। ਵਾਹ ਜੀ ਵਾਹ। ਵਿਆਹਾਂ ਪੈਲਸਾਂ ਤੋਂ ਖਾਣਾ ਲੋਕੀ ਕਰਦੇ ਖਰਾਬ। ਵਿਆਹਾਂ ਪੈਲਸਾਂ 'ਚ ਖਾਣਾ ਲੋਕੀ ਕਰਦੇ ਖਰਾਬ, ਅੱਧਾ ਖਾ ਅੱਧਾ ਛੱਡ ਕਰਦੇ ਭੋਰਾ ਨਹੀਂ ਵਿਚਾਰ। ਵਾਹ ਵਾਹ। ਅੱਧਾ ਖਾ ਅੱਧਾ ਛੱਡ ਕਰਦੇ ਭੋਰਾ ਨਹੀਂ ਵਿਚਾਰ, ਲੱਖਾਂ ਗੁਰਬਤਾਂ ਦੇ ਮਾਰੇ ਲੋਕ ਭੁੱਖੇ ਹੀ ਨੇ ਸੌਂਦੇ। ਲੱਖਾਂ ਗੁਰਬਤ ਦੇ ਮਾਰੇ ਲੋਕ ਭੁੱਖੇ ਹੀ ਸੌਂਦੇ, ਮਿਲਦੀ ਰੱਜ ਕੇ ਨਹੀਂ ਰੋਟੀ ਰਹਿਣ ਦੁਖੀ ਅਤੇ ਰੋਂਦੇ। ਹਾਏ ਹਾਏ। ਵਿਆਹ ਸ਼ਾਦੀਆਂ ਤੇ ਲੋਕੋ ਪੈਸਾ ਅੰਨਾ ਨਾ ਵਹਾਓ। ਵਿਆਹ ਸ਼ਾਦੀਆਂ ਤੇ ਲੋਕੋ ਪੈਸਾ ਅੰਨਾ ਨਾ ਵਹਾਓ, ਛੱਡੋ ਪੈਲਸਾਂ ਦਾ ਖਹਿੜਾ ਘਰੀ ਚਾਨਣੀਆਂ ਲਾਓ। ਬੱਲੇ ਬੱਲੇ। ਛੱਡੋ ਪੈਲਸਾਂ ਦਾ ਖਹਿੜਾ ਘਰੀ ਚਾਨਣੀਆਂ ਲਾਓ,
ਬੈਠੋ ਜੁੜ ਭਾਈਚਾਰਾ ਗੀਤ ਸ਼ਗਨਾਂ ਦੇ ਗਾਓ। ਬੈਠ ਜੁੜ ਭਾਈਚਾਰਾ ਗੀਤ ਸ਼ਗਨਾਂ ਦੇ ਗਾਓ। ਵਿਰਸਾ ਪੰਜਾਬ ਦਾ ਅਮੀਰ ਕਦੇ ਦਿਲੋਂ ਨਾ ਭੁਲਾਓ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤਾਂ, ਕੀ ਬਾਤਾਂ। ਵਿਰਸਾ ਪੰਜਾਬ ਦਾ ਅਮੀਰ ਕਦੇ ਦਿਲੋਂ ਨਾ ਭੁਲਾਓ। 4 ਘੰਟਿਆਂ ਦੀ ਸ਼ੋਹਰਤ ਕੀਲਾ ਇੱਕ ਖਾ ਜਾਂਦੀ। 4 ਘੰਟਿਆਂ ਦੀ ਸ਼ੋਹਰਤ ਕੀਲਾ ਇੱਕ ਖਾ ਜਾਂਦੀ। ਮੱਲ ਪਾਉਂਦਾ ਇਹ ਦੁਹਾਈ ਸਾਨੂੰ ਵਾਰਾ ਨਹੀਂ ਖਾਂਦੀ। ਮੱਲ ਪਾਉਂਦਾ ਇਹ ਦੁਹਾਈ ਸਾਨੂੰ ਵਾਰਾ ਨਹੀਂ ਖਾਂਦੀ। ਮੱਲੀ ਸਾਹਿਬ ਧੰਨਵਾਦ ਸਮਾਂ ਦੇਣ ਲਈ। ਮੈਂ ਕਮਲ ਬੰਗਾ ਜੀ ਦਾ, ਮੋਹਨ ਲਾਲ ਜੀ ਦਾ, ਸਰਬਜੀਤ ਸਿੰਘ ਜੀ ਤੇ ਹੋਰ ਬਹੁਤ ਵਧੀਆ ਨਜ਼ਮਾਂ ਲਿਖ ਕੇ ਗਏ। ਮੈਂ ਉਹਨਾਂ ਦਾ ਬਹੁਤ ਇਹਨਾਂ ਦਾ ਦੂਸਰਾ ਉਹਨਾਂ ਨੂੰ ਸ਼ਾਬਾਸ਼ ਦਿੰਦਾ ਹੈ ਤੇ ਬਹੁਤ ਵਧੀਆ ਨਜ਼ਮਾਂ ਲਿਖੀਆਂ। ਇਹ ਵੇਖੋ ਨਾ ਤੁਹਾਡੇ ਵਾਸਤੇ ਵੀ ਨਿਰਮਲ ਸਮਰਾ ਜੀ ਦਾ, ਹਰਜੀਤ ਸਿੰਘ ਹਮਸਫਰ ਜੀ ਦਾ, ਇਸ ਤੋਂ ਅੱਡ ਹੈਪੀ ਮੰਡ ਜੀ ਦੇ ਮੈਸੇਜ ਆਏ ਨੇ ਕਿ ਕਿਆ ਕਮਾਲ ਸਚਾਈਆਂ ਬਿਆਨ ਕਰ ਚੱਲੇ ਜੀ। ਧੰਨਵਾਦ ਜੀ, ਧੰਨਵਾਦ। ਇਹ ਸਾਰੇ ਬੰਦੇ ਬਹੁਤ ਸੀਨੀਅਰ ਆ ਜੀ, ਬੜੇ ਆਲਮ ਫਾਜ਼ਿਲ ਆ, ਵਿਦਵਾਨ ਲੋਕ ਆ। ਮੈਂ ਇਹਨਾਂ ਦਾ ਧੰਨਵਾਦ ਕਰਦਾ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ। ਬਾ ਕਮਾਲ ਰਾਮਪਾਲ ਮੱਲ ਜੀ, ਥੈਂਕ ਯੂ ਸੋ ਮਚ। ਧੰਨਵਾਦ ਤੁਹਾਡੇ ਆਉਣ ਦਾ, ਸਾਂਝ ਬਣਾਉਣ ਦਾ। ਥੈਂਕ ਯੂ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ। ਇਹ ਸਨ ਜੀ ਰਾਮਪਾਲ ਮੱਲ ਜੀ, ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਰੌਣਕ ਲਾ ਦਿੱਤੀ। ਅੱਗੇ ਵਧਾਂਗੇ ਜੀ। ਹੁਣ ਪ੍ਰੋਗਰਾਮ ਦਾ ਸ਼ਿੰਗਾਰ ਬਣਨ ਜਾ ਰਹੇ ਨੇ ਸਾਡੇ ਅਗਲੇ ਸਹਿਯੋਗੀ। ਇਹ ਨੇ ਜੀ ਤਾਰਾ ਸਿੰਘ ਜੀ। ਤਾਰਾ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਮੱਲੀ ਸਾਹਿਬ, ਇਰਸ਼ਾਦ ਜੀ, ਇਰਸ਼ਾਦ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ ਰੂਬਰੂ ਜੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਹਾਂਜੀ, ਤੁਹਾਡੀ ਸਾਰੀ ਟੀਮ ਨੂੰ ਤੇ ਰੇਡੀਓ USA ਪੰਜਾਬੀ ਨੂੰ ਤਾਰਾ ਸਿੰਘ ਸਾਗਰ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ। ਤਾਰਾ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਕਵੀ ਦਰਬਾਰ ਜੀ। ਆਇਆਂ ਜੀ। ਥੈਂਕ ਯੂ ਸਰ। ਲੜਿਆ ਤੇ ਸਾਗਰ ਸੁੱਕ ਜਾਂਦੇ। ਲੜਿਆ ਤੇ ਸਾਗਰ ਸੁੱਕ ਜਾਂਦੇ। ਮਿਲ ਬਹਿ ਝਗੜੇ ਮੁੱਕ ਜਾਂਦੇ। ਓਹ ਵਾਹ ਬਈ ਵਾਹ, ਵਾਹ ਬਈ ਵਾਹ, ਕੀ ਹਾਲਤ ਦੱਸਿਆ ਜੇ। ਵਾਹ ਤਾਰਾ ਜੀ ਵਾਹ। ਥੈਂਕ ਯੂ ਸਰ। ਇਹ ਮੇਰੀ ਕਵਿਤਾ ਦਾ ਨਾਮ ਹੈ ਜੀ ਸ਼ਹੀਦ। ਠੀਕ ਹੈ ਜੀ। ਵਾਹ। ਵਿਤਨਾਮ ਦੀ ਜੰਗ ਵਿੱਚ ਵਾਸ਼ਿੰਗਟਨ ਵੱਲੋਂ ਲੜਦਿਆਂ ਸ਼ਹੀਦ ਹੋਇਆ ਸੀ ਮੇਰਾ ਪ੍ਰੇਮੀ। ਵਾਹ ਜੀ ਵਾਹ। ਤੇ ਆ ਉਸ ਦੀ ਆਖਰੀ ਨਿਸ਼ਾਨੀ ਬੱਲੇ ਲੜਨ ਜਾ ਰਹੀ ਹੈ ਇਰਾਕ ਵਿੱਚ। ਮੇਰਾ ਲਾਡਲਾ ਪੁੱਤ। ਬੱਲੇ ਬੱਲੇ। ਦੇਸ਼ ਦਾ ਸਪੂਤ ਹੋਣ ਲਈ ਹਾਕਮ ਦੇ ਇਸ਼ਾਰੇ ਤੇ ਅਖੌਤੀ ਸ਼ਾਂਤੀ ਲਈ। ਵਾਹ ਬਈ ਵਾਹ। ਮੇਥੋਂ ਵਧਾਈ ਮੰਗ ਰਿਹਾ ਹੈ। ਮੈਂ ਮਾਂ ਹਾਂ। ਨਾ ਨਹੀਂ ਜਾਣ ਦੇਵਾਂਗੀ। ਬੱਲੇ ਬੱਲੇ। ਨਹੀਂ ਹੋਣ ਦੇਵਾਂਗੀ ਸ਼ਹੀਦ। ਹਾਏ ਹਾਏ। ਤੇਲ ਤੇ ਕਬਜ਼ੇ ਦੀ ਲਈ। ਤੇਲ ਤੇ ਬਸ ਤੇਲ ਤੇ ਕਬਜ਼ੇ ਲਈ। ਕਬਜ਼ੇ ਲਈ। ਤੋ ਮੱਲੀ ਸਾਹਿਬ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਹੈ। ਮੁਹੱਬਤ ਤੁਹਾਡੀ। ਹਾਂਜੀ, ਤਾਰਾ ਸਾਗਰ ਵੱਲੋਂ USA ਪੰਜਾਬੀ ਰੇਡੀਓ ਤੇ ਹੋਰ ਸਾਰੇ ਸਰੋਤਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ, ਨਮਸਤੇ, ਨਮਸਕਾਰ, ਅੱਲਾਹ ਹਾਫਿਜ਼। ਬਹੁਤ ਧੰਨਵਾਦ ਤੁਹਾਡਾ ਤਾਰਾ ਸਿੰਘ ਮਾਨ ਜੀ। ਥੈਂਕ ਯੂ ਤਾਰਾ ਸਿੰਘ ਸਾਗਰ ਜੀ। ਮੇਰੀ ਕਿਤਾਬ ਸਾਗਰ ਲਹਿਰਾਂ ਵਿੱਚੋਂ ਉਸਦਾ ਜੀ। ਬਹੁਤ ਸੋਹਣਾ ਜੀ। ਤੁਸੀਂ ਆ ਕੇ ਸਾਂਝ ਬਣਾ ਚੱਲੇ ਜੀ। ਜੀਂਦੇ ਵਾਸਤੇ ਰਹੋ। ਥੈਂਕ ਯੂ ਸਰ। ਯੂ ਹੈਵ ਨਾਈਸ ਡੇ। ਥੈਂਕ ਯੂ ਜੀ। ਹੈਵ ਅ ਗ੍ਰੇਟ ਟਾਈਮ। ਇਹ ਸਨ ਜੀ ਤਾਰਾ ਸਿੰਘ ਸਾਗਰ ਜੀ। ਪ੍ਰੋਫੈਸਰ ਸਾਹਿਬ, ਅੱਜ ਤੇ ਪ੍ਰੋਗਰਾਮ ਦੀ ਲਹਿ ਆ ਜਿਹੜੀ, ਮੈਂ ਕਹਿੰਦਾ ਪੂਰੀਆਂ ਛੱਲਾਂ ਬਣੀ ਪਈ ਏ ਤੇ ਬ੍ਰੇਕ ਇੱਕ ਚਲਾ ਲਈਏ। ਇੱਕ ਤੇ ਮਿਸ ਕਰ ਹੀ ਲੈਣੀ ਹੈ ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਇੱਕ ਬ੍ਰੇਕ ਵੱਲ ਜਾਣਾ ਚਾਹੁੰਦਾ ਜੀ। ਜ਼ਰੂਰ ਜੀ ਜ਼ਰੂਰ। ਬਹੁਤ ਧੰਨਵਾਦ। ਲੋ ਸਰੋਤਿਓ, ਜੁੜੇ ਰਹੋ ਪ੍ਰੋਗਰਾਮ ਕਵੀ ਦਰਬਾਰ ਦੇ ਨਾਲ। ਪੰਜਾਬੀ ਰੇਡੀਓ USA ਤੁਹਾਡੇ ਵਾਸਤੇ ਸਿੱਧਾ ਅਸੀਂ ਪ੍ਰਸਾਰਿਤ ਕਰ ਰਹੇ ਹਾਂ। ਮੈਂ ਲੈ ਕੇ ਚੱਲਾਂ ਤੁਹਾਨੂੰ ਇੱਕ ਕਮਰਸ਼ੀਅਲ ਬ੍ਰੇਕ ਵੱਲ। ਮਿਲਣੇ ਜੀ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਸਾਡੇ ਨਾਲ।
ਔਰ ਜੀ ਆਇਆਂ ਨੂੰ ਕਹਿੰਦੇ ਜੀ ਤੁਹਾਨੂੰ ਪ੍ਰੋਗਰਾਮ ਕਵੀ ਦਰਬਾਰ 'ਚ ਇੱਕ ਵਾਰ ਫਿਰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਆਪ ਜੀ ਦਾ ਵੀ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਮਲਿਕ ਸਾਹਿਬ ਜੀ। ਹੁਣ ਅਸੀਂ ਪ੍ਰੋਗਰਾਮ ਨੂੰ ਅੱਗੇ ਟੋਰਨੇ ਆ, ਸਮਾਂ ਬਿਲਕੁਲ ਹੱਥੋਂ ਬਾਂਹ ਛਡਾ ਕੇ ਤੇ ਨਿਕਲ ਗਿਆ, ਸਮੇਂ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਸਾਡੇ ਅੱਜ ਦੇ ਪ੍ਰੋਗਰਾਮ ਦੇ ਆਖਰੀ ਸਹਿਯੋਗੀ ਸਾਡੇ ਨਾਲ ਇੱਕ ਵਾਰ ਫਿਰ ਮੌਜੂਦ ਨੇ ਜੀ, ਹਰਜੀਤ ਸਿੰਘ ਹਮਸਫਰ ਜੀ। ਹਰਜੀਤ ਹਮਸਫਰ ਜੀ, ਜੀ ਆਇਆਂ ਨੂੰ ਕਹਿੰਦੇ, ਸਵਾਗਤ ਹੈ ਆਪ ਜੀ ਦਾ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੇ ਬਹੁਤ ਸ਼ੁਕਰੀਆ ਪ੍ਰੋਫੈਸਰ ਸ਼ੇਰ ਸਿੰਘ ਕਮਲ ਸਾਹਿਬ ਦੁਆਰਾ ਮੌਕਾ ਦੇਣ ਦਾ। ਤੇ ਕੀ ਸੁਣਾਓਗੇ ਹਮਸਫਰ ਜੀ? ਕਿਉਂਕਿ ਈਦ ਦਾ ਮੌਕਾ ਹੈ ਤੇ ਜੇ ਮੈਂ ਈਦ ਤੇ ਨਾ ਕੁਝ ਬੋਲਾਂ ਤਾਂ ਬੜੀ ਚੰਗੀ ਗੱਲ ਨਹੀਂ ਹੋਊਗੀ। ਨਹੀਂ ਜੀ, ਜ਼ਰੂਰ 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 ਸਾਂਝ ਬਣਾਓ ਤੁਸੀਂ। ਤੇ ਮੇਰੀ ਬਾਅਦ ਚ ਮੇਰੇ ਦਿਮਾਗ ਚ ਆਈ ਗੱਲ, ਮੈਂ ਕਿਹਾ ਵੀ ਈਦ ਤੇ ਬੋਲਣਾ ਚਾਹੀਦਾ ਥੋੜਾ ਜੀ। ਜ਼ਰੂਰ ਜੀ ਜ਼ਰੂਰ। ਚਲੋ ਆਪਾਂ ਪਹਿਲੀ ਗੱਲ ਤਾਂ ਸਭ ਨੂੰ ਈਦ ਮੁਬਾਰਕ ਤੇ ਮੈਂ ਸ਼ੁਰੂ ਕਰਦਾ। ਖੈਰ ਮੁਬਾਰਕ ਜੀ। ਹਾਂਜੀ, ਇਹ ਮੇਰੀ ਕਵਿਤਾ ਹਾਜ਼ਰ ਹੈ ਜੀ। ਜੀ ਜੀ ਸ਼ਾਹ ਜੀ। ਈਦ ਦੀ ਸੁਲੱਖਣੀ ਸਵੇਰ ਨੂੰ ਆਹਾ ਖੁਸ਼ੀ ਵਿੱਚ ਦਿਲ ਝੂਮ ਉੱਠਦੇ ਨੇ, ਬੱਲੇ। ਘਰ ਘਰ ਰੋਸ਼ਨਾਈਆਂ ਨਜ਼ਰ ਆਉਂਦੀਆਂ ਨੇ, ਸਜੇ ਹੋਏ ਗਲੀਆਂ ਕੂਚੇ ਅਤੇ ਬਾਜ਼ਾਰ, ਦੁਕਾਨਾਂ ਤੇ ਤਾਜ਼ੀਆਂ ਮਿਠਾਈਆਂ ਦੇ ਅੰਬਾਰ, ਬੱਲੇ ਬੱਲੇ। ਪਿਆਰ ਦੇ ਇਸ ਤਿਉਹਾਰ ਦੀ ਗਵਾਹੀ ਭਰਦੇ ਨੇ। ਆਪਸੀ ਭਾਈਚਾਰੇ ਦੀ ਪ੍ਰਤੀਕ ਹੈ ਈਦ। ਕਿਆ ਕਹਿਣੇ, ਕਿਆ ਕਹਿਣੇ। ਅਗਲਾ ਬੰਦ ਹੈ ਜੀ। ਸਵੇਰੇ ਤੋਂ ਲੈ ਕੇ ਆਥਣ ਵੇਲੇ ਤੱਕ ਇਬਾਦਤਾਂ ਹੁੰਦੀਆਂ ਨੇ। ਕਿਆ ਕਹਿਣੇ। ਸਵੇਰ ਤੋਂ ਲੈ ਕੇ ਆਥਣ ਵੇਲੇ ਤੱਕ ਇਬਾਦਤਾਂ ਹੁੰਦੀਆਂ ਨੇ। ਖੁਸ਼ੀ ਵਿੱਚ ਖੀਵੀਆਂ ਆਤਮਾਵਾਂ ਚੁੰਗੀਆਂ ਭਰਦੀਆਂ ਨੇ। ਬੱਲੇ ਬੱਲੇ। ਲੋਕੀ ਗਲੇ ਮਿਲਦੇ ਨੇ, ਇੱਕ ਦੂਜੇ ਨੂੰ ਈਦ ਮੁਬਾਰਕ ਕਹਿੰਦੇ ਨੇ। ਭਾਈਚਾਰਕ ਸਾਂਝ ਵਿੱਚ ਸਭ ਤੌਖਲੇ ਮੁੱਕੇ ਜਾਪਦੇ ਨੇ। ਬੱਲੇ ਬੱਲੇ। ਅਗਲਾ ਜੀ, ਈਦ ਦਾ ਚੰਦ ਖੂਬਸੂਰਤ ਨਜ਼ਾਰਾ ਦਿੰਦਾ ਏ। ਇਸ ਪਵਿੱਤਰ ਰਾਤ ਵਿੱਚ ਸਾਡੀ ਰਾਹ ਨਮਾਈ ਕਰਦਾ ਏ। ਆਪਣੇ ਅਜ਼ੀਜ਼ਾਂ ਦੀ ਗਲਬਕੜੀ ਵਿੱਚ ਸਾਨੂੰ ਸਕੂਨ ਮਿਲਦਾ ਏ। ਕਿਆ ਕਹਿਣੇ। ਪਿਆਰ ਦਾ ਅਦਭੁਤ ਸਮਾਂ ਸਾਡੀ ਰੂਹ ਨੂੰ ਖੁਰਾਕ ਬਖਸ਼ਦਾ ਏ। ਵਾਹ ਜੀ ਵਾਹ, ਕਿਆ ਮੈਂ ਕਹਿਣੇ ਅਹਿਸਾਸ ਹੈ ਔਰ ਕਿਆ ਮੰਜ਼ਰ ਨੇ। ਧੰਨਵਾਦ ਜੀ, ਸ਼ੁਕਰੀਆ ਜੀ। ਹਰ ਗਲਬਕੜੀ, ਹਰ ਮੁਸਕਾਨ ਦੂਰ ਕਰਦੀ ਏ ਆਪਸੀ ਗਿਲੇ ਅਤੇ ਸ਼ਿਕਵੇ। ਵਾਹ ਜੀ ਵਾਹ। ਹਰ ਕੋਈ ਜਸ਼ਨ ਮਨਾਉਂਦਾ ਏ ਇੱਕ ਸ਼ਾਨਦਾਰ ਤਰੀਕੇ ਨਾਲ ਅਤੇ ਮਹਿਸੂਸ ਕਰਦਾ ਏ ਕਿ ਈਦ ਦੀ ਅਸਲੀ ਖੁਸ਼ੀ ਦੌਲਤ ਵਿੱਚ ਨਹੀਂ ਬਲਕਿ ਆਪਸੀ ਮੁਹੱਬਤ ਅਤੇ ਸਿਹਤਮੰਦ ਰਿਸ਼ਤਿਆਂ ਵਿੱਚ ਹੈ। ਵਾਹ 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 ਵਾਹ, ਕਿਆ ਬਾਤ ਹੈ, ਕਿਆ ਬਾਤ ਹੈ ਤੁਹਾਡੀ ਹਰਜੀਤ ਸਿੰਘ ਹਮਸਫਰ ਜੀ। ਬਹੁਤ ਸ਼ੁਕਰੀਆ ਜੀ। ਆਖਰੀ ਬੰਦਾ ਜੀ ਇਰਸ਼ਾਦ ਜੀ। ਆਓ ਸਭ ਆਓ। ਅੱਜ ਈਦ ਦੇ ਮੁਬਾਰਕ ਮੌਕੇ ਤੇ ਸਭ ਰੰਜਿਸ਼ਾਂ ਭੁੱਲ ਜਾਈਏ, ਨਵੇਂ ਹਮਸਫਰ ਬਣਾਈਏ। ਬੱਲੇ। ਪੁਰਾਣੀਆਂ ਸਾਂਝਾਂ ਨੂੰ ਨਵਿਆਈਏ। ਸਦਭਾਵਨਾ ਦਾ ਸੁਨੇਹਾ ਦਿੰਦੀ ਈਦ ਦੀ ਪਵਿੱਤਰ ਗੂੰਜ ਨੂੰ ਅਸਮਾਨ ਤੱਕ ਪਹੁੰਚਾਈਏ। ਕਿਆ ਕਹਿਣੇ, ਕਿਆ ਕਹਿਣੇ। ਅਤੇ ਬੇਸਬਰੀ ਨਾਲ ਇੰਤਜ਼ਾਰ ਕਰੀਏ ਅਗਲੇ ਸਾਲ ਦੀ ਈਦ ਦਾ। ਕਿਆ ਕਹਿਣੇ, ਕਿਆ ਕਹਿਣੇ। ਵਾਹ। ਈਦ ਮੁਬਾਰਕ ਜੀ ਸਭ ਨੂੰ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਧੰਨਵਾਦ ਤੁਹਾਨੂੰ ਵੀ ਹਰਜੀਤ ਹਮਸਫਰ ਜੀ। ਬਹੁਤ ਬਹੁਤ ਈਦ ਦੀਆਂ ਮੁਬਾਰਕਾਂ। ਥੈਂਕ ਯੂ ਜੀ। ਸ਼ਾਨਦਾਰ ਜੀ, ਥੈਂਕ ਯੂ ਸੋ ਮਚ ਹਰਜੀਤ ਹਮਸਫਰ ਜੀ। ਹੁਣ ਸਮਾਂ ਇਜਾਜ਼ਤ ਨਹੀਂ ਦੇਣ ਡਿਆ ਕਿ ਅਸੀਂ ਆਪਣੇ ਕਿਸੇ ਹੋਰ ਸਹਿਯੋਗੀ ਨੂੰ ਮੌਕਾ ਦਈਏ, ਔਰ ਨਾ ਇੰਨਾ ਹੀ ਸਮਾਂ ਹੈ ਕਿ ਮੈਂ ਕੁਝ ਤੁਹਾਡੇ ਨਾਲ ਸਾਂਝਾ ਕਰਾਂ। ਤੇ ਇਸ ਕਰਕੇ ਬਗੈਰ ਦੇਰ ਸਵੇਰ ਤੋਂ ਅਸੀਂ ਹੁਣ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਵੱਲ ਜਾਵਾਂਗੇ। ਉਹਨਾਂ ਦਾ ਲਿਖਿਆ ਜਿਹੜਾ
ਉਹਦੇ ਚੋਂ ਬੇਨਤੀ ਕਰਾਂਗੇ ਕਿ ਸਾਡੇ ਨਾਲ ਕੁਝ ਸਾਂਝਾ ਕਰਨ ਔਰ ਫਿਰ ਉਹਨਾਂ ਦੀ ਇਸ ਸਾਂਝ ਦੇ ਨਾਲ ਹੀ ਅਸੀਂ ਅੱਜ ਦੇ ਪ੍ਰੋਗਰਾਮ ਕਵੀ ਦਰਬਾਰ ਨੂੰ ਇੱਥੇ ਅੰਤ ਕਰਾਂਗੇ। ਮੈਂ ਇੱਥੇ ਬਹੁਤ ਧੰਨਵਾਦ ਕਹਿਣਾ ਚਾਹਾਂਗਾ ਪਹਿਲਾਂ ਤੇ ਆਪਣੇ ਉਹਨਾਂ ਸਾਰੇ ਸਹਿਯੋਗੀਆਂ ਨੂੰ ਜਿਨ੍ਹਾਂ ਨੇ ਆ ਕੇ ਆਪੋ ਆਪਣੀ ਪੇਸ਼ਕਾਰੀ ਜਿਹੜੀ ਰਚਨਾ ਜਿਹੜੀ ਉਹ ਪੇਸ਼ ਕੀਤੀ ਔਰ ਇਸ ਪ੍ਰੋਗਰਾਮ ਦੇ ਰੰਗ ਬੰਨੇ। ਮੁੱਦਤਾਂ ਬਾਅਦ ਅੱਜ ਜਿਹਨੂੰ ਕਹਿੰਦੇ ਨੇ ਕਿ ਜੀ ਬਾਗ ਆ ਤੁਹਾਡੀਆਂ ਸਾਂਝਾਂ ਵੱਲੋਂ। ਔਰ ਬਹੁਤ ਧੰਨਵਾਦ ਸਾਡੇ ਉਹਨਾਂ ਵੀ ਸਭ ਦਰਸ਼ਕਾਂ ਦਾ, ਸਭ ਸਰੋਤਿਆਂ ਦਾ ਜਿਨ੍ਹਾਂ ਨੇ ਫੇਸਬੁੱਕ ਰਾਹੀਂ, ਜਿਨ੍ਹਾਂ ਨੇ YouTube ਰਾਹੀਂ ਨਾ ਸਿਰਫ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਵੇਖਿਆ ਸੁਣਿਆ, ਸਗੋਂ ਮੈਸੇਜਾਂ ਦਾ ਵੀ ਇੱਕ ਢੇਰ ਲਾ ਦਿੱਤਾ ਔਰ ਹਰ ਜੀ ਹੈ ਜਿਹੜਾ ਉਹਨੂੰ ਦਾਤ ਦਿੱਤੀ। ਮੈਂ ਇੱਥੇ ਹੈਪੀ ਮੰਡ ਹੋਣੇ ਨੇ ਜਿਹੜੇ ਉਹਨਾਂ ਦਾ ਮੈਸੇਜ ਜ਼ਰੂਰ ਪੜ੍ਹਨਾ ਚਾਹਾਂਗਾ ਜਿਨ੍ਹਾਂ ਨੇ ਆਖਿਆ ਕਿ ਅੱਜ ਤੇ ਸਭ ਨੇ ਕਮਾਲ ਕਰ ਦਿੱਤੀ, ਬਹੁਤ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਔਰ ਕੰਮ ਤੇ ਸੀ ਪਰ ਕੰਮ ਛੱਡ ਕੇ ਪ੍ਰੋਗਰਾਮ ਸੁਣ ਰਿਹਾ ਹਾਂ। ਅੱਜ ਬਹੁਤ ਬਾ ਕਮਾਲ ਪੇਸ਼ਕਾਰੀਆਂ ਰਹੀਆਂ। ਹੈਪੀ ਮੰਡ ਜੀ ਤੁਹਾਡੇ ਇਹ ਸਿਰਫ ਇੱਕ ਕਮੈਂਟ ਦੇ ਬੋਲ ਨਹੀਂਗੇ ਹੈ, ਇਹ ਸਾਡੇ ਦਿਲ ਦੀ ਆਵਾਜ਼ ਹੈ ਔਰ ਦਿਲ ਦੀ ਵੀ ਆਵਾਜ਼ ਨਹੀਂ, ਇਹ ਤੁਹਾਡੀ ਦਿੱਤੀ ਹੋਈ ਹਿੰਮਤ ਹੈ, ਜੋਸ਼ ਹੈ, ਜਜ਼ਬਾ ਹੈ ਜਿਹੜਾ ਹਰ ਵਾਰ ਇਸ ਪ੍ਰੋਗਰਾਮ ਨੂੰ ਲੈ ਕੇ ਆਪ ਸਭ ਦੇ ਰੂਬਰੂ ਹੋਣ ਦੀ ਇੱਕ ਚੁਣੌਤੀ ਦਿੰਦਾ ਹੈ, ਹਿੰਮਤ ਦਿੰਦਾ ਹੈ, ਹੌਸਲਾ ਦਿੰਦਾ ਹੈ। ਇਸੇ ਤਰ੍ਹਾਂ ਸਾਡੇ ਨਾਲ ਰਿਹਾ ਕਰੋ, ਸਾਂਝ ਬਣਾਈ ਰੱਖਿਆ ਕਰੋ ਤੇ ਬੱਲੇ ਬੱਲੇ ਲਾਈ ਰੱਖਿਆ ਕਰੋ। ਅਸੀਂ ਇੰਨੇ ਚ ਹੀ ਰਾਜ਼ੀ ਹਾਂ, ਇਹੋ ਹੀ ਦੌਲਤਾਂ ਬਥੇਰੀਆਂ ਨੇ। ਤੇ ਹੁਣ ਮੈਂ ਬਗੈਰ ਕੁਛ ਹੋਰ ਕਿਉਂ ਆਪਣੇ ਸਭ ਸੁਣਨ ਵਾਲੇ ਨੇ ਜਿਹੜੇ ਉਹਨਾਂ ਨੂੰ ਇਹੋ ਹੀ ਕਹਾਂਗਾ ਕਿ ਬਾਦ ਬਾ ਮੁਲਾਇਜ਼ਾ ਹੋਸ਼ਿਆਰ, ਕਿਉਂਕਿ ਪ੍ਰੋਗਰਾਮ 'ਚ ਰੀਤ ਮੁਤਾਬਿਕ ਸਮਾਂ ਆ ਗਿਆ ਹੈ ਉੱਚੇ ਮੰਚ ਤੇ ਬੈਠੇ ਤੁਹਾਡੇ ਸਾਡੇ ਸਭ ਦੇ ਹਰਮਨ ਪਿਆਰੇ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਮਿਹਰਬਾਨੀ ਮਲੀ ਸਾਹਿਬ। ਚਾਰ ਚੁਫੇਰੇ ਝੂਠੀ ਸਿਆਸਤ ਦਾ ਹੀ ਬੋਲਬਾਲਾ ਹੈ, ਆਪਾਂ ਸਾਰੇ ਜਾਣਦੇ ਹਾਂ ਜੀ, ਤੇ ਇਸੇ ਪ੍ਰਭਾਵ ਨੂੰ ਪੇਸ਼ ਕਰਦੀ ਇੱਕ ਕਵਿਤਾ ਹੈ। ਇੱਕ ਰਾਜ ਸੀ ਗੁਰੂ ਦਾ, ਨਵੇਂ ਸਜ ਰਹੇ ਲੀਡਰ ਝੇਲੇ ਨੂੰ ਗੁਰਮੰਤਰ। ਆਹਾ ਇੱਕ ਰਾਜ ਸੀ, ਇੱਕ ਰਾਜ ਸੀ ਗੁਰੂ ਦਾ, ਨਵੇਂ ਸਜ ਰਹੇ ਲੀਡਰ ਝੇਲੇ ਨੂੰ ਗੁਰਮੰਤਰ। ਵਾਹ। ਅਰਜ਼ ਕੀਤਾ ਜੀ ਕਿ ਚੁੱਕ 5 ਰੁਪਈਏ ਤੇ ਪੱਗ ਅੱਗੋਂ, ਕਿਹਾ ਗੁਰੂ ਮੁਬਾਰਕਾਂ ਹੋਣ ਬੇਟਾ। ਵਾਹ ਜੀ ਵਾਹ। ਚੁੱਕ 5 ਰੁਪਈਏ ਤੇ ਪੱਗ ਅੱਗੋਂ, ਕਿਹਾ ਗੁਰੂ ਮੁਬਾਰਕਾਂ ਹੋਣ ਬੇਟਾ। ਨਿਤ ਨਿਤ ਕਰੇ ਉਦਘਾਟਨ ਤੇ ਧਰੇ ਪੱਥਰ, ਕੁਰਸੀ ਬਣੀ ਰਹੇ ਹੁੰਦੀ ਰਹੇ ਚੋਣ ਬੇਟਾ। ਵਾਹ 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 ਵਾਹ, ਕੀ ਬਾਤ ਹੈ। ਤੇ ਮਿਲਣ ਤੈਨੂੰ ਸਲਾਮੀਆਂ ਦਿਨੇ ਰਾਤੀ, ਸਦਾ ਹੱਸੇ ਤੇ ਦੁਸ਼ਮਣ ਪਏ ਰੋਣ ਬੇਟਾ। ਤੇ ਟਿਕਟ ਮਿਲਣ ਤੇ ਨੰਗ ਤੋਂ ਬਣੇ ਨੇਤਾ, ਲੋਕੀ ਨੋਟਾਂ ਦੇ ਹਾਰ ਪਰਾਉਣ ਬੇਟਾ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤ ਹੈ, ਕੀ ਬਾਤ ਹੈ। ਤੇ ਅੰਨਾ ਅਕਲ ਦਾ ਰਿਹਾ ਅੱਜ ਤੀਕ ਭਾਵੇਂ, ਅੰਨਾ ਅਕਲ ਦਾ ਰਿਹਾ ਅੱਜ ਤੀਕ ਭਾਵੇਂ। ਦੇ ਕੇ ਨੇਤਰ ਅਜਰਾ ਦਿਖਾਉਣ ਲੱਗਿਆ, ਚੇਲਾ ਮੁੰਨ ਕੇ ਥਾਪਨਾ ਦੇ, ਤੈਨੂੰ ਲੀਡਰ ਬਣਨ ਦਾ ਮੰਤਰ ਸਿਖਾਉਣ ਲੱਗਿਆ। ਕਿਆ ਕਹਿਣੇ ਬਾਕਮਾਲ ਪ੍ਰੋਫੈਸਰ ਸਾਹਿਬ। ਕਹਿੰਦੇ ਜੀ ਕਿ ਪਹਿਲਾ ਮੰਤਰ ਹੈ ਆਪਣਾ ਆਪ ਮਾਰਨ, ਤੇ ਫੇਰ ਜੜੀ ਜ਼ਮੀਰ ਨੂੰ ਮਾਰਨਾ ਹੈ। ਹਾਏ 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 ਹਾਏ, ਵਾਹ ਵਾਹ। ਪਹਿਲਾ ਮੰਤਰ ਹੈ ਆਪਣਾ ਆਪ ਮਾਰਨ, ਤੇ ਫੇਰ ਜੜੀ ਜ਼ਮੀਰ ਨੂੰ ਮਾਰਨਾ ਹੈ। ਤੇ ਆਪੋਜੀਸ਼ਨ ਹੈ ਸਮਝਣਾ ਜੱਗ ਤਾਈਂ, ਅੱਗਾ ਆਪਣਾ ਸਿਰਫ ਸਵਾਰਨਾ ਹੈ। ਹਾਏ ਹਾਏ, ਵਾਹ ਜੀ ਵਾਹ, ਵਾਹ ਜੀ ਵਾਹ। ਤੇ ਮਨ ਵਿੱਚ ਹੋਰ ਤੇ ਮੁਖੋਂ ਕੁਝ ਹੋਰ ਕਹਿਣਾ, ਤੇ ਝੂਠ ਵਰਤਣਾ ਸੱਚ ਵਿਸਾਰਨਾ ਹੈ। ਤੇ ਠੱਗੀ ਧੋਖੇ ਫਰੇਬ ਨੂੰ ਬੰਨ ਪੱਲੇ, ਭੇਡਾਂ ਜਾਨ ਲੁਕਾਈ ਨੂੰ ਚਾਰਨਾ ਹੈ। ਬੱਲੇ 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 ਬੱਲੇ, ਕਿਆ ਬਾਤਾਂ ਹੈ, ਕਿਆ ਬਾਤਾਂ ਹੈ, ਕਿਆ ਹਕੀਕਤਾਂ ਹੈ। ਵਾਹ ਪ੍ਰੋਫੈਸਰ ਸਾਹਿਬ ਵਾਹ, ਬਾ ਕਮਾਲ। ਤੇ ਸਾਰੀ ਸ਼ਰਮ ਹਿਆ ਨੂੰ ਵੇਚ ਖਾਣਾ, ਸਾਰੀ ਸ਼ਰਮ ਹਿਆ ਨੂੰ ਵੇਚ ਖਾਣਾ। ਤੇ ਸਦਾ ਹਾਰ ਨੂੰ ਸਮਝਣਾ ਜਿੱਤ ਬੇਟਾ, ਤੇ ਸਦਾ ਗੈਰ ਗੰਭੀਰ ਇਕਸਾਰ ਰਹਿਣਾ, ਮੁੱਢ ਡਿੱਗੇ ਜਾਂ ਡਿੱਗ ਪਏ ਚਿੱਤ ਬੇਟਾ। ਬੱਲੇ ਬੱਲੇ ਬੱਲੇ, ਕਿਆ ਬਾਤਾਂ ਹੈ। ਤੇ ਆਪੋਜੀਸ਼ਨ ਨੂੰ ਕੋਸਣਾ ਸੁਬਾਹ ਵੇਲੇ,
ਦਾ ਲੱਗੇ ਜੇ ਕਦੇ ਸਰਕਾਰ ਅੰਦਰ। ਹਾਏ 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 ਹਾਏ, ਵਾਹ ਜੀ ਵਾਹ। ਆਪੋਜੀਸ਼ਨ ਨੂੰ ਕੋਸਣਾ ਸੁਬਾਹ ਵੇਲੇ ਦਾ ਲੱਗੇ ਜੇ ਕਦੇ ਸਰਕਾਰ ਅੰਦਰ, ਐਨ ਵਾਂਗ ਬਰਸੀਮ ਦੇ ਮੁੱਛ ਲੈਣਾ ਆਵੇ ਮਹਿਕਮਾ ਜਿਹੜਾ ਵੀ ਮਾਰ ਅੰਦਰ। ਬੱਲੇ ਬੱਲੇ ਬੱਲੇ, ਕਿਆ ਹਕੀਕਤ ਕੌੜ ਆ, ਵਾਹ ਜੀ ਵਾਹ, ਵਾਹ ਜੀ ਵਾਹ। ਆਪੋਜੀਸ਼ਨ ਨੂੰ ਕੋਸਣਾ ਸੁਬਾਹ ਵੇਲੇ ਦਾ ਲੱਗੇ ਜੇ ਕਦੇ ਸਰਕਾਰ ਅੰਦਰ, ਐਨ ਵਾਂਗ ਬਰਸੀਮ ਦੇ ਮੁੱਛ ਲੈਣਾ ਆਵੇ ਮਹਿਕਮਾ ਜਿਹੜਾ ਵੀ ਮਾਰ ਅੰਦਰ। ਹਾਏ ਹਾਏ, ਤੇ ਸਵਾਗਤ ਆਪਣੇ ਲਈ ਹਾਰ ਭੇਜਣੇ ਹਨ ਸਦਾ ਆਪ ਤੋਂ ਪਹਿਲੜੀ ਘਾਲ ਅੰਦਰ। ਹਾਏ ਹਾਏ, ਤੇ ਗੜਬੜ ਮਾਮਲਾ ਸਮਝਣਾ ਲੀਡਰੀ ਦਾ, ਮੂਰਤ ਰੋਜ਼ ਨਾ ਛਪੇ ਅਖਬਾਰ ਅੰਦਰ। ਬੱਲੇ ਬੱਲੇ ਬੱਲੇ, ਕਿਆ ਬਾਤ ਹੈ, ਕਿਆ ਬਾਤ ਹੈ। ਤੇ ਰੱਖਣੀ ਨਾਲ ਐਡੀਟਰ ਸਦਾ ਯਾਰੀ, ਰੱਖਣੀ ਨਾਲ ਐਡੀਟਰ ਸਦਾ ਯਾਰੀ ਰੱਖਣਾ, ਇਹਨਾਂ ਨੂੰ ਸਦਾ ਨਿਹਾਲ ਬੇਟਾ। ਤੇ ਕਲਮਵਾ ਗੁੱਡੀ ਚੜਾਏ ਦਿੰਦੇ, ਪੁੱਠੀ ਕਲਮਵਾ ਬਣ ਇਹ ਕਾਲ ਬੇਟਾ। ਓਏ ਹੋਏ ਹੋਏ ਓਏ ਹੋਏ ਹੋਏ, ਕਿਆ ਕੌੜਾ ਸੱਚ ਕਲਮ ਦੇ ਇਹਨਾਂ ਪੁਜਾਰੀਆਂ, ਆਏ ਹਾਏ, ਵਾਹ 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 ਵਾਹ। ਤੇ ਟਿਕਟ ਬੱਸ ਦਾ ਵੀ ਕਿਧਰੇ ਹੋਏ ਮਿਲਦਾ, ਛੇਤੀ ਭੱਜ ਕੇ ਲਾਈਨ ਵਿੱਚ ਜਾ ਖੜਨਾ। ਟਿਕਟ ਬੱਸ ਦਾ ਵੀ ਕਿਧਰੇ ਹੋਏ ਮਿਲਦਾ, ਛੇਤੀ ਭੱਜ ਕੇ ਲਾਈਨ ਵਿੱਚ ਜਾ ਖੜਨਾ। ਕਿਧਰੇ ਖੁਸ਼ੀ ਜਾਂ ਮਰਗ ਦਾ ਇਕੱਠ ਹੋਵੇ, ਛਾਲ ਮਾਰ ਸਟੇਜ ਤੇ ਜਾ ਚੜਨਾ। ਬੱਲੇ ਬੱਲੇ ਬੱਲੇ। ਤੇ ਪੁੱਟ ਪੁੱਟ ਬੋਲਣਾ ਰਟੀ ਤਕਰੀਰ ਤਾਈਂ, ਬਿਨਾਂ ਪੁੱਛਿਆ ਮਾਈਕ ਨੂੰ ਜਾ ਫੜਨਾ। ਤੇ ਆਪੋਜੀਸ਼ਨ ਵਿੱਚ ਹੁੰਦਿਆਂ ਨਿਛਿਆ ਵੇ ਸਾਰਾ ਦੋਸ਼ ਸਰਕਾਰ ਸਿਰ ਜਾ ਮੜਨਾ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ ਪ੍ਰੋਫੈਸਰ ਸਾਹਿਬ, ਕਿਆ ਕਹਿਣੇ। ਤੇ ਕਦੇ ਮੂੰਹ ਨਹੀਂ ਗੌਲਣਾ ਬੇਇੱਜ਼ਤੀ ਨੂੰ, ਕਦੇ ਮੂਲ ਨਹੀਂ ਗੌਲਣਾ ਬੇਇੱਜ਼ਤੀ ਨੂੰ, ਸਗੋਂ ਉੱਠ ਕੇ ਹੋਰ ਮੁਸਕਾਵਣਾ ਹੈ। ਤੇ ਚੋਣ ਪਹਿਲੋਂ ਹਾਂ ਵੋਟਰ ਨੂੰ ਪਿਓ ਕਹਿਣਾ, ਮਗਰੋਂ ਉਸੇ ਨੂੰ ਪੁੱਤ ਬਣਾਓ। ਓਹ ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਕੁੜੱਤਨ ਬਿਆਨ ਕਰਤੀ ਪ੍ਰੋਫੈਸਰ ਸਾਹਿਬ, ਸ਼ਾਨਦਾਰ ਸ਼ਾਨਦਾਰ। ਤੇ ਦਲ ਬਦਲਣਾ ਅੱਖ ਦੇ ਫੋਰ ਅੰਦਰ ਹੈ, ਦਲ ਬਦਲਣਾ ਅੱਖ ਦੇ ਫੋਰ ਅੰਦਰ, ਚੜ੍ਹਦੇ ਸੂਰਜ ਨੂੰ ਸੀਸ ਝੁਕਾਈ ਜਾਣਾ। ਤੇ ਰੱਖਣਾ ਕੁੜਤਾ ਪਜਾਮਾ ਤਾਂ ਉਹੀ ਭਾਵੇਂ ਬਦਲੇ ਪਾਰਟੀ, ਪੱਗ ਬਦਲਾਈ ਜਾਣਾ। ਹਾਏ 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 ਹਾਏ, ਆਹ ਦੋਗਲਿਆਂ ਦੀ ਇੱਕ ਮੁੱਖ ਮੰਤਰ ਆ, ਵਾਹ ਜੀ ਵਾਹ, ਵਾਹ ਪ੍ਰੋਫੈਸਰ ਸਾਹਿਬ, ਵਾਹ ਕਿਆ ਬਾਤਾਂ। ਤੇ ਦਲ ਬਦਲਣਾ ਅੱਖ ਦੇ ਫੋਰ ਅੰਦਰ, ਚੜ੍ਹਦੇ ਸੂਰਜ ਨੂੰ ਸੀਸ ਝੁਕਾਈ ਜਾਣਾ। ਤੇ ਰੱਖਣਾ ਕੁੜਤਾ ਪਜਾਮਾ ਤਾਂ ਉਹੀ ਭਾਵੇਂ ਬਦਲੇ ਪਾਰਟੀ, ਪੱਗ ਬਦਲਾਈ ਜਾਣਾ। ਬੱਲੇ ਬੱਲੇ, ਕਿਆ ਬਾਤਾਂ ਕਿਆ ਬਾਤਾਂ। ਤੇ ਨਾ ਵਿੱਚ ਕਿਸੇ ਨੂੰ ਨਹੀਂ ਜਵਾਬ ਦੇਣਾ, ਨਾ ਵਿੱਚ ਕਿਸੇ ਨੂੰ ਨਹੀਂ ਜਵਾਬ ਦੇਣਾ, ਕਾਕੇ ਬਖਸ਼ਣੇ ਲਾਵਾ ਹੀ ਲਾਈ ਜਾਣਾ। ਠੀਕ ਹੈ, ਵਾਹ ਜੀ ਵਾਹ, ਵਾਹ ਜਾ ਵਾਹ 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 ਵਾਹ। ਨਾ ਵਿੱਚ ਕਿਸੇ ਨੂੰ ਨਹੀਂ ਜਵਾਬ ਦੇਣਾ, ਕਾਕੇ ਬਖਸ਼ਣੇ ਲਾਰਾ ਹੀ ਲਾਈ ਜਾਣਾ। ਉੱਤੋਂ ਏਕਤਾ ਦਾ ਨਾਰਾ ਲਾਈ ਜਾਣਾ, ਦੋਹਾਂ ਧਿਰਾਂ ਨੂੰ ਵਿੱਚੋਂ ਲੜਾਈ ਜਾਣਾ। ਓਏ ਹੋਏ ਓਏ ਹੋਏ ਆਏ ਹਾਏ। ਤੇ ਇਹਨਾਂ ਗੁਣਾਂ ਦਾ ਧਾਰਨੀ ਹੋਏ ਜੇਕਰ, ਤੈਨੂੰ ਪਾਰਟੀ ਕੁਰਸੀ ਬਿਠਾਏਗੀ ਫਿਰ। ਇਹਨਾਂ ਗੁਣਾਂ ਦਾ ਧਾਰਨੀ ਹੋਏ ਜੇਕਰ, ਤੈਨੂੰ ਪਾਰਟੀ ਕੁਰਸੀ ਬਿਠਾਏਗੀ ਫਿਰ। ਕੋਈ ਪਿਓ ਦਾ ਪੁੱਤ ਨਹੀਂ ਲਾ ਸਕਦਾ, ਤੈਨੂੰ ਪੋਸੀ ਕੁੱਟ ਕੇ ਲਾਏਗੀ। ਆਏ ਹਾਏ ਆਏ ਹਾਏ ਹਾਏ, ਰਾਜ਼ ਹੀ ਇੰਨੇ ਦੱਸ ਦਿੱਤੇ ਨੇ, ਕਿਆ ਬਾਤ ਹੈ। ਇਹਨਾਂ ਗੁਣਾਂ ਦਾ ਧਾਰਨੀ ਵਾਹ ਪ੍ਰੋਫੈਸਰ ਸਾਹਿਬ ਵਾਹ। ਤੈਨੂੰ ਪਾਰਟੀ ਕੁਰਸੀ ਬਿਠਾਏਗੀ ਫਿਰ। ਕੋਈ ਪਿਓ ਦਾ ਪੁੱਤ ਨਹੀਂ ਲਾ ਸਕਦਾ, ਤੈਨੂੰ ਪੋਸੀ ਕੁੱਟ ਕੇ ਲਾਏਗੀ। ਹਾਏ ਹਾਏ ਹਾਏ, ਜੰਮਿਆ ਹੀ ਕੋਈ ਨਹੀਂ ਜੀ, ਕਿਆ ਬਾਤ ਹੈ ਪ੍ਰੋਫੈਸਰ ਸਾਹਿਬ। ਸਾਡੇ ਸਮਾਜ ਦੇ ਇਹਨਾਂ ਨੇਤਾਵਾਂ ਦਾ ਮੁੱਖ ਨੰਗਾ ਕਰਕੇ ਰੱਖਤਾ ਤੁਹਾਡੀ ਇਸ ਕਵਿਤਾ ਨੇ, ਸ਼ਾਨਦਾਰ, ਬਾ ਕਮਾਲ ਜੀ, ਬਾ ਕਮਾਲ। ਬਹੁਤ
ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਫੈਸਰ ਸਾਹਿਬ ਨਿਰਮਲ ਸਿੰਘ ਸਮਰਾ ਜੀ, ਹਰਜੀਤ ਸਿੰਘ ਹਮਸਫਰ ਜੀ, ਹੈਪੀ ਮੰਡ ਜੀ, ਮੋਹਨ ਲਾਲ ਜੀ, ਅੱਜ ਤੇ ਇਹ ਵੇਖੋਗੇ ਸਾਰੇ ਮੈਸੇਜ ਸਿਰਫ ਤੁਹਾਡੀ ਸ਼ਾਨ 'ਚ ਤਾਰੀਫ ਕਰਦੇ, ਇਹਨਾਂ ਬੋਲਾਂ ਇਹਨਾਂ ਕਮੈਂਟਾਂ ਰਾਹੀਂ ਆਏ ਨੇ, ਇਹ ਵੀ ਕਬੂਲ ਕਰਦੇ ਜਾਓ। ਬਹੁਤ ਬਹੁਤ ਮਿਹਰਬਾਨੀ ਜੀ, ਸਭਨਾ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਪ੍ਰੋਫੈਸਰ ਸਾਹਿਬ। ਬੇਨਤੀ ਹੈ ਕਿ ਆਗਿਆ ਦਿਓ ਅੱਜ ਦੇ ਕਵੀ ਦਰਬਾਰ ਨੂੰ ਇੱਥੇ ਹੀ ਅੰਤ ਕਰਨ ਦੀ, ਇੱਥੇ ਹੀ ਮੁਕਾਉਣ ਦੀ। ਬਹੁਤ ਮਿਹਰਬਾਨੀ ਜੀ, ਤੇ ਪ੍ਰੋਗਰਾਮ ਦੀ ਸੁੰਦਰ ਪੇਸ਼ਕਾਰੀ ਵਾਸਤੇ ਆਪ ਵੀ ਪ੍ਰਸ਼ੰਸਾ ਦੇ ਪਾਤਰ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ ਤੁਹਾਡੀ ਹਿੰਮਤ ਜਿਹੜੀ ਤੁਸੀਂ ਦੇ ਦਿੰਦੇ ਜੇ ਮੇਰੇ ਲਈ ਸਭ ਦੌਲਤਾਂ ਇਹੋ ਹੀ। ਥੈਂਕ ਯੂ ਸੋ ਮਚ ਕਿ ਤੁਸੀਂ ਸਲਾਹਣਾ ਕਰਦੇ ਜੇ। ਜਿੰਦੇ ਵਾਸਤੇ ਰਹੋ, ਸਿਹਤ ਤੰਦਰੁਸਤੀ 'ਚ ਰਹੋ। ਆਉਂਦੇ ਕਹਿ ਲਵੋ ਕਿ ਸੈਟਰਡੇ ਨੂੰ ਫਿਰ ਮਿਲਣੇ ਆ। ਬਹੁਤ ਧੰਨਵਾਦ ਜੀ। ਇਹ ਸਨ ਸਾਡੇ ਬੜੇ ਪਿਆਰੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਤੇ ਸਰੋਤਿਓ, ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ, ਇੱਕ ਭਰਪੂਰ ਕਵੀ ਦਰਬਾਰ, ਇੱਥੇ ਹੀ ਅੰਤ ਹੁੰਦਾ ਹੈ। ਬਹੁਤ ਧੰਨਵਾਦ ਉਹਨਾਂ ਸਭ ਦਾ ਜਿਹੜੇ ਫੇਸਬੁੱਕ ਰਾਹੀਂ ਵੀ ਜੁੜੇ ਰਹੇ, ਜਿਹੜੇ YouTube ਰਾਹੀਂ ਵੀ ਜੁੜੇ ਰਹੇ, ਔਰ ਉਹਨਾਂ ਸਭ ਦਾ ਵੀ ਜਿਹੜੇ ਰੇਡੀਓ ਰਾਹੀਂ ਸਾਨੂੰ ਸੁਣਦੇ ਨੇ, ਸਾਨੂੰ ਮਾਣ ਦਿੰਦੇ ਨੇ, ਇੱਜ਼ਤ ਦਿੰਦੇ ਨੇ, ਆਦਰ ਦਿੰਦੇ ਨੇ, ਉਹਨਾਂ ਸਭ ਦਾ ਵੀ। ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਇੱਥੇ ਹੀ ਮੁੱਕਦਾ ਹੈ। ਮਾਈਕ੍ਰੋਫੋਨ ਦੇ ਇਸ ਪਾਸੇ ਆਪਣੇ ਪ੍ਰੈਜ਼ੈਂਟਰ, ਆਪਣੇ ਮੇਜ਼ਬਾਨ ਮਸੂਦ ਮਲਿਨ ਦਵੋ ਇਜਾਜ਼ਤ। ਫਿਰ ਮਿਲਾਂਗੇ, ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।